ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣ ਰਹੇ ਹੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅੱਜ ਟਰੱਕਿੰਗ ਥਰਸਡੇ ਵੀਰਵਾਰ ਦਾ ਜਿਹੜਾ ਪ੍ਰੋਗਰਾਮ ਟਰੱਕਿੰਗ ਦਾ ਵਿਸ਼ੇਸ਼ ਤੌਰ ਤੇ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੁਲਾਈ ਦੀ 7 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਸਾਡਾ ਸਪੈਸ਼ਲੀ ਪ੍ਰੋਗਰਾਮ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹੁੰਦਾ, ਜੋ ਕੁਝ ਲੇਟਲੀ ਬਹੁਤ ਵੱਡਾ ਡਿਸੀਜਨ ਸੁਪਰੀਮ ਕੋਰਟ ਨੇ ਜਿਹੜਾ ਵਾਪਸ ਕਰ ਦਿੱਤਾ AV5 ਉਹਦੇ ਬਾਬਤ ਆਪਾਂ ਅੱਜ ਡਿਸਕਸ ਕਰਾਂਗੇ। ਜੀ ਰਮਨ ਜੀ ਆਪਣੇ ਨਾਲ ਸੰਬੰਧੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਅਨ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਆਪਾਂ। ਪਿਛਲੇ ਕੁਝ ਦਿਨਾਂ ਤੋਂ AV5 ਜਿਹੜਾ ਕਿ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਬਹੁਤ ਵੱਡਾ ਇਫੈਕਟ ਕਰਨ ਜਾ ਰਿਹਾ। ਲਗਭਗ 70,000 ਦੇ ਕਰੀਬ ਕੈਲੀਫੋਰਨੀਆ ਦੇ ਵਿੱਚ ਓਨਰ ਆਪਰੇਟਰ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਇਹ ਅਸਰ ਪਊਗਾ। ਕਹਿੰਦੇ ਵੀ ਕਈ ਮੈਜੋਰਿਟੀ ਜੇ ਹੋ ਸਕਦਾ 90% ਉਹਨਾਂ ਦਾ ਬਿਜ਼ਨਸ ਬੰਦ ਕਰਨਾ ਪਊ ਜਾਂ ਉਹਨਾਂ ਨੂੰ ਐਜ਼ ਏ EMPLOYE ਕਿਸੇ ਦੇ ਨਾਲ ਕੰਮ ਕਰਨਾ ਪਊਗਾ। ਸੋ ਇਹ AV5 ਜਦੋਂ 2019 ਚ ਇੱਕ ਡੈਮੋਕ੍ਰੇਟਿਕ ਅਸੈਂਬਲੀ ਵੂਮਨ ਲੋਰੀਨਾ ਗੋਨਜ਼ਾਲਸ ਇਸ ਬਿੱਲ ਨੂੰ ਲੈ ਕੇ ਆਈ ਸੀ। ਉਹ ਬਿੱਲ ਪਾਸ ਹੋਇਆ, ਗਵਰਨਰ ਨੇ ਸਾਈਨ ਕਰਤਾ। ਉਹ ਤੋਂ ਬਾਅਦ ਕੋਰਟ 'ਚ ਵੀ ਗਿਆ, ਫਿਰ ਪੈਲਟ ਕੋਰਟ 'ਚ ਵੀ ਗਿਆ, 9 ਸਰਕਟ ਕੋਰਟ 'ਚ, ਉੱਥੇ ਵੀ ਫੇਲ ਹੋ ਗਿਆ। ਅਲਟੀਮੇਟਲੀ CTA ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਨੂੰ ਲੈ ਗਈ ਤੇ ਸੁਪਰੀਮ ਕੋਰਟ ਨੇ ਹੁਣ ਕਹਿ ਦਿੱਤਾ ਵੀ ਅਸੀਂ ਇਸ ਨੂੰ ਨਹੀਂ ਸੁਣਨਾ ਤੇ ਜਿਨ੍ਹਾਂ ਨੇ ਥੱਲੇ ਕੇਸ ਪਾਸ ਕੀਤਾ ਉਹਨਾਂ ਦੇ ਕੋਲੇ ਵਾਪਸ ਜਾਓ। ਸੋ ਅਲਟੀਮੇਟਲੀ ਇਹ ਲੋਕਲ ਜਿਹੜੀਆਂ ਹੁਣ ਲੋਅਰ ਕੋਰਟ ਆ ਉਹਨਾਂ ਦੇ ਕੋਲ ਫੇਰ ਕੇਸ ਵਾਪਸ ਆਊਗਾ। ਪਰ ਕੈਲੀਫੋਰਨੀਆ ਸਟੇਟ ਆ ਅਲਟੀਮੇਟਲੀ ਜੇ ਨਟਸ਼ੈਲ ਦੱਸਦੀ ਜਾਈਏ, ਡੈਮੋਕ੍ਰੇਟਿਕ ਅਸੈਂਬਲੀ ਨੇ ਪਾਸ ਕੀਤਾ ਬਿੱਲ ਤੇ ਡੈਮੋਕ੍ਰੇਟਿਕ ਗਵਰਨਰ ਨੇ ਸਾਈਨ ਕੀਤਾ ਤੇ ਹੁਣ ਉਹਨਾਂ ਦੇ ਕੋਲ ਹੀ ਇਹ ਅਥਾਰਟੀ ਆ ਵੀ ਉਹ ਇਸ ਬਿੱਲ ਨੂੰ ਵਾਪਸ ਲੈਣਗੇ ਜਾਂ ਨਹੀਂ। ਤੇ ਰਮਨ ਜੀ ਹਾਂਜੀ ਜੀ ਇਹਦੇ ਵਿੱਚ ਜਿਹੜਾ ਆਪਾਂ ਬਾਰ-ਬਾਰ ਇਹ ਚੀਜ਼ ਜਿਹੜੀ ਆਪਾਂ ਬੜੀ ਚਿਰ ਤੋਂ 2018-19 ਦੇ ਵਿੱਚ ਇਹ ਗੱਲ ਚੱਲੀ ਸੀਗੀ ਔਰ ਬੜੇ ਉੱਥੇ ਅਸੀਂ ਪਹੁੰਚ ਕਰਦੇ ਰਹੇ ਹਾਂ। 2019 ਦੇ ਵਿੱਚ ਕਾਫੀ ਜਿਹੜੀਆਂ ਮੀਟਿੰਗ ਹੋਈਆਂ, ਬੜਾ ਕੁਛ ਦੇ ਵਿੱਚ, ਪਰ ਡੈਫੀਨੇਟਲੀ ਉਦੋਂ ਤੁਹਾਡੇ ਏਰੀਏ ਦੇ ਵਿੱਚੋਂ ਕੰਪਨੀਜ਼ ਵਾਲੇ ਲੈ ਕੇ ਆਉਣ ਦਿੰਦੇ ਸੀ ਬੰਦਿਆਂ ਨੂੰ ਪ੍ਰੋਟੈਸਟ ਕਰਨ ਲਈ, ਪਰ ਜਿਹੜੇ ਆਪਣੇ ਲੌਂਗ ਹਾਲ ਦੇ ਵਿੱਚ ਆ ਉਹਦੇ ਵਿੱਚ ਕੋਈ ਮਤਲਬ ਨਹੀਂ ਸਮਝਿਆ ਉਹਨਾਂ ਨੇ ਕੀ ਇਹਨੂੰ ਕੀ ਹੋਣਾ ਆ ਕੀ ਨਹੀਂ ਹੋਣਾ। ਬਥੇਰਾ ਉਦੋਂ ਸਮਝਾਇਆ ਕਿ ਇਹ ਚੀਜ਼ ਜਿਹੜੀ ਆ ਇਹ ਆਪਣੇ ਉੱਤੇ ਅਸਰ ਕਰਨ ਵਾਲੀ ਆ ਬਹੁਤ ਜ਼ਿਆਦਾ। ਪਰ ਡੈਫੀਨੇਟਲੀ ਸਾਡੀ ਤਰਾਸਦੀ ਇਹ ਰਹੀ ਹੈ ਕਿ ਅਸੀਂ ਜਦੋਂ ਲਾਅ ਮੇਕਿੰਗ ਪ੍ਰੋਸੈਸ ਚੱਲਦਾ ਆ ਉਦੋਂ ਅਸੀਂ ਇਹਦੇ ਵਿੱਚ ਹਿੱਸਾ ਨਹੀਂ ਲੈਂਦੇ ਤੇ ਜਿੱਦਣ ਲਾਅ ਬਣ ਕੇ ਸਾਡੇ ਸਾਹਮਣੇ ਟੇਬਲ ਤੇ ਆ ਜਾਂਦਾ ਆ ਉਦਣ ਅਸੀਂ ਇਹਦੇ ਬਾਰੇ ਚ ਸੋਚਣਾ ਸ਼ੁਰੂ ਕਰਦੇ ਹਾਂ। ਤੁਸੀਂ ਆਪ ਦੇਖੋ ਕਿ ਇਹ ਜਿਹੜਾ ਲਾਅ ਆ ਇਹ ਜਨਵਰੀ 1 2020 ਨੂੰ ਲਾਗੂ ਹੋਇਆ ਸੀਗਾ ਕੈਲੀਫੋਰਨੀਆ ਦੇ ਵਿੱਚ, ਠੀਕ ਹੈ ਜੀ। ਤੇ ਉਦਣ ਹੀ ਜਨਵਰੀ 1 2020 ਤੋਂ ਪਹਿਲਾਂ ਹੀ ਜਿੰਨੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਓਨਰ ਆਪਰੇਟਰ ਹਾਇਰ ਕਰਨੇ ਬੰਦ ਕਰਤੇ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਫਾਈਟ ਚੱਲਦੀ ਰਹਿਣੀ ਹੈ, ਠੀਕ ਹੈ, ਫਾਈਟ ਚੱਲਦੀ ਰਹਿਣੀ ਆ, ਸਾਲ ਚੱਲੇ 2 ਸਾਲ ਚੱਲੇ, ਪਰ ਜਿੱਦਣ ਇਹ ਲਾਗੂ ਹੋਣਾ ਆ ਉਦਣ ਉਹਨਾਂ ਨੇ ਰੈਟਰੋ ਕਰਕੇ ਬੈਕ ਜਾਣਾ ਆ। ਸਾਰਿਆਂ ਦੇ ਜਿਹੜੇ ਟੈਕਸਿਸ ਆ ਜੋ ਵੀ ਕੁਛ ਆ ਉਹ ਬੈਕ ਜਾ ਕੇ ਸਾਰੀਆਂ ਪੈਨਲਟੀਜ਼ ਟੈਕਸ ਜਿਹਦਾ ਵੀ ਆਡਿਟ ਆ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਕਮਿਊਨਿਟੀ ਨੂੰ ਇਹ ਸਮਝ ਚਾਹੀਦੀ ਆ ਕਿ ਅਸੀਂ ਚੀਜ਼ਾਂ ਨੂੰ ਮੌਕੇ ਤੇ ਜਦੋਂ ਚੀਜ਼ਾਂ ਅਸੀਂ ਦੱਸਦੇ ਆਣਗੇ
ਸਾਨੂੰ ਇਹ ਆਪਾਂ ਨੂੰ ਡੈਫੀਨਿਟਲੀ ਕਹਿ ਦਿੱਤਾ ਜਾਂਦਾ ਅਸੀਂ ਸ਼ਾਇਦ ਕਮਿਊਨਿਟੀ ਨੂੰ ਡਰਾਉਣੇ ਆ, ਪਰ ਅਸੀਂ ਤੁਹਾਨੂੰ ਟਾਈਮ ਤੇ ਆਣ ਕੇ ਚੀਜ਼ਾਂ ਦੱਸਦੇ ਆ ਕਿ ਆਹ ਹੋਣ ਵਾਲਾ ਆ ਰਿਹਾ ਆ। ਜਦੋਂ ਅਸੀਂ ਆਣ ਕੇ ਉਹ ਕੋਈ ਚੀਜ਼ ਦੱਸਦੇ ਆ, ਜੇ ਕਮਿਊਨਿਟੀ ਉਹਦਾ ਨਹੀਂ ਪ੍ਰੋਪਰ ਟਾਈਮ ਦੇ ਉੱਤੇ ਉਹਦਾ ਸਟੈਪ ਚੱਕਦੀ ਨਹੀਂ ਹੁੰਦਾ, ਆਪਾਂ ਨੂੰ ਜਿਹੜੀਆਂ ELDs ਆਈਆਂ ਉਹ ਵੀ ਆਪਾਂ ਨੂੰ ਪਤਾ ਆ। ਅਸੀਂ 2013 ਤੋਂ ਮੈਗਜ਼ੀਨ ਦੇ ਵਿੱਚ ਉਹਨੂੰ ਅਨਾਊਂਸ ਕੀਤਾ ਸੀਗਾ, 2017 'ਚ ਜਾ ਕੇ ELDs ਆਈਆਂ, ਆ ਵੀ ਜਿਹੜਾ 2019 ਦੇ ਵਿੱਚ ਅਨਾਊਂਸ ਕੀਤੇ ਇੰਨੀ ਵਾਰੀ ਆ ਵੀ ਹੋਣਾ ਹੀ ਹੈ, ਠੀਕ ਹੈ ਨਾ। ਸੋ ਇਹ ਆ ਕਿ ਤੁਸੀਂ ਸਾਡੀ ਜਿਹੜੀ ਇਨਫੋਰਮੇਸ਼ਨ ਉਹਨੂੰ ਸਮਝ ਕੇ ਉਹਨੂੰ ਇਹ ਦੇਖੋ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਰਿਹਾ ਤੁਹਾਨੂੰ ਉਹ ਦੱਸਣਾ ਚਾਹੁੰਦੇ ਹਾਂ। ਸੋ AV5 ਜਿਹੜਾ ਹੈਗਾ ਉਹਦੇ ਵਿੱਚ ਪ੍ਰੋਬਲਮ ਜਿਹੜੀ ਆ ਉਹ ਇਹ ਹੈਗੀ ਆ, ਪ੍ਰੋਂਗ B ਜਿਹੜੀ ਆ ਟਰੱਕਿੰਗ ਵਾਸਤੇ, ਜਿਹੜੀ ABC ਟੈਸਟ ਦੇ ਵਿੱਚ B ਸੈਕਸ਼ਨ ਹੈਗਾ ਉਹ ਹੈਗਾ ਕਿ ਸੇਮ ਲਾਈਨ ਆਫ ਬਿਜ਼ਨਸ ਦੇ ਵਿੱਚ ਜਿਹੜਾ ਹਾਇਰ ਕਰਨ ਵਾਲਾ ਤੇ ਜਿਹੜਾ ਹਾਇਰ ਹੋਣ ਵਾਲਾ ਉਹ ਦੋਏ ਇੱਕ ਸੇਮ ਲਾਈਨ ਆਫ ਬਿਜ਼ਨਸ ਨਹੀਂ ਹੋ ਸਕਦੇ। ਔਰ ਸਾਡਾ ਜਿਹੜੇ ਬਿਜ਼ਨਸ ਮਾਡਲ ਚੱਲ ਰਿਹਾ 90% ਬਿਜ਼ਨਸ ਮਾਡਲ ਸਾਡਾ ਇਸ ਪ੍ਰੋਂਗ B ਦੇ ਵਿੱਚ ਬਾਹਰ ਹੋ ਜਾਂਦਾ। ਕਹਿਣ ਦਾ ਮਤਲਬ ਇਹ ਆ ਕਿ ਇੱਕ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਜਿਹੜਾ ਆ ਉਹ ਨਹੀਂ ਦੇ ਸਕਦੀ, ਕਿਉਂਕਿ ਦੋਨੋਂ ਇੱਕ ਦੂਜੇ ਇੱਕੋ ਸੇਮ ਬਿਜ਼ਨਸ 'ਚ ਹੈਗੇ, ਕੋਈ ਲੈਣਾ ਦੇਣਾ ਨਹੀਂ। B ਜਿਸ ਤਰ੍ਹਾਂ ਤੁਸੀਂ ਦੱਸਿਆ ਆਪਾਂ ਸਿੰਪਲ ਲੈਂਗੁਏਜ ਦੱਸਦੇ ਕਿਉਂਕਿ ਕਈਆਂ ਨੂੰ ਸਮਝ ਨਹੀਂ ਆਉਂਦਾ, ਮੈਨੂੰ ਵੀ ਕਈ ਵਾਰ ਪੜ੍ਹਨਾ ਪਿਆ। ਮੰਨ ਲਓ ਵੀ ਇੱਕ ਕੰਪਨੀ ਆ ਜਿਹਦੇ 40 ਟਰੱਕ ਹੈਗੇ ਆ, ਉਹ ਓਨਰ ਆਪਰੇਟਰ ਹਾਇਰ ਕਰਦੇ, ਉਸ ਮਾਮਲੇ ਦੇ ਵਿੱਚ ਜਿਹੜੇ ਓਨਰ ਆਪਰੇਟਰ ਆ ਉਹ ਇੰਡੀਪੈਂਡੈਂਟ ਨਹੀਂ ਕੁਆਲੀਫਾਈ ਕਰਦੇ ਕਿਉਂਕਿ ਸੇਮ ਲਾਈਨ ਆਫ ਬਿਜ਼ਨਸ ਆ ਜੀ। ਸੋ ਇਹਦਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਪ੍ਰੋਂਗ A ਹੈਗੀ ਆ ਉਹ ਵੀ ਨਹੀਂ ਆਪਾਂ ਪਾਸ ਕਰਦੇ, ਕਿਉਂਕਿ ਪ੍ਰੋਂਗ A 'ਚ ਕਿਹਾ ਆ ਕਿ ਜਿਹੜਾ ਹਾਇਰ ਕਰਨ ਵਾਲਾ ਆ ਤੇ ਜਿਹੜਾ ਹਾਇਰ ਹੋਣ ਵਾਲਾ ਆ ਉਹ ਉਹਦੇ ਕੰਟਰੋਲ 'ਚੋਂ ਬਾਹਰ ਹੋਣਾ ਚਾਹੀਦਾ, ਉਹਦੇ ਕੰਟਰੋਲ 'ਚ ਨਹੀਂ ਹੋਣਾ ਚਾਹੀਦਾ, ਉਹਨੂੰ ਡਾਇਰੈਕਸ਼ਨਾਂ ਨਹੀਂ ਦਿੱਤੀਆਂ ਹੋਣੀਆਂ ਚਾਹੀਦੀਆਂ, ਉਹਨੂੰ ਇਹ ਨਹੀਂ ਦੱਸਣਾ ਚਾਹੀਦਾ ਕਦੋਂ ਚੁੱਕਣਾ ਕਦੋਂ ਜਾਣਾ ਕੀ ਕਰਨਾ। ਸੋ ਉਹ ਵੀ ਜਿਹੜੀ ਆ ਉਹ ਅਸੀਂ ਨਹੀਂ ਕੁਆਲੀਫਾਈ ਕਰਦੇ। ਸੋ ABC ਟੈਸਟ ਦੀ ਇੱਕ ਜਿਹੜੀ ਸਟ੍ਰਿਕਟਨੈਸ ਆ ਉਹ ਇਹ ਆ ਕਿ ਇਹਦੇ ਵਿੱਚ ਔਰ ਨਹੀਂ ਹੈਗਾ, ਇਹਦੇ ਵਿੱਚ ਐਂਡ ਆ। ਸੋ A ਐਂਡ B ਐਂਡ C ਤਿੰਨੇ ਹੀ ਜਿਹੜੀਆਂ ਤਿੰਨਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਤੇ ਜਿਹੜੀ ਆ ਤੁਸੀਂ ਜੇ ਨਹੀਂ ਸੈਟਿਸਫਾਈ ਕਰਦੇ ਤਾਂ ਤੁਸੀਂ ਉਹਨੂੰ EMPLOYEE ਨੂੰ ਓਨਰ ਆਪਰੇਟਰ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਨਹੀਂ ਮਿਲ ਸਕਦੇ। ਜਿਹੜਾ ਬਰੈਲੋ ਲਾਅ ਸੀਗਾ ਪਹਿਲਾਂ ਉਹਦੇ ਵਿੱਚ ਐਂਡ ਔਰ ਸੀਗਾ, ਜਾਂ ਤੁਸੀਂ ਆਹ ਕਰੋ ਜਾਂ ਕਰੋ ਜਾਂ ਕਰੋ ਜਾਂ ਕਰੋ। ਈਵਨ IRS ਵੀ ਬਰੈਲੋ ਲਾਅ ਹੀ ਯੂਜ਼ ਕਰਦਾ ਸੀਗਾ, ਪਰ ਹੁਣ ਜਿਵੇਂ ਇਹ ਅੱਗੇ ਆਉਣ ਵਾਲਾ ਸਮਾਂ ਹੈਗਾ ਇਹਦੇ ਵਿੱਚ ਲੱਗਦਾ ਆ ਕਿ ਹੁਣ ਜਿਹੜੀ ਸੇਮ ਜਿਹੜੀ ਚੀਜ਼ ਹੈਗੀ ਆ, ਮੈਂ ਹੁਣ ਫਿਰ ਅਗਲੇ ਆਉਣ ਵਾਲੇ ਟਾਈਮ ਵਾਸਤੇ ਰਾਜਕਿਰਨ ਫੇਰ ਦੱਸ ਦਿਆਂ ਕਿ ਸੋਚ ਸਮਝ ਕੇ ਸਟੈਪ ਚੱਕੋ ਜਿਹੜਾ ਹੈ, ਕਿਉਂਕਿ ਸਟੇਟ ਚੇਂਜ ਕਰਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਦੁਬਾਰਾ ਕੈਲੀਫੋਰਨੀਆ ਦੇ ਵਿੱਚ ਲੋਡ ਨਾ ਚੱਕਣ ਆਉਣਾ, ਨਾ ਲਾਉਣ ਆਉਣਾ, ਨਾ ਕੈਲੀਫੋਰਨੀਆ ਦਾ ਮੂੰਹ ਦੇਖਣਾ ਦੁਬਾਰਾ। ਸੋ ਜੇ ਤੁਸੀਂ ਇਸ ਲਾਅ ਤੋਂ ਥੋੜੇ ਚਿਰ ਲਈ ਬਚਣਾ, ਕਿਉਂਕਿ ਸੇਮ ਕਾਈਂਡ ਦਾ ਜਿਹੜਾ ਨੋਟਿਸ ਹੈਗਾ, ਸੇਮ ਕਾਈਂਡ ਦਾ ਜਿਹੜਾ ਲਾਅ ਹੈਗਾ ਉਹ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਵੀ ਉਹਦੀ ਜਿਹੜੀ ਆ ਕਵਾਇਦ ਸ਼ੁਰੂ ਹੋ ਚੁੱਕੀ ਹੈ ਕਿ ਇਹ ਜਿਹੜੀ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਵੀ ਲਿਆਂਦੀ ਜਾ। ਸੋ ਇੱਕ ਤਾਂ ਉਸ ਚੀਜ਼ ਨੂੰ ਸੋਚ ਕੇ ਚੱਲਣਾ ਹੈ ਕਿ ਜਿਹੜੀ ਵੀ ਸਟੇਟ ਦੇ ਵਿੱਚ ਜਾਓਗੇ ਅਲਟੀਮੇਟਲੀ ਜੇ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਇਹ ਸੇਮ ABC ਟੈਸਟ ਸ਼ੁਰੂ ਹੋ ਜਾਂਦਾ ਤੇ ਫਿਰ ਚਾਹੇ ਤੁਸੀਂ ਜਿਹੜੀ ਮਰਜ਼ੀ ਸਟੇਟ 'ਚ ਰਹੋ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਉਹਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ। ਦੂਜੀ ਗੱਲ ਹੈਗੀ ਆ ਕਿ ਜਿਹੜਾ ਇੱਕ ਹੋਰ ਚਰਚਾ ਦਾ ਵਿਸ਼ਾ ਜਿਹੜਾ ਆ ਉਹ ਇਸ ਵੇਲੇ ਸਾਨੂੰ ਸੋਚਣਾ ਚਾਹੀਦਾ ਕਿ FMCSA ਨੇ ਨੋਟਿਸ ਦਿੱਤਾ ਹੈਗਾ ਜੂਨ 10 ਨੂੰ, ਉਹਦੇ ਤੇ ਇਨਪੁਟ ਮੰਗਦੇ ਹੈਗੇ ਆ FMCSA ਵਾਲੇ ਕਿ ਜਿਹੜੀ ਫਰੇਟ ਬ੍ਰੋਕਰ ਹੈਗੇ ਆ ਤੇ ਡਿਸਪੈਚਰਸ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਡਿਫਰੈਂਸ਼ੀਏਟ ਆ ਉਹ ਕਿਵੇਂ ਕੀਤਾ ਜਾਣਾ ਚਾਹੀਦਾ, ਕਿਉਂਕਿ ਫਰੇਟ ਬ੍ਰੋਕਰਸ ਵੱਲੋਂ ਇਹ ਚੀਜ਼ ਕਹੀ ਜਾ ਰਹੀ ਆ ਕਿ ਜਿਹੜੇ ਮਤਲਬ ਕਿ ਜਿਹੜੇ ਇਸ ਤਰ੍ਹਾਂ ਡਬਲ ਬ੍ਰੋਕਰਿੰਗ ਦਾ ਸਿੱਧੀ ਆਪਾਂ ਗੱਲ ਕਹੀ ਆ ਬ੍ਰੋਕਰ ਕਰਦੇ ਹੈਗੇ ਆ ਲੋਡਸ ਨੂੰ ਆਪ ਲੈ ਕੇ, ਉਹਨਾਂ ਦੇ ਵਿੱਚ ਉਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ, ਉਹਨਾਂ ਦਾ ਕੋਈ ਉਹਦੇ ਉੱਤੇ ਹੈ ਨੀਗਾ ਆਪਣਾ ਕੋਈ ਉਹਨਾਂ ਦਾ ਬੌਂਡ ਹੈ ਨੀਗਾ, ਕੁਛ ਨਹੀਂ ਹੈਗਾ। ਸੋ ਉਹ ਕਿਸ ਤਰੀਕੇ ਦੇ ਨਾਲ ਉਹ ਕੰਮ ਕਰ ਸਕਦੇ ਆ ਜਿਹਦੇ ਲਈ ਸਾਨੂੰ ਐਜ਼ ਅ ਫਰੇਟ ਬ੍ਰੋਕਰ ਸਾਨੂੰ ਬੌਂਡ ਲੈਣਾ ਪੈਂਦਾ, ਸਾਨੂੰ ਸਾਰਾ ਕੁਛ ਕਰਨਾ ਪੈਂਦਾ, ਸਾਨੂੰ ਇੱਕ ਲਾਅ ਅਬਾਈਡ ਕਰਨਾ ਪੈਂਦਾ, ਪਰ ਉਹ ਦੂਜੇ ਪਾਸੇ ਨਹੀਂ ਹੋ ਰਿਹਾ। ਸੋ ਇਹ ਨੋਟਿਸ ਵੀ ਜਿਹੜਾ ਆ ਜੂਨ 10 ਨੂੰ ਚਲਾ ਗਿਆ ਬਾਹਰ, ਜਿਹੜਾ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਹੋਇਆ, ਜਿੱਥੇ ਕਿ FMCSA ਨੇ ਇੱਥੇ ਇਨਪੁਟ ਮੰਗੀ ਆ। ਸੋ ਆਪਣੇ ਕੋਲ ਹੋਰ ਕਈ ਮਸਲੇ ਹੈਗੇ, AB5 ਯੈਸ ਮਸਲਾ ਹੈਗਾ, ਪਰ AB5 ਦੇ ਨਾਲ ਨਾਲ ਹੋਰ ਵੀ ਕਈ ਮਸਲੇ ਜਿਹੜੇ ਨਾਲ ਨਾਲ ਚੱਲ ਰਹੇ ਆ ਜੀ। ਸੋ ਬਿਲਕੁਲ ਸਰੋਤਿਓ, ਤੁਹਾਡੇ ਤੇ ਕੀ ਅਸਰ ਪੈਣਾ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਇਸ ਟਾਈਮ ਕਾਲ ਕਰ ਸਕਦੇ ਹੋ, ਜਾਂ ਤੁਹਾਡਾ ਕੁਐਸਚਨ ਆ ਜਾਂ ਤੁਹਾਨੂੰ ਕੋਈ ਭੁਲੇਖਾ ਆ ਵੀ ਕਲੈਰੀਫਿਕੇਸ਼ਨ ਆ, ਕਾਲ ਕਰ ਸਕਦੇ ਹੋ 408
272 5200 4082725200। ਇਹਦਾ ਅਸਰ ਇੰਨਾ ਕੁ ਪੈਣਾ, ਜੇ ਐਗਜ਼ਾਮਪਲ ਦਿੰਦੇ ਜਾਈਏ, ਓਕਲੈਂਡ ਪੋਰਟ ਤੇ 9000 ਦੇ ਕਰੀਬ ਇੰਡੀਪੈਂਡੈਂਟ ਟਰੱਕਰਸ ਜਿਹੜੇ ਆ ਉਹ ਕੰਮ ਕਰਦੇ ਆ। 9000 ਟਰੱਕਰਸ ਕੰਮ ਕਰਦੇ ਆ, 90% ਇੰਡੀਪੈਂਡੈਂਟ ਕੰਟਰੈਕਟਰ ਆ। ਪਰ ਮੈਜੋਰਿਟੀ ਚੋਂ ਸਾਰੇ ਟੈਸਟ 'ਚ ਫੇਲ ਹੋਣੇ ਆ, ਕਿਉਂਕਿ ਜਿਹੜੀਆਂ ਛੋਟੀਆਂ ਕੰਪਨੀਆਂ ਉਹਨਾਂ ਦੇ ਆਪਣੇ ਵੀ ਟਰੱਕ ਆ ਤੇ ਹੋਰਨਾਂ ਨੂੰ ਵੀ ਉਹ ਇੰਡੀਪੈਂਡੈਂਟ ਕੰਟਰੈਕਟਰ ਹਾਇਰ ਕਰਕੇ ਉੱਥੋਂ ਚੁਕਾਉਂਦੇ ਹੈਗੇ। ਜੀ, ਸੋ ਆਪਣੇ ਨਾਲ ਕਾਲਰ ਵੀ ਜੁੜ ਰਹੇ, ਆਪਾਂ ਉਹਨਾਂ ਦੀਆਂ ਵੀ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸੋਤੇ ਨੰਬਰ 408 272 5200। ਜੀ ਰਮਨ ਜੀ, ਕੰਟੀਨਿਊ ਕਰਿਓ ਆਪਣੀ ਗੱਲ। ਜਿਹੜਾ ਆਪਣਾ ਫੇਸਬੁੱਕ ਤੇ ਜੈ ਸਿੱਧੂ ਹੁਣ ਇੱਕ ਸਵਾਲ ਪੁੱਛਦੇ ਹੈਗੇ ਕਿ ਇੱਕ ਬ੍ਰੋਕਰ ਦੇ ਨਾਲ ਈਅਰ ਰਾਉਂਡ ਕੰਮ ਕਰਦੇ ਹੈਗੇ ਆ ਤੇ ਉਹਦਾ AB5 ਦੇ ਅੰਡਰ ਆਉਂਦੇ ਆ, ਕਿਉਂਕਿ ਬ੍ਰੋਕਰ ਸੇਮ ਲਾਈਨ ਆਫ ਬਿਜ਼ਨਸ ਨਹੀਂ ਹੋਣਾ ਚਾਹੀਦਾ। ਉਹ ਜਿਹੜਾ ਆ, ਜੇ ਉਹ ਬ੍ਰੋਕਰ ਆਪਣਾ ਸਿੰਪਲੀ ਬ੍ਰੋਕਰ ਹੈਗਾ ਦੈਨ ਦੈਟਸ ਫਾਈਨ, ਠੀਕ ਹੈ ਨਾ, ਉਹ ਉਹਦੇ 'ਚ ਨਹੀਂ ਹੋਣਾ ਚਾਹੀਦਾ। ਤੇ ਬਲਜਿੰਦਰਪਾਲ ਹੁਣੀ ਪੁੱਛਦੇ ਆ ਕਿ ਊਬਰ ਜਿਹੜੀ ਆ ਇਸ ਜਿਹੜੀ ਊਬਰ ਦਾ ਜੀ ਜਿਹੜਾ ਮਸਲਾ ਚੱਲ ਰਿਹਾ ਹੈਗਾ, ਕਿਉਂਕਿ ਊਬਰ ਦੇ ਵਿੱਚ ਸਿਚੁਏਸ਼ਨ ਜਿਹੜੀ ਆ ਉਹਨਾਂ ਨੇ ਉਹ ਪ੍ਰੋਪ 22 ਜਿਹੜਾ ਹੋ ਗਿਆ ਸੀਗਾ, ਉਹਦੇ ਕਰਕੇ ਜੇ ਮਸਲਾ ਚੱਲ ਰਿਹਾ ਹੈਗਾ ਊਬਰ ਦਾ, ਉਹਦੇ ਤੇ ਵੀ ਅਨਕਨਸਟੀਟਿਊਸ਼ਨਲ ਉਹਨੂੰ ਪ੍ਰੋਪ 22 ਨੂੰ ਕਹਿ ਦਿੱਤਾ ਗਿਆ ਹੈ। ਸੋ ਹੋਪਫੁਲੀ ਆਈ ਡੋਨਟ ਨੋ ਕਿਸ ਪਾਸੇ ਜਾਣਾ, ਪਰ ਊਬਰ ਅਜੇ ਇਸ ਪਾਸੇ ਨਹੀਂ ਹੈਗੀ। ਸਾਡਾ ਵੱਡਾ ਕੰਸਰਨ ਇਸ ਵੇਲੇ ਹੈਗਾ ਆ, ਜਿਹੜਾ ਅਸੀਂ ਅਥਾਰਟੀਜ਼ ਦੇ ਨਾਲ ਟਰਾਈ ਕਰ ਰਹੇ ਹਾਂ ਕਲੈਰੀਫਾਈ ਕਰਨ ਦਾ, ਐਮਾਜ਼ੋਨ ਦਾ, ਕਿਉਂਕਿ ਐਮਾਜ਼ੋਨ ਜਿਹੜੀ ਆ ਐਮਾਜ਼ੋਨ ਦਾ ਬਿਜ਼ਨਸ ਮਾਡਲ ਜਿਹੜਾ ਉਹ ਥੱਲੇ ਆਉਂਦਾ ਆ। ਸੋ ਇਸ ਵੇਲੇ ਉਹਦੀ ਕਲੈਰੀਫਿਕੇਸ਼ਨ ਦੀ ਟਰਾਈ ਚੱਲ ਰਹੀ ਹੈ ਕਿ ਉਹ ਕਿੱਧਰਲੇ ਪਾਸੇ ਨੂੰ ਜਾਣਾ ਹੈਗਾ। ਬਾਕੀ ਆਉਣ ਵਾਲਾ ਸਮਾਂ ਦੇਖਦੇ ਕੀ ਜੀ। ਇਹ ਜਿਹੜੀ ਪ੍ਰੋਪ 22 ਆਈ AB5 ਦੇ ਹਿਸਾਬ ਦੇ ਨਾਲ ਉਤੋਂ ਬਚਣ ਦੇ ਲਈ ਉਹਨਾਂ ਨੇ ਲਿਆਂਦੀ ਸੀਗੀ, ਜਿਹਦੇ ਵਿੱਚੋਂ ਨਿਕਲ ਗਏ ਸੀਗੇ। ਆਪਣੇ ਕਾਲਰ ਜੁੜੇ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਲਵਲੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਮੈਂ ਸਿਰਫ ਇਹ ਪੁੱਛਣਾ ਸੀ ਵੀ ਮੈਂ ਓਨਰ ਆਪਰੇਟਰ ਆ, ਆਪ ਹੀ ਲੋਡ ਚੱਕਣਾ, ਸਾਰਾ ਕੰਮ ਆਪ ਹੀ ਕਰਨਾ, ਮੈਂ ਵੀ AB5 ਦੇ ਅੰਡਰ ਆਵਾਂਗਾ ਜਾਂ ਨਹੀਂ? ਤੁਸੀਂ ਆਪ ਤੁਸੀਂ ਬ੍ਰੋਕਰ ਦੇ ਕੋਲੋਂ ਡਿਫਰੈਂਟ ਕੋਲੋਂ ਚੱਕਦੇ ਆ ਤਾਂ ਤੁਹਾਡੀ ਆਵਾਜ਼ ਘੱਟ ਹੋ ਗਈ ਰਮਨ। ਤੁਸੀਂ ਡਿਫਰੈਂਟ ਬ੍ਰੋਕਰ ਕੋਲੋਂ ਚੱਕਦੇ ਆ ਜਾਂ ਇੱਕ ਕੋਲੋਂ ਚੱਕਦੇ ਆ, ਤੇ ਕੀ ਕਿੰਨਾ ਕੁ ਉਹ ਜਿਹੜਾ ਹੈਗਾ ਪਰਸੈਂਟੇਜ? ਡਿਫਰੈਂਟ ਕੋਲੋਂ ਹੀ ਚੱਕਣੇ ਆ ਭਾਜੀ, ਹਰ ਵਾਰ ਕੋਈ ਨਾ ਕੋਈ ਨਵਾਂ ਬ੍ਰੋਕਰ, ਨਵੀਂ ਕੰਪਨੀ ਹੁੰਦੀ। ਠੀਕ ਹੈ ਜੀ। ਜੀ ਰਮਨ। ਹਾਂਜੀ, ਇਹਨਾਂ ਦੇ ਲਈ ਇਹ AB5 ਦੇ ਜਿਹੜਾ ABC ਟੈਸਟ ਦੇ ਮੁਤਾਬਕ ਜਿਹੜੇ ਆ ਥੋੜ੍ਹੀਆਂ ਹੋਰ ਜਿਹੜੀਆਂ ਸ਼ਰਤਾਂ ਹੈਗੀਆਂ ਉਹ ਵੀ ਦੇਖ ਕੇ ਇੱਕ ਵਾਰੀ ਉਹਨਾਂ ਨੂੰ ਦੇਖ ਲਓ, ਤੇ ਜਿਹੜੀਆਂ ਬਾਕੀ ਤੁਸੀਂ ਆਲਮੋਸਟ ਪੂਰੀਆਂ ਕਰਦੇ ਹੀ ਆ। ਸੋ ਤੁਸੀਂ ਕਿਸੇ ਦੇ ਦੇਖੋ, ਤੁਸੀਂ ਕਿਸੇ ਦੇ ਡਾਇਰੈਕਟ ਕੰਟਰੋਲ 'ਚ ਨਹੀਂ ਹੋਣੇ ਚਾਹੀਦੇ। ਜਿਹੜਾ ਆਪਾਂ ਇੱਕ ਵਾਰੀ ਫਿਰ ਜਿਹੜਾ ABC ਟੈਸਟ ਹੈ ਨਾ, ਤੁਸੀਂ ਖੁਦ ਵੀ ਇਸ ਚੀਜ਼ ਨੂੰ ਸਮਝ ਸਕਦੇ ਆ। ਜਿਹੜਾ ਇਹ ABC ਟੈਸਟ ਹੈਗਾ ਉਹ ਹੈਗਾ ਕਿ ਪਾਰਟ ਏ ਜਿਹੜਾ ਕਹਿੰਦਾ ਹੈਗਾ ਕਿ ਜਿਹੜਾ ਵਰਕਰ ਹੈਗਾ ਉਹ ਫ੍ਰੀ ਹੋਣਾ ਚਾਹੀਦਾ ਹਾਇਰਿੰਗ ਐਂਟੀਟੀ ਦੇ ਕੰਟਰੋਲ ਤੋਂ, ਠੀਕ ਆ। ਬੀ ਜਿਹੜਾ ਆ ਉਹ ਕਹਿੰਦਾ ਆ ਕਿ ਜਿਹੜਾ ਵਰਕਰ ਹੈਗਾ ਉਹ ਤੇ ਜਿਹੜਾ ਹਾਇਰ ਕਰਨ ਵਾਲਾ ਦੋਨੋਂ ਇੱਕੋ ਸੇਮ ਲਾਈਨ ਆਫ ਬਿਜ਼ਨਸ ਨਹੀਂ ਹੋਣੇ ਚਾਹੀਦੇ, ਜਿਵੇਂ ਕਿ ਇੱਕ ਟਰੱਕਿੰਗ ਕੰਪਨੀ ਦੂਜੀ ਕੰਪਨੀ। ਪਾਰਟ ਸੀ ਜਿਹੜਾ ਹੈਗਾ ਆ ਉਹ ਰਿਕੁਆਇਰ ਕਰਦਾ ਕਿ ਜਿਹਨੂੰ ਹਾਇਰ ਕੀਤਾ ਗਿਆ, ਜਿਹੜੀ ਕੰਪਨੀ ਨੂੰ, ਜਿਹੜੀ ਕਹਿ ਲਓ ਵੀ ਇੰਡੀਪੈਂਡੈਂਟ ਕਾਂਟਰੈਕਟਰ ਜਾਂ ਓਨਰ ਆਪਰੇਟਰ ਹੈਗਾ, ਉਹਨੂੰ ਹਾਇਰ ਕੇ ਉਹ ਇੰਡੀਪੈਂਡੈਂਟਲੀ ਇਸਟੈਬਲਿਸ਼ ਟ੍ਰੇਡ ਆਕੂਪੇਸ਼ਨ ਜਾਂ ਬਿਜ਼ਨਸ ਹੋਣਾ ਚਾਹੀਦਾ ਜਿਹੜਾ ਉਹ ਕੰਮ ਕਰ ਰਹੇ ਉਹਦੇ ਵਿੱਚ, ਠੀਕ ਹੈ ਨਾ। ਸੋ ਇੱਥੇ ਮੈਂ ਇੱਕ ਗੱਲ ਕਹਿ ਦਿਆਂ ਕਿ ਇਹ ਜਿਹੜਾ AB5 ਹੈਗਾ, ਇਹਦੇ 'ਚ ਬਰਡਨ ਆਫ ਪ੍ਰੂਫ ਜਿਹੜਾ ਆ ਉਹ ਕੈਰੀਅਰ ਤੇ ਆ, ਟਰੱਕਿੰਗ ਕੰਪਨੀ ਦੇ ਉੱਤੇ ਆ। ਓਨਰ ਜਿਹੜਾ ਆ ਉਹ ਹਾਇਰਿੰਗ ਐਂਟੀਟੀ ਹੈਗਾ। ਇੱਥੇ ਇਹ ਜਿਹੜਾ ਲਾਅ ਹੈਗਾ ਇਹ ਟਰੱਕਿੰਗ ਕੰਪਨੀ ਵਾਸਤੇ ਦਿੱਤਾ ਗਿਆ, ਉਹਨੂੰ ਇੱਕ ਤਰੀਕਾ ਦਿੱਤਾ ਗਿਆ, ABC ਟੈਸਟ ਦਿੱਤਾ ਗਿਆ ਕਿ ਉਹਨੇ ਕਿੱਦਾਂ ਕਰਨਾ ਆ ਕਿ ਇਹ ਮੇਰਾ ਇੰਡੀਪੈਂਡੈਂਟ ਕਾਂਟਰੈਕਟਰ ਆ, EMPLOYEE ਆ। ਸੋ ਓਨਰ ਆਪਰੇਟਰ ਜਿਹੜੇ ਆ ਉਹਨਾਂ ਨੂੰ ਥੋੜਾ ਜਿਹਾ ਇਹ ਸਮਝ ਕੇ ਚੱਲੋ ਵੀ ਇਹ ਟਰੱਕਿੰਗ ਕੰਪਨੀ ਦੇ ਲਈ ਜਿਹੜਾ ਬਣਿਆ ਹੈਗਾ। ਜੀ, ਸੋ ਬਿਲਕੁਲ ਰਮਨ ਜੀ, ਗੱਲ ਇਹ ਆ ਵੀ ਪਹਿਲਾਂ ਵੀ ਆਡਿਟ ਹੁੰਦਾ ਸੀ, ਕਿਉਂਕਿ ਆਡਿਟ ਕਰਨ ਦੇ ਲਈ ਜਿਹੜੇ ਸਟੇਟ ਦੇ EMPLOYEE ਆ ਜਾਂ EDD ਦੇ, ਉਹ ਬੜੇ ਘੱਟ ਆ। ਸੋ 2% ਹੀ ਮੈਂ ਸੋਚਦਾ ਵੀ ਆਡਿਟ ਹੁੰਦੇ ਸੀ ਕੰਪਨੀਆਂ। ਹੁਣ ਕੀ ਹੋਣਾ ਆ ਵੀ ਮੰਨ ਲਓ ਇੱਕ ਕੰਪਨੀ ਆ ਜਿਹਦੇ 20 ਟਰੱਕ, ਆਪਾਂ 25 ਕਹਿ ਲਓ, ਉਹ W2 ਤੇ ਆ, 10 ਟਰੱਕ ਉਹ 1099 ਤੇ ਜਦੋਂ ਉਹ ਇਸ਼ੂ ਕਰ ਗਏ, ਉਹ ਰਾਈਟ ਵੇ ਉਹਨਾਂ ਨੂੰ ਟ੍ਰਿਗਰ ਕਰ ਜਾਣਾ ਵੀ ਇਹ ਕੰਪਨੀ W2 ਵੀ ਇਸ਼ੂ ਕਰ ਰਹੀ ਹੈ, 1099 ਵੀ, ਰਾਈਟ। ਉੱਥੋਂ ਇਹ ਸਾਰਾ ਜਿਹੜਾ ਮਸਲਾ ਸਿੱਧਾ ਕਲੀਅਰ ਹੋਣਾ ਹੈਗਾ। ਨਹੀਂ ਜੀ, ਇਹਦੇ ਨਾਲ ਹਰਜੋਤ ਭਾਜੀ, ਇਹਦੇ ਨਾਲ ਜਿਹੜਾ ਇਸ ਵੇਲੇ ਆ EDD ਦੇ ਨਾਲ ਇਸ ਵੇਲੇ ਜਿਹੜੀ ਆਪਣੀ ਵਰਕਰਸ ਕੰਪ ਇੰਸ਼ੋਰੈਂਸ ਹੈਗੀ ਆ, ਉਹਨੂੰ ਵੀ ਆਥੋਰਾਈਜੇਸ਼ਨ ਦੇ ਦਿੱਤੀ ਆ ਆਡਿਟ ਦੀ।
ਇਨਕਲੂਡਿੰਗ ਜਿਹੜਾ ਸਿਟੀ ਕਲਰਕ ਹੈਗਾ, ਸਿਟੀ ਅਟਰਨੀ ਹੈਗਾ, ਉਹਨੂੰ ਵੀ ਆਥੋਰਾਈਜੇਸ਼ਨ ਹੈਗੀ ਆ। ਸੋ ਇਹ ਸਿਰਫ ਤੇ ਸਿਰਫ EDD ਦਾ ਮਸਲਾ ਨਹੀਂ ਰਹਿ ਗਿਆ, IRS ਵੀ ਵਿੱਚ ਇਨਕਲੂਡ ਹੈਗੀ ਆ। ਸੋ ਮਲਟੀਪਲ ਏਜੰਸੀਜ਼ ਜਿਹੜੀਆਂ ਆ ਇਹਨੂੰ ਜਿਹੜੀਆਂ ਇੱਥੇ ਲਾਗੂ ਕਰਨ ਦੇ ਉੱਤੇ ਜੁਟਣਗੀਆਂ, ਕੱਲੀ EDD ਨਹੀਂ ਰਹਿ ਗਈ ਹੁਣ, ਕਿਉਂਕਿ ਹੁਣ EDD ਨੂੰ ਉਹਨਾਂ ਨੇ ਕਾਫੀ ਹੋਰ ਡਿਪਾਰਟਮੈਂਟਸ ਵੀ ਹੈਲਪ ਕਰਨ ਨੂੰ ਨਾਲ ਦੇ ਦਿੱਤੇ ਆ। ਸੋ ਇਹ ਜਿਹੜਾ ਟਾਈਮ ਹੈਗਾ, ਸਾਨੂੰ ਮੈਜੋਰਟੀ ਕਾਲ ਜਿਹੜੀਆਂ ਆ ਪਲੀਜ਼ ਤੁਸੀਂ ਆਉਂਦੀਆਂ ਹੈਗੀਆਂ ਜਿਹੜੀਆਂ, ਉਹ ਇਹ ਆਉਂਦੀਆਂ ਕਿ ਸਾਨੂੰ ਇਹਦਾ ਕਾਟ ਦੱਸੋ ਜੀ, ਆ ਇਹਦਾ ਤਰੀਕਾ ਦੱਸੋ ਵੀ ਕਿਵੇਂ ਇਹਦੇ ਤੋਂ ਨਿਕਲਣਾ। ਸੋ ਪਲੀਜ਼ ਯਾਰ ਇਹ ਮਤਲਬ ਚੀਜ਼ ਜਿਹੜੀ ਹੈ ਇਸ ਚੀਜ਼ ਨੂੰ ਥੋੜਾ ਜਿਹਾ ਘਟਾਓ। ਜੇ ਆਪਣੇ ਕੰਮ ਨੂੰ ਤੁਸੀਂ ਥੋੜਾ ਜਿਹਾ ਢੰਗ ਨਾਲ ਕਰ ਸਕਦੇ ਆ, ਤਰੀਕੇ ਨਾਲ ਕਰ ਸਕਦੇ ਆ, ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ, ਸਾਰਿਆਂ ਲਈ ਜੇ ਥੋੜੀ ਲਾਈਫ ਸੌਖੀ ਹੋ ਸਕਦੀ, ਵਧੀਆ ਹੋ ਸਕਦੀ, ਉਧਰਲੇ ਪਾਸੇ ਚਲੋ। ਕਾਟ, ਲੂਪ ਹੋਲ ਹਰ ਵੇਲੇ ਉਧਰਲੇ ਪਾਸੇ ਨੂੰ ਨਹੀਂ ਚੱਲੇ। ਲੂਪ ਹੋਲ ਤਾਂ ਚਲੋ ਜੇ ਕਹਿੰਦਾ ਕੋਈ ਲੂਪ ਹੋਲ ਤਾਂ ਉਹ ਤਾਂ ਫਿਰ ਸੌਖਾ ਹੀ ਆ। ਜਿਹੜੀਆਂ ਐਗਜ਼ੈਂਪਸ਼ਨਸ ਲੈਣ ਦੇ ਲਈ ਮਲਟੀਪਲ ਬ੍ਰੋਕਰ ਦੇ ਨਾਲ ਕੰਮ ਕਰ ਲਓ, ਉਹ ਸਾਰੀਆਂ ਚੀਜ਼ਾਂ ਕਰ ਲਓ, ਤਾਂ ਤੁਸੀਂ ਆਟੋਮੈਟਿਕਲੀ ਇਹਦੇ ਤੋਂ ਐਗਜ਼ੈਂਪਟ ਹੋ ਜਾਓਗੇ। ਤੁਹਾਡੇ ਤੇ ਜਿਹੜਾ ਇਫੈਕਟ ਨਹੀਂ ਕਰੂਗਾ। ਜੇ ਇੱਕ ਸਵਾਲ ਪੁੱਛਿਆ ਵੀ ਇੰਪਲੀਮੈਂਟ ਕਦੋਂ ਹੋਣਾ ਆ, ਕਿਉਂਕਿ ਹੁਣ ਸੁਪਰੀਮ ਕੋਰਟ ਨੇ ਇਸ ਦੀ ਸੁਣਵਾਈ ਲੈਣ ਤੋਂ ਨਾ ਕਰ ਦਿੱਤੀ। ਇੰਜੰਕਸ਼ਨ ਇਸ ਦੇ ਉੱਤੇ ਜਿਹੜਾ ਲੱਗਾ ਸੀਗਾ AB5 ਤੇ ਉਹ ਹਟ ਗਿਆ। ਸੋ ਜੂਨ 30 ਦੀ 2022 ਜਿਹੜਾ ਦਿਨ ਲੰਘ ਚੁੱਕੇ ਆ, ਉਦੋਂ ਤੋਂ AB5 ਹੁਣ ਇਫੈਕਟ ਦੇ ਵਿੱਚ ਆਲਰੇਡੀ ਆ ਚੁੱਕਾ ਹੈਗਾ ਆ। ਅਨਲੈਸ ਕਿਸੇ ਹੋਰ ਅਦਾਲਤ ਦੇ ਵਿੱਚ ਜੇ ਕੋਈ ਜਾਂਦਾ ਆ, ਕੈਲੀਫੋਰਨੀਆ ਦੀ ਸੁਪਰੀਮ ਕੋਰਟ ਵੀ ਹੁੰਦੀ ਆ, ਜੇ ਉਹਦੇ ਵਿੱਚ ਜਾ ਕੇ ਇਸ ਦੇ ਉੱਤੇ ਸੁਣਵਾਈ ਹੁੰਦੀ ਹੈ ਜਾਂ ਕੋਈ ਚੈਲੰਜ ਕਰਦੇ ਆ, ਤਾਂ ਫਿਰ ਜਿਹੜਾ ਅੱਗੇ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਪਰ ਹਾਲ ਦੀ ਘੜੀ AB5 ਜਿਹੜਾ ਆ ਉਹ ਇੰਪਲੀਮੈਂਟ ਹੋ ਚੁੱਕਾ ਹੈ, ਉਹ ਲਾਗੂ ਹੋ ਚੁੱਕਾ ਆ। ਰਮਨ ਜੀ ਇੱਕ ਚੀਜ਼ ਜਿਹੜੀ ਜ਼ਰੂਰ ਦੱਸਿਓ, ਬਹੁਤ ਸਾਰੇ ਹੁਣ ਜਿਹੜੇ ਲੋਕ ਆ, ਓਨਰ ਓਪਰੇਟਰ ਆ, ਜਿਹੜੇ ਕਿਸੇ ਦੇ ਨਾਲ ਕੰਮ ਕਰ ਰਹੇ ਆ, ਉਹ ਉਹਨਾਂ ਦੇ ਹੀ ਸਾਈਨ ਦੇ ਉੱਤੇ ਜਿੱਦਾਂ ਉਹ ਚੱਲਦੇ ਆ। ਸੋ ਉਹ ਤਾਂ ਫਿਰ ਐਜ਼ ਏ EMPLOYEE ਹੀ ਫਿਰ ਹੁਣ ਗਿਣੇ ਜਾਣਗੇ ਇਸ ਰੀਕਲਾਸੀਫਿਕੇਸ਼ਨ ਤੋਂ ਬਾਅਦ 'ਚ। ਜੀ ਬਿਲਕੁਲ, ਉਹ ਜਿਹੜੀਆਂ ਦੋਨੋਂ ਚੀਜ਼ ਉਹ ਪਹਿਲੀ ਵਾਲੀ ਚੀਜ਼ ਦੇ ਵਿੱਚ ਹੀ ਇਹ ਪ੍ਰੋਂਗ ਦੇ ਵਿੱਚ ਹੀ ਆ ਜਾਂਦੇ ਆ ਕਿ ਉਹ ਸੈਟਿਸਫਾਈ ਨਹੀਂ ਕਰਦੇ ਇਹ ਪ੍ਰੋਂਗ ਨੂੰ, ਕਿਉਂਕਿ ਉਹ ਡਾਇਰੈਕਟ ਕੰਟਰੋਲ ਦੇ ਵਿੱਚ ਹੈਗੇ ਆ। ਜੇ ਉਹ ਕਿਸੇ ਦੇ ਸਾਈਨ ਲਾਉਂਦੇ ਆ, ਸਿੰਪਲੀ ਉਹ ਉਹਨਾਂ ਦੇ ਕੰਟਰੋਲ 'ਚ ਹੈਗੇ ਆ, ਉਹ ਦੂਜੇ ਕਿਸੇ ਲੋੜ ਨਹੀਂ ਚੱਕ ਸਕਦੇ, ਹੋਰ ਕੁਛ ਨਹੀਂ ਕਰ ਸਕਦੇ। ਪਰ ਜਿਹੜੀਆਂ ਹੋਰ ਚੀਜ਼ਾਂ ਹੈਗੀਆਂ, ਜੇ ਤੁਸੀਂ ਟ੍ਰੇਲਰ ਰੀਲੀਜ਼ ਕੀਤਾ ਹੋਇਆ, ਕਿਸੇ ਕੰਪਨੀ ਨੇ ਤੁਹਾਨੂੰ ਟ੍ਰੇਲਰ ਰੀਲੀਜ਼ ਕੀਤਾ, ਤੁਸੀਂ ਉਹਨਾਂ ਦੇ ਹੀ ਲੋਡ ਚੱਕ ਸਕਦੇ ਆ, ਉਹ ਵੀ ਪ੍ਰੋਂਗ ਇਹਦੇ ਵਿੱਚ ਜਿਹੜਾ ਆਉਂਦਾ ਆ। ਜੇ ਤੁਸੀਂ ਬਹੁਤ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਉਹਨਾਂ ਦੀਆਂ ਉਹ ਹੈਗੀਆਂ ਕਿ ਤੁਸੀਂ ਆਪਣਾ ਟਰੱਕ ਲੀਜ਼ ਟੂ ਓਨ ਕੀਤੇ ਹੋਏ ਆ, ਵੀ ਸਾਡਾ ਟਰੱਕ ਲੈ ਲਓ, ਤੁਸੀਂ ਪੇਮੈਂਟਾਂ ਕੈਰੀ ਕਰ ਲਓ ਜਾਂ ਵਟਐਵਰ, ਉੱਦਾਂ ਦੇ ਜਿਹੜੇ ਸੈਟਅਪ ਕੀਤੇ ਹੋਏ ਆ, ਉਹ ਵੀ ਜਿਹੜਾ ਆ ਪ੍ਰੋਂਗ ਇਹਦੇ ਵਿੱਚ ਆ ਜਾਂਦਾ ਆ। ਹੁੱਕ ਐਂਡ ਡਰੋਪ ਜਿਹੜਾ ਹੈਗਾ ਆ, ਜੇ ਤੁਸੀਂ ਕਿਸੇ ਇੱਕੋ ਕੰਪਨੀ ਦੇ ਹੁੱਕ ਐਂਡ ਡਰੋਪ ਕਰਦੇ ਹੈਗੇ, ਉਹ ਵੀ ਪ੍ਰੋਂਗ ਇਹ 'ਚ ਆ ਜਾਂਦਾ ਹੈਗਾ। ਸੋ ਇਹ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਹੈਗੀਆਂ। ਔਰ ਇੱਕ ਹੋਰ ਵੀ ਗੱਲ ਜਿਹੜੀ ਹੈਗੀ ਆ ਕਿ ਸਾਡੇ ਕੋਲ ਇਹਦਾ ਕੋਈ ਅਜੇ ਤੱਕ ਮੇਜਰਮੈਂਟ ਨਹੀਂ ਹੈਗੀ ਕਿ ਜੇ ਓਨਰ ਆਪਰੇਟਰ ਨੂੰ ਤੁਸੀਂ ਐਜ਼ ਅ EMPLOYEE ਬਣਾਉਣਾ ਹੈਗਾ, ਜੇ ਤੁਹਾਡਾ ਮੰਨ ਲਓ ਹੁੱਕ ਐਂਡ ਡਰੋਪ ਕਰਦਾ ਹੈਗੇ ਆ, ਤੇ ਉਹਨੂੰ ਤੁਸੀਂ EMPLOYEE ਐਜ਼ ਅ EMPLOYEE ਰੱਖਣਾ ਹੈਗਾ, ਤੇ ਉਹਦੀ ਕਿਸ ਤਰ੍ਹਾਂ ਜਿਹੜੀ ਹੈ ਵੇਜਸ ਤੈਅ ਕਰਨੀ ਹੈ, ਕਿਸ ਤਰ੍ਹਾਂ ਉਹਦਾ ਸਾਰਾ ਕੁਝ ਤੈਅ ਕਰਨਾ, ਉਹ ਸਾਡੇ ਕੋਲ ਅਜੇ ਡਿਟੇਲ ਨਹੀਂ ਹੈਗੀ। ਕਿਉਂਕਿ ਉਹ ਅਜੇ ਆਉਣ ਵਾਲਾ ਸਮਾਂ ਜਿਹੜਾ ਹੈਗਾ, ਉਹ ਜਿਹੜੇ CPAs ਹੈਗੇ ਆ, ਹੋਰ ਜਿਹੜੀਆਂ ਏਜੰਸੀਜ਼ ਹੈਗੀਆਂ, ਉੱਥੋਂ ਤੈਅ ਹੋਣਾ ਵੀ ਉਹ ਕਿਸ ਤਰ੍ਹਾਂ ਹੁੰਦਾ ਹੈ, ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਜੱਜ ਕਰਦੇ ਆ ਕਿ ਕਿਸ ਤਰ੍ਹਾਂ ਉਹਨੂੰ ਮਨੀ ਦੇਣੀ ਹੈਗੀ, ਕਿਉਂਕਿ ਉਹਦੇ ਖਰਚੇ ਇਨਵੋਲਵ ਹੈਗੇ ਆ ਜੇ ਉਹ ਇਕੱਲਾ ਟਰੱਕ ਓਨ ਕਰਦਾ ਹੈ। ਜੀ ਇੱਥੇ ਤਾਂ ਰਮਨ ਜੀ ਆਪਣੇ ਡਰਾਈਵਰ ਨੂੰ, EMPLOYER ਨੂੰ W2 ਦੀ ਥਾਂ ਤੇ 1099 ਓਨਰ ਓਪਰੇਟਰ ਵਾਂਗੂ ਟਰੀਟ ਕਰਦੇ। ਓਨਰ ਓਪਰੇਟਰ ਨੂੰ ਤਾਂ ਇਹਨਾਂ ਨੇ EMPLOYEE ਵਾਂਗੂ ਕਿੱਥੇ ਟਰੀਟ ਜਿਹੜਾ ਉਹ ਹੋਣਾ, ਇਹ ਕਾਫੀ ਮਸਲਾ ਆ। ਹੁਣ ਜਿੱਦਾਂ ਇੱਕ ਸਵਾਲ ਸੀਗਾ ਜਿਹੜੇ ਆਪਣੇ ਕਾਲਰ ਦਾ ਪਹਿਲੋਂ, ਵੀ ਮੈਂ ਮਲਟੀਪਲ ਬ੍ਰੋਕਰਾਂ ਤੋਂ ਚੱਕਦਾ ਆ, ਉਹਦੇ ਵਿੱਚ ਵੀ ਫਿਰ ਇਹ ਵੀ ਆ ਜਾਂਦਾ ਵੀ ਕਿਤੇ ਡਬਲ ਬ੍ਰੋਕਰੇਜ ਵਾਲਾ ਜਿਹੜਾ ਕਰ ਰਿਹਾ ਆ, ਉਹ ਤਾਂ ਫਿਰ ਉਹ ਟਰੱਕਿੰਗ ਕੰਪਨੀ ਤੋਂ ਟਰੱਕਿੰਗ ਕੰਪਨੀ ਨੂੰ ਲੈ ਰਿਹਾ ਆ। ਕੀ ਫਿਰ ਉਹ ਅਜਿਹੇ ਮਾਮਲੇ ਦੇ ਵਿੱਚ ਮੰਨ ਲਓ ਮਲਟੀਪਲ ਟਰੱਕਿੰਗ ਕੰਪਨੀਆਂ ਦੇ ਨਾਲ ਵੀ ਕਰ ਰਿਹਾ, ਫਿਰ ਸੇਮ ਲਾਈਨ ਆਫ ਬਿਜ਼ਨਸ ਦੇ ਕਰਕੇ ਕੀ ਉਹ AB5 ਦੇ ਅੰਦਰ ਫਿਰ ਵੀ ਆ ਜਾਊਗਾ? ਇਹ ਸਵਾਲ ਜਿਹੜਾ ਸੀਗਾ ਬਹੁਤ ਵਾਰੀ ਮੇਰੇ ਵੱਲੋਂ ਉੱਥੇ ਪੁੱਟ ਕੀਤਾ ਗਿਆ ਸੀਗਾ ਸੈਕਰਾਮੈਂਟੋ 'ਚ ਕਿ ਮਲਟੀਪਲ ਕੰਪਨੀਜ਼ ਦੇ ਨਾਲ ਕੰਮ ਕਰ ਰਿਹਾ ਹੈਗਾ ਬੰਦਾ, ਤੇ ਮਲਟੀਪਲ ਕੰਪਨੀਜ਼ ਦੇ ਵਿੱਚੋਂ ਤੁਸੀਂ ਕਿਹੜੀ ਕੰਪਨੀ ਨੂੰ ਕਹੋਗੇ ਕਿ ਉਸ ਕੰਪਨੀ ਦਾ EMPLOYEE ਹੈਗਾ, ਜੇ ਉਹ ਡਿਫਰੈਂਟ ਕੰਪਨੀਆਂ ਨਾਲ ਕੰਮ ਕਰ ਰਿਹਾ ਹੈਗਾ, ਡਿਫਰੈਂਟ ਏਰੀਏ ਦੇ ਵਿੱਚ ਹੈ। ਸੋ ਉਹਦੇ ਤੇ ਅਜੇ ਕੋਈ ਕਲੈਰਿਟੀ ਨਹੀਂ ਮਿਲੀ ਮੈਨੂੰ ਇਸ ਕੁਐਸਚਨ ਦੇ ਉੱਤੇ ਵੀ ਕਿ ਉਹ ਕਿਸ ਤਰ੍ਹਾਂ ਉਹਨੂੰ ਲਿਆ ਜਾਏਗਾ।
ਡੈਫੀਨਿਟਲੀ ਜੇ ਮਲਟੀਪਲ ਬ੍ਰੋਕਰਸ ਨਾਲ ਕੰਮ ਕਰਦਾ ਜਾਂ ਸਿੰਗਲ ਬ੍ਰੋਕਰ ਨਾਲ ਵੀ ਕੰਮ ਕਰਦਾ ਹੈ ਤੇ ਐਨੀਵੇ ਉਹਦਾ ਮੇਕ ਸ਼ੋਰ ਕਰਨਾ ਕਿ ਜਿਹੜੀ ਬ੍ਰੋਕਰੇਜ ਹੈਗੀ ਆ ਉਹ ਰੀਅਲ ਬ੍ਰੋਕਰੇਜ ਹੈਗੀ ਆ। ਉਹ ਇਹ ਨਹੀਂ ਗਾ ਕਿ ਕਿਸੇ ਟਰੱਕਿੰਗ ਕੰਪਨੀ ਨੇ ਆਪਣੀ ਬ੍ਰੋਕਰੇਜ ਖੋਲੀ ਆ ਤੇ ਆਪਣੀ ਟਰੱਕਿੰਗ ਕੰਪਨੀ ਦੀ ਲੋਡ ਲੈ ਕੇ ਮੁੜ ਕੇ ਆਪਣੀ ਬ੍ਰੋਕਰੇਜ ਚ ਪਾ ਕੇ, ਜਿਹੜਾ ਕਿ ਯੂਜ਼ਲੀ ਆਪਣੇ ਸਾਰੇ ਕਰਦੇ ਹੈਗੇ ਆ, ਉਹਦੇ ਚ ਬ੍ਰੋਕਰੇਜ ਪਾ ਕੇ ਤੁਹਾਨੂੰ ਦਿੱਤਾ ਜਾ ਰਿਹਾ। ਸੋ ਉਹ ਵੀ ਜਿਹੜੀ ਚੀਜ਼ ਆ ਉਹ ਫਿਰ ਅਗੇਨ ਜਿਹੜੀ ਇਹ ਪ੍ਰੋਬਲਮ ਆ, ਮੈਂ ਇਹ ਗੱਲ ਦੱਸ ਦਿਆਂ, ਜੇ ਕੋਈ ਟਰੱਕਿੰਗ ਕੰਪਨੀ ਆਪਣੀ ਬ੍ਰੋਕਰੇਜ ਦੇ ਵਿੱਚ ਲੋਡ ਪਾ ਕੇ ਤੇ ਤੁਹਾਨੂੰ ਬ੍ਰੋਕਰੇਜ ਤੋਂ ਲੋਡ ਦੇ ਰਹੀ ਆ, ਤੁਸੀਂ ਕੰਮ ਕਰ ਰਹੇ ਆ, ਉਹਦੇ ਚ ਤੁਹਾਡੀ ਪ੍ਰੋਬਲਮ ਘੱਟ ਆ, ਉਸ ਟਰੱਕਿੰਗ ਕੰਪਨੀ ਦੀ ਪ੍ਰੋਬਲਮ ਆ। ਉਹਨੇ ਡਿਸਾਈਡ ਕੀਤਾ ਕਿ ਤੁਹਾਨੂੰ ਏਦਾਂ ਉਹਨੇ ਲੋਡ ਦੇਣਾ ਆ, ਤੁਸੀਂ ਲੋਡ ਲੈ ਰਹੇ ਆ, ਤੁਸੀਂ ਕੰਮ ਕਰ ਰਹੇ। ਪਰ ਜਿਹੜੀ ਟਰੱਕਿੰਗ ਕੰਪਨੀ ਆ, ਬਰਡਨ ਆਫ ਪ੍ਰੂਫ ਜਿਹੜਾ ਉਹ ਟਰੱਕਿੰਗ ਕੰਪਨੀ ਦਾ ਨਾ ਕਿ ਤੁਹਾਡਾ ਆ। ਸੋ ਇਹ ਚੀਜ਼ ਨੂੰ ਧਿਆਨ ਦਿਓ। ਜੈ ਸਿੱਧੂ ਹੁਣਾਂ ਦਾ ਸਵਾਲ ਹੈ ਕਿ ਲਿਮਿਟ ਕੋਈ ਨਹੀਂ ਹੈਗੀ ਕਿੰਨੇ ਬ੍ਰੋਕਰਾਂ ਨਾਲ ਕੰਮ ਕਰਨਾ ਹੈਗਾ। ਹਰਭੁਪਿੰਦਰ ਹੁਣਾਂ ਦਾ ਸਵਾਲ ਹੈਗਾ ਕਿ ਇਹ ਇਕੱਲਾ AV5 ਕੈਲੀਫੋਰਨੀਆ 'ਚ ਹੀ ਆ। ਹਾਲ ਦੀ ਘੜੀ ਜੀ ਕੈਲੀਫੋਰਨੀਆ ਤੇ ਸਟੇਟ ਆਫ ਵਾਸ਼ਿੰਗਟਨ ਜਿਹੜੀ ਆ ਉਹ ਦੋਨੋਂ ਲੱਗੀਆਂ ਹੋਈਆਂ ਇੱਥੇ। ਔਰਗਨ ਨੇ ਵੀ ਇਹਨੂੰ ਅਡਾਪਟ ਕਰਨਾ ਆ। ਨਿਊ ਜਰਸੀ, ਨਿਊਯਾਰਕ ਤੇ ਮੈਸੇਚਿਉਸੇਟਸ, ਇਹ ਸਾਰੀਆਂ ਸਟੇਟ ਜਿਹੜੀਆਂ 6 ਸਟੇਟਾਂ ਹੈਗੀਆਂ, ਇਹਨਾਂ ਸਾਰੀਆਂ ਸਟੇਟਸ ਨੇ ਇਹ AV5 ਨੂੰ ਅਲਟੀਮੇਟਲੀ ਲਾਗੂ ਕਰਨਾ। ਜੀ, ਆਪਣੇ ਨਾਲ ਅਗਲੇ ਕਾਲਰ ਨੇ ਬਰਿੰਦਰ ਸੋਤੇ। ਜੇ ਤੁਹਾਡਾ ਵੀ ਕੋਈ ਸਵਾਲ ਆ, ਤੁਸੀਂ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200। ਬਰਿੰਦਰ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਪਤਾ ਕਰਨਾ ਸੀ ਜਿਹੜਾ ਹੈਗਾ ਇਹ ਕੋਲੋਰਾਡੋ ਵਾਸਤੇ ਵੀ ਹੈਗਾ ਜਾਂ ਓਨਲੀ ਕੈਲੀਫੋਰਨੀਆ ਵਾਸਤੇ? ਜੀ, ਕੋਲੋਰਾਡੋ ਚ ਨਹੀਂ ਅਜੇ ਹੈ ਹੈਗਾ ਜੀ, ਪਰ ਜੇ ਤੁਸੀਂ ਕੋਲੋਰਾਡੋ ਤੋਂ ਕੈਲੀਫੋਰਨੀਆ ਆਉਣੇ ਆ ਤਾਂ ਅਲਟੀਮੇਟਲੀ ਤੁਹਾਨੂੰ ਕਿਤੇ ਨਾ ਕਿਤੇ ਇਹਨੇ ਹਿੱਟ ਕਰ ਜਾਣਾ ਹੈ, ਕਿਉਂਕਿ ਕੈਲੀਫੋਰਨੀਆ ਵਾਲਿਆਂ ਨੇ ਕੀਤਾ ਹੈ ਕਿ ਜੇ ਤੁਸੀਂ ਕੈਲੀਫੋਰਨੀਆ ਦੇ ਡਾਕ ਤੋਂ ਲੋਡ ਚੱਕਦੇ ਹੈਗੇ ਆ, ਡਾਕ ਤੇ ਲੋਡ ਲਾਉਣੇ ਹੈਗੇ ਆ, ਤੇ ਤੁਹਾਨੂੰ ਕੈਲੀਫੋਰਨੀਆ ਹਾਊਸ ਦੇ ਨਾਲ ਤੁਹਾਨੂੰ ਜਿਹੜਾ ਆ ਉਹ ਕੰਮ ਕਰਨਾ ਪੈਣਾ ਹੈ। ਜੀ, ਸੋ ਬਿਲਕੁਲ ਹਜੇ ਕੈਲੀਫੋਰਨੀਆ 'ਚ ਆ, ਪਰ ਹੋਰ ਸਟੇਟਾਂ 'ਚ ਵੀ, ਵਾਸ਼ਿੰਗਟਨ 'ਚ ਵੀ, ਜਿਸ ਤਰ੍ਹਾਂ ਰਮਨ ਹੁਣੀ ਦੱਸਿਆ, ਹੁਣ ਸੈਂਟਰ ਦੇ ਵਿੱਚ ਤੁਹਾਨੂੰ ਪਤਾ ਵੀ ਡੈਮੋਕ੍ਰੇਟਿਕ ਸਰਕਾਰ ਆ। ਸੋ ਅਲਟੀਮੇਟਲੀ ਇਹ ਸਾਰੀਆਂ ਸਟੇਟਾਂ 'ਚ ਪਹੁੰਚੇ ਜਾਣਾ। ਤੇ ਕੈਲੀਫੋਰਨੀਆ 'ਚ ਆਲਰੇਡੀ ਲਾ ਹੈਗਾ ਵੀ ਤੁਸੀਂ ਕਿੰਨੀ ਕੁ ਵਾਰੀ ਜੇ ਆਊਟ ਆਫ ਸਟੇਟ 'ਚ ਤੁਹਾਡੀ ਟਰੱਕਿੰਗ ਕੰਪਨੀ ਆ, ਕਿੰਨੀ ਕੁ ਵਾਰੀ ਕੈਲੀਫੋਰਨੀਆ 'ਚ ਐਂਟਰ ਕਰ ਸਕਦੇ ਆ। ਇਹ ਨਹੀਂ ਵੀ ਤੁਸੀਂ ਜੇ ਸਾਲ ਦੇ ਵਿੱਚ 11 ਮਹੀਨੇ ਐਂਟਰ ਕਰ ਸਕਦੇ, ਕੁਛ ਬਹੁਤ ਛੋਟਾ ਪਰਸੈਂਟੇਜ ਹੈਗਾ। ਸੋ ਇਹ ਇੱਕ ਤਰ੍ਹਾਂ ਨਾਲ ਜੋ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਲੋਕ ਆ, ਉਹ ਕਹਿੰਦੇ ਵੀ ਕੈਟਾਸਟ੍ਰੋਫਿਕ ਹੈਗਾ, ਬਹੁਤ ਵੱਡਾ ਇਹ ਰੂਲ ਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਟਰੱਕਰਸ ਨੂੰ ਅਫੈਕਟ ਕਰੂਗਾ। ਜੀ ਰਮਨ ਜੀ, ਬਿਲਕੁਲ ਜਿਹੜਾ ਰੂਲ ਹੈਗਾ ਕਾਫੀ। ਦੇਖੋ ਅਸੀਂ ਕੀ ਕਰਦੇ ਹੈਗੇ ਕਿ ਅਸੀਂ ਆਪਣਾ ਬਿਜ਼ਨਸ ਮਾਡਲ ਚੇਂਜ ਨਹੀਂ ਕਰਦੇ, ਲੇਕਿਨ ਅਸੀਂ ਕਾਨੂੰਨ ਤੋੜਨ ਦੇ ਵਿੱਚ ਰੈਡੀ ਹੋ ਜਾਂਦੇ ਹਾਂ। ਸਾਨੂੰ ਸਾਡੇ ਬਿਜ਼ਨਸ ਮਾਡਲ ਚੇਂਜ ਕਰਨ ਦੀ ਲੋੜ ਆ। ਦੇਖੋ ਤੁਸੀਂ ਇਸ ਚੀਜ਼ ਤੋਂ ਦੇਖੋ ਕਿ ਜਿੱਦਾਂ ਹੀ ਇਹ ਲਾਅ ਸਾਈਨ ਹੋਇਆ ਦਸੰਬਰ 19 ਦੇ ਵਿੱਚ, ਜਨਵਰੀ 1 ਨੂੰ, ਉੱਦਾਂ ਹੀ ਜਿੰਨੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਉਹਨਾਂ ਨੇ ਰਾਈਟ ਵੇ ਇੰਪਲੀਮੈਂਟ ਕਰਤਾ। ਉਹਨਾਂ ਨੇ, ਹਾਲਾਂਕਿ ਸਟੇ ਮਿਲ ਗਈ ਸੀ ਟਰੱਕਿੰਗ ਨੂੰ, ਹਾਲਾਂਕਿ ਟਰੱਕਿੰਗ ਦੇ ਉੱਤੇ ਲਾਗੂ ਨਹੀਂ ਜੀ ਹੋਣਾ, ਪਰ ਉਹਨਾਂ ਕੰਪਨੀਆਂ ਨੇ ਰਾਈਟ ਵੇ ਕੈਲੀਫੋਰਨੀਆ ਦੇ ਓਨਰ ਆਪਰੇਟਰ ਹਾਇਰ ਕਰਨੇ ਬੰਦ ਕਰਤੇ, ਜਿਹੜੇ ਹੁੱਕ ਐਂਡ ਆਫ ਇਹ ਉਹ ਸਾਰਾ ਕੁਝ। ਉਹਨਾਂ ਨੇ ਸਿਰਫ ਤੇ ਸਿਰਫ ਇੰਪਲੋਈ ਹਾਇਰ ਕਰਨੇ ਸ਼ੁਰੂ ਕੀਤੇ। ਸੋ ਇੱਕ ਚੀਜ਼ ਜਿਹੜੀ ਆ ਉਹ ਤੁਸੀਂ ਰਾਈਟ ਵੇ ਸਮਝੋ ਕਿ ਜੇ ਕੋਈ ਚੀਜ਼ ਹੁੰਦੀ ਆ ਉਹਨੂੰ ਇੰਪਲੀਮੈਂਟ ਹੋਣ ਨੂੰ, ਹੁਣ ਕਈਆਂ ਦੀ ਇਹ ਵੀ ਕਾਲ ਆਉਂਦੀ ਆ ਕਿ ਭਾਜੀ ਇਹ ਲਾਗੂ ਹੋਣਾ, ਇਹ 'ਚ ਕਿੰਨਾ ਟਾਈਮ, ਇਹ 'ਚ ਘੱਟੋ ਘੱਟ ਥੋੜਾ ਟਾਈਮ ਤਾਂ ਮਿਲਣਾ ਚਾਹੀਦਾ। ਮੈਂ ਕਿਹਾ ਜੀ ਟਾਈਮ ਤਾਂ 2.5 ਸਾਲ ਦਾ ਮਿਲਿਆ ਆਪਾਂ ਨੂੰ, ਮਤਲਬ ਕਿ 2.5 ਸਾਲ ਹੋ ਗਏ ਆਪਾਂ ਨੂੰ, ਤਾਂ ਮਤਲਬ ਹੋਲਡ ਦੇ ਸੀਗਾ 2.5 ਸਾਲ ਹੋ ਗਏ। ਸੋ ਹੁਣ ਆਪਾਂ ਜੇ ਅਜੇ ਵੀ ਹੋਰ ਟਾਈਮ ਲੱਭਦੇ ਆ ਤਾਂ ਫਿਰ ਆਈ ਡੋਂਟ ਥਿੰਕ ਸੋ, ਜਿੰਨਾ ਮਰਜ਼ੀ ਟਾਈਮ ਦੇ ਦਿਓ ਪਰ ਉਹ ਸੁਧਰਨਾ ਨਹੀਂ ਗਾ। ਜੀ ਜੀ, ਆਪਣੇ ਅਗਲੇ ਕਾਲਰ ਨੇ ਰਤਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਤੇ ਹੈ ਜੀ, ਜਿੱਦਾਂ ਆਪਣਾ ਟਰੱਕ ਹੈ, ਤੁਹਾਡੀ ਆਪਣੀ ਕੰਪਨੀ ਹੈ ਨਾ ਜੀ, ਤੁਸੀਂ ਆਪੇ ਤੁਸੀਂ ਓਨਰ ਆ ਤੇ ਆਪੇ ਤੁਸੀਂ ਡਰਾਈਵਰ ਆ ਨਾ ਜੀ। ਜਿੱਦਾਂ ਤੁਸੀਂ W2 ਤਾਂ ਤੁਸੀਂ ਆਪਣੇ ਆਪ ਨੂੰ ਕੱਢਦੇ ਆ, ਕਿ ਵਰਕਸ ਕੌਮ ਵੀ ਲੈਣਾ ਉਹਨਾਂ ਜ਼ਰੂਰੀ ਆ, ਕਿ ਜਿਹੜਾ ਤੁਸੀਂ ਹੋਰ ਡਰਾਈਵਰ ਰੱਖਣਾ ਆ ਉਹਦੇ ਲਈ ਜ਼ਰੂਰੀ ਆ ਵਰਕਸ ਕੌਮ, ਕਿ ਆਪਣੇ ਆਪ ਨੂੰ ਵੀ ਜ਼ਰੂਰੀ ਹੈ? ਤੁਸੀਂ ਆਪਣੇ ਆਪ ਨੂੰ ਐਕਸਕਲੂਡ ਕਰ ਸਕਦੇ, ਪਰ ਜੇ ਤੁਸੀਂ W2 ਆ, ਵਰਕਸ ਕੌਮ ਜ਼ਰੂਰੀ ਆ। ਚਾਹੇ ਮੈਂ ਆਪ ਹੀ ਓਨਰ ਆ ਤਾਂ ਆਪ ਹੀ ਡਰਾਈਵਰ ਆ। ਜੀ ਜੀ, ਦੇਖੋ ਜੀ ਇੱਕ ਮਤਲਬ ਜ਼ਰੂਰੀ ਆ। ਪ੍ਰਜੋਤ ਜੀ, ਇੱਕ ਚੀਜ਼ ਮੈਂ ਇੱਥੇ ਕਲੀਅਰ ਕਰਦੇ ਹਾਂ ਭਾਜੀ, ਉਹਨਾਂ ਦਾ ਸਵਾਲ ਜਿਹੜਾ ਹੈ ਨਾ ਬੜਾ ਵਧੀਆ ਹੈਗਾ, ਕਿਉਂਕਿ ਜਿੰਨੀ ਵੀ ਸਾਡੀਆਂ ਇਸ ਵੇਲੇ ਟਰੱਕਿੰਗ ਕੰਪਨੀ ਓਨਰ ਆਪਰੇਟਰ ਹੈਗੇ ਆ, ਉਹਨਾਂ ਸਾਰਿਆਂ ਨੇ ਪਿਛਲੇ 2 ਸਾਲਾਂ ਦੇ ਵਿੱਚ AV5 ਦੇ ਡਰ ਤੋਂ ਕਾਰਪੋਰੇਸ਼ਨ LLC ਬਣਾ ਲਈਆਂ ਹੈਗੀਆਂ। ਜੀ ਜੀ, ਠੀਕ ਹੈ ਨਾ।
ਜਿੰਨੇ ਵੀ ਕਾਰਪੋਰੇਸ਼ਨ ਬਣਾਈਆਂ ਹੈਗੀਆਂ, ਇੰਕ ਕਾਰਪੋਰੇਸ਼ਨ ਬਣਾਈ ਹੈਗੀ ਆ, ਉਹਨਾਂ ਨੂੰ ਆਪ ਦਾ ਪੇਰੋਲ ਕਰਨਾ ਰਿਕੁਆਇਰਡ ਹੈਗਾ, ਉਹਦੇ 'ਚ ਕੋਈ ਜੀ। ਚੋਇਸ ਨਹੀਂ ਹੈਗੀ। ਸੋ ਤੁਸੀਂ ਜੇ ਆਪ ਦਾ ਪੇਰੋਲ ਕਰਦੇ ਆ, ਉਹਦੇ ਵਿੱਚ ਹੁਣ ਇਹ ਕੁਐਸਚਨ ਆਉਂਦਾ ਕਿ ਜੇ ਤੁਹਾਡੇ ਨਾਂ ਤੇ ਕਾਰਪੋਰੇਸ਼ਨ ਹੈਗੀ ਆ ਤਾਂ ਤੁਸੀਂ ਆਪ ਹੀ ਉਹਦੇ ਵਿੱਚ ਉਹਦੇ ਸ਼ੇਅਰ ਹੋਲਡਰ ਆ ਜਾਂ ਆਪ ਹੀ ਓਨਰ ਹੈਗੇ ਆ ਉਸ ਕਾਰਪੋਰੇਸ਼ਨ ਦੇ, ਤੁਸੀਂ ਆਪ ਦੇ ਆਪ ਨੂੰ ਐਕਸਕਲੂਡ ਕਰ ਸਕਦੇ ਆ ਵਰਕਰਸ ਕਾਂਪ ਦੇ ਵਿੱਚੋਂ। ਪਰ ਜੇ ਉਹ ਜਿਹੜੀ ਕੰਪਨੀ ਹੈਗੀ ਕਾਰਪੋਰੇਸ਼ਨ ਤੁਹਾਡੀ ਵਾਈਫ ਦੇ ਨਾਂ ਤੇ ਆ ਜਾਂ ਤੁਹਾਡੇ ਬੱਚਿਆਂ ਦੇ ਨਾਂ ਤੇ ਆ ਜਾਂ ਕਿਸੇ ਹੋਰ ਦੇ ਨਾਂ ਤੇ ਆ, ਔਰ ਤੁਸੀਂ ਉਹਦੇ ਵਿੱਚ ਐਜ਼ ਆ ਕੰਮ ਕਰ ਰਹੇ ਆ, ਉਹ ਤੁਸੀਂ ਉਹਦੇ ਵਿੱਚ ਡਰਾਈਵਰ ਮੰਨੇ ਜਾਓਗੇ ਔਰ ਤੁਹਾਨੂੰ ਵਰਕਰਸ ਕਾਂਪ ਜ਼ਰੂਰੀ ਆ ਉਸ ਵੇਲੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਧਿਆਨ ਰੱਖਣ ਯੋਗ ਆ, ਕਿਉਂਕਿ ਬਹੁਤ ਲੋਕਾਂ ਨੇ ਇਹ ਡਿਸੀਜਨ ਬਣਾ ਲਿਆ, ਫਟਾਫਟ ਕਾਰਪੋਰੇਸ਼ਨ ਬਣਾ ਲਈ। ਉਹ ਕਾਰਪੋਰੇਸ਼ਨ ਜਿਹੜੀ ਬਣਾ ਲਈ ਆ ਉਹਦੇ ਨਾਲ ਇੱਕ ਪਾਸੇ ਤੁਸੀਂ ਖੁਦ ਵੱਜ ਗਏ ਹੈਗੇ ਕਿ ਤੁਸੀਂ ਖੁਦ ਨੂੰ ਪੇਰੋਲ ਜਿਹੜਾ ਆ ਤੁਹਾਨੂੰ ਕਰਨਾ ਪੈਣਾ। ਨਾਲੇ ਇੰਨੀ ਨਹੀਂ ਮਰਜ਼ੀ ਵੀ ਜਿੰਨਾ ਮਰਜ਼ੀ ਕਰ ਲਓ ਜੀ, 10,000 ਜਾਂ 20,000 ਜਿਹੜਾ ਐਵਰੇਜ ਟਰੱਕਿੰਗ ਦਾ ਮਿਨੀਮਮ ਜਿਹੜਾ ਹੁੰਦਾ ਆ ਟਰੱਕ ਡਰਾਈਵਰ ਦੀ ਉਨੀ ਕਰਨੀ ਪੈਣੀ ਆ। ਦੂਸਰਾ ਇਹ ਜੋ ਸੀਪੀ ਆ ਤੁਹਾਡਾ ਅਕਾਊਂਟੈਂਟ ਆ, ਪਲੀਜ਼ ਉਹਦੇ ਨਾਲ ਜ਼ਰੂਰ ਡਿਸਕਸ ਕਰਿਓ ਜਿਨ ਕਾਰਪੋਰੇਸ਼ਨ ਬਣਾਈ ਆ, ਵੀ ਉਹਦੇ ਜਿਹੜੇ ਤੁਹਾਡੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸ਼ੇਅਰ ਹੋਲਡਰਸ ਕੌਣ ਹੈਗੇ ਆ, ਕੌਣ ਡਰਾਈਵਰ, ਕਿਉਂਕਿ ਉਹ ਬਿਲਕੁਲ ਸਹੀ ਸਲਾਹ ਤੁਹਾਨੂੰ ਦੇ ਸਕਦੇ ਆ। ਜੀ ਜੀ ਜੀ, ਥੈਂਕ ਯੂ ਰਤਨ ਜੀ। ਧੰਨਵਾਦ ਜੀ। ਓਕੇ, ਮਿਹਰਬਾਨੀ। ਅਗਲੇ ਕਾਲਰ ਨੇ ਓਮਕਾਰ ਸਿੰਘ। ਸਤਿ ਸ੍ਰੀ ਅਕਾਲ ਜੀ ਭਾਜੀ, ਤਿੰਨਾਂ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਮੇਰੇ ਹਿਸਾਬ ਨਾਲ ਪ੍ਰੋਬਲਮ ਤਾਂ ਇਹਦੀ ਕੋਈ ਹੈ ਨਹੀਂ ਜੀ। ਜਿੱਦਾਂ ਹੁਣ ਮੰਨ ਲਓ ਤੁਸੀਂ ਜਿਹੜੇ ਮਿਡਲ ਮਗਰਮੱਛ ਆ ਉਹਨਾਂ ਤੋਂ ਬਚ ਜਾਓਗੇ, ਜਿਹੜੇ ਹੁਣ ਡਬਲ ਬ੍ਰੋਕਰੇਜ ਤੋਂ। ਹੁਣ ਜਿਹੜੀ ਐਵਰੇਜ ਆਪਣੇ ਇਸ ਵੇਲੇ ਯੰਗ ਜਨਰੇਸ਼ਨ ਜਿੰਨੇ ਮੁੰਡੇ ਆ ਉਹ ਸਾਰੇ ਬਾਈ ਸੈਲਫ ਲੋਡ ਚੱਕਦੇ ਆ, ਡਿਫਰੈਂਟ ਬ੍ਰੋਕਰਾਂ ਤੋਂ ਚੱਕਦੇ ਆ ਜੀ, ਤੇ ਤਕਰੀਬਨ ਮੋਸਟਲੀ ਸਾਰਿਆਂ ਕੋਲ ਡਾਟ ਹੈਗੀ ਆ। ਤੇ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਇਹ ਥੋੜੀ ਬਹੁਤੀ ਉਹਨਾਂ ਨੂੰ ਪ੍ਰੋਬਲਮ ਆਉਣੀ ਜਿਹੜੇ ਜਿੱਦਾਂ ਵੀ ਮੇਰੇ ਕਹਿਣ ਦਾ ਮਤਲਬ ਜਿਹੜੇ ਨਹੀਂ ਕੁਝ ਕਰ ਸਕਦੇ ਭਾਜੀ, ਕਈਆਂ ਆਪਣੇ ਹੈਗੇ ਬੰਦੇ ਜਿਹੜੇ ਮਤਲਬ ਜਿਹਨਾਂ ਨੂੰ ਚਲੋ ਮੁਸ਼ਕਲ ਆਉਂਦੀ ਆ। ਹਾਂਜੀ, ਤੇ ਉਹਦੇ ਜਿਹੜੇ ਹੁਣ ਆਪਣੀ ਜਿੰਨੇ ਆਪਣੇ ਇਸ ਵੇਲੇ ਪੜ੍ਹੇ ਲਿਖੇ ਮੁੰਡੇ ਸਾਰੇ ਉਹ ਬਾਈ ਸੈਲਫ ਲੋਡ ਚੱਕਦੇ ਆ। ਜੀ, ਥੈਂਕ ਯੂ ਓਮਕਾਰ ਜੀ। ਬਿਲਕੁਲ ਸਹੀ ਗੱਲ। ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੋਈ ਵੱਡਾ ਇਸ਼ੂ ਨਹੀਂ ਹੈਗਾ, ਕੋਈ ਵੱਡੀ ਪ੍ਰੋਬਲਮ ਨਹੀਂ ਹੈ। ਮੇਰੇ ਖਿਆਲ ਦੇ ਵਿੱਚ ਇਸ ਲਾਅ ਦੇ ਨਾਲ ਇੱਕ ਚੀਜ਼ ਸਾਬਤ ਹੋ ਜਾਂਦੀ ਹੈ ਕਿ ਹਰ ਇੱਕ ਨੂੰ ਆਪਣਾ ਭਲਾ ਸੋਚਣ ਦਾ ਮੌਕਾ ਦਿੱਤਾ ਗਿਆ ਹੈ ਕਿ ਆਪ ਦਾ ਵਧੀਆ ਸੋਚੋ। ਜੇ ਤੁਸੀਂ ਕਿਤੇ ਸਟਕ ਹੈਗੇ ਆ, ਕਿਉਂਕਿ ਇਸ ਗੱਲ ਨੂੰ ਇਹ ਸੋਚ ਕੇ ਰੱਖਿਓ ਕਿ ਇਹ ਲਾਅ ਜਿਹੜਾ ਬਣਿਆ ਸੀਗਾ ਉਹ ਉਹਨਾਂ ਲੋਕਾਂ ਲਈ ਬਣਿਆ ਸੀ ਜਿਹੜੇ ਬੁਰੀ ਤਰ੍ਹਾਂ ਲੀਜ਼ਾਂ ਦੇ ਵਿੱਚ ਸਟਕ ਸੀਗੇ, ਜਿਹੜੇ ਬੁਰੀ ਤਰ੍ਹਾਂ ਜਿਨ੍ਹਾਂ ਦਾ ਬਹੁਤ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ ਸੀਗਾ, ਜਿਹੜੇ ਬਹੁਤ ਮਤਲਬ ਕਿ ਕਿਸੇ ਵੀ ਉਹਨਾਂ ਕੋਲ ਕੋਈ ਤਰੀਕਾ ਨਹੀਂ ਸੀਗਾ ਕਿਤੋਂ ਕੋਈ ਨਿਕਲਣ ਦਾ। ਸੋ ਇਹ ਉਹਨਾਂ ਕੈਰੀਅਰ ਉਹਨਾਂ ਲੋਕਾਂ ਵਾਸਤੇ ਇਹ ਬਣਾਇਆ ਗਿਆ ਸੀਗਾ। ਪੋਰਟ ਦੇ ਉੱਤੇ ਇਹ ਕੰਮ ਬਹੁਤ ਚੱਲਦਾ ਸੀਗਾ, ਇਹ ਲਾਅ ਬਣੇ ਆ। ਸੋ ਇਹਨਾਂ ਦਾ ਕਹਿੰਦੇ ਹੁੰਦੇ ਆ ਵੀ ਕਿਤੇ ਨਾ ਕਿਤੇ ਜਾ ਕੇ ਹੋਰ ਕਿਤੇ ਜਦੋਂ ਇਫੈਕਟ ਪੈਂਦਾ ਤਾਂ ਸ਼ਾਇਦ ਕਈ ਵਾਰੀ ਕਈਆਂ ਦੇ ਉਹਦੇ ਮਾਇਨੇ ਚੇਂਜ ਹੋ ਜਾਂਦੇ ਆ, ਪਰ ਡੈਫੀਨੇਟਲੀ ਇਹਦੇ ਵਿੱਚ ਕੋਈ ਏਡਾ ਵੱਡਾ ਰੌਲੇ ਵਾਲਾ ਕੰਮ ਨਹੀਂ ਹੈਗਾ। ਪਰ ਹਾਂ, ਜਿਹੜਾ ਬਰਡਨ ਆਫ ਪ੍ਰੂਫ ਆ ਉਹ ਕੈਰੀਅਰ ਤੇ ਆ, ਟਰੱਕਿੰਗ ਕੰਪਨੀ ਦੇ ਉੱਤੇ ਆ। ਔਰ ਟਰੱਕਿੰਗ ਕੰਪਨੀ ਨੂੰ ਆਪਣਾ ਜਿਹੜਾ ਬਿਜ਼ਨਸ ਮਾਡਲ ਆ ਉਹਦੇ ਤੇ ਸੋਚਣ ਵਿਚਾਰਨ ਦੀ ਲੋੜ ਹੈਗੀ ਆ ਕਿ ਉਹਨਾਂ ਨੇ ਬਿਜ਼ਨਸ ਮਾਡਲ ਕਿਵੇਂ ਦਾ ਚਲਾਉਣਾ ਹੈਗਾ, ਕੀ ਕਰਨਾ ਹੈਗਾ। ਕਿ ਤੁਸੀਂ ਇਸ ਵੇਲੇ ਜੇ ਇਸ ਤਰ੍ਹਾਂ ਦਾ ਲਾਅ ਆਇਆ ਹੈਗਾ ਇਹਨੂੰ ਦੇਖ ਕੇ ਤੇ ਤੁਸੀਂ ਇੰਸਟੈਡ ਆਫ ਓਨਰ ਆਪਰੇਟਰ ਤੁਸੀਂ ਆਪਣੀ ਫਲੀਟ ਜਿਹੜੀ ਆ ਉਹ ਵੱਡੀ ਕਰਨ ਦੀ ਸੋਚੋ। ਆਪਣੀ ਫਲੀਟ ਨੂੰ ਜਿਹੜਾ ਆ ਉਹ W2 ਕੰਪਲਾਇੰਸ ਕਰੋ ਤਾਂ ਕਿ ਤੁਸੀਂ ਪ੍ਰੋਪਰ ਢੰਗ ਨਾਲ ਜਿਹੜੀ ਆਪਣੀ ਟਰੱਕਿੰਗ ਕੰਪਨੀ ਆ ਸੋਲਿਡ ਬਣਾ ਕੇ ਚਲਾ ਸਕੋ। ਜੀ, ਸੋ ਰਮਨ ਜੀ, ਜਿੱਦਾਂ ਹੁਣ ਡਬਲ ਬ੍ਰੋਕਰੇਜ ਇਸ 'ਤੇ ਗੱਲ ਆਉਂਦੀ ਆ, ਚਲੋ ਆਈਡਲ ਸਿਚੁਏਸ਼ਨ 'ਚ ਮੰਨ ਲਓ ਟਰੱਕਰ ਦੇ ਓਨਰ ਆਪਰੇਟਰ ਦੇ ਹਿੱਤ ਦੀ ਜੇ ਹੋਵੇ ਤਾਂ ਕਹਿੰਦੇ ਵੀ ਡਬਲ ਬ੍ਰੋਕਰੇਜ ਚਲੇ ਜਾਂਦੀ ਆ, ਕੀ ਉਹ ਨਿਕਲਣ ਦੇ ਨਾਲ ਜਿਹੜੇ ਲੋਡਾਂ ਦੇ ਰੇਟ ਆ ਉਹ ਵੀ ਬੈਟਰ ਹੁੰਦੇ ਆ? ਦੇਖੋ ਜੀ, ਇੱਥੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਤੁਸੀਂ ਜਦੋਂ ਕਿਸੇ ਟਰੱਕਿੰਗ ਕੰਪਨੀ ਦੇ ਕੋਲ ਕੰਮ ਕਰਦੇ ਹੈਗੇ ਆ, ਠੀਕ ਆ, ਉਹ ਟਰੱਕਿੰਗ ਕੰਪਨੀ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਬਹੁਤ ਵਧੀਆ ਕੰਮ ਕਰਦੀ ਆ, ਉਹ ਆਪਣੇ ਹਿਸਾਬ ਨਾਲ ਬਹੁਤ ਵਧੀਆ ਲੋਡ ਲੈਂਦੀ ਆ, ਲੈ ਕੇ ਆਪਣਾ ਉਹ ਕੱਟ ਰੱਖ ਕੇ ਤੁਹਾਨੂੰ ਲੋਡ ਦਿੰਦੀ ਆ, ਤੁਸੀਂ ਇੱਕ ਸੈੱਟ ਜੇ ਤਰੀਕੇ ਦੇ ਨਾਲ ਤੁਰੇ ਜਾਂਦੇ ਆ। ਹੁਣ ਜਦੋਂ ਤੁਸੀਂ ਬਾਹਰ ਨਿਕਲ ਕੇ ਓਪਨ ਮਾਰਕੀਟ 'ਚ ਜਾਣਾ ਆ ਤੇ ਤੁਹਾਨੂੰ ਐਟਲੀਸਟ ਆਪਣੇ ਬਿਜ਼ਨਸ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਕਿ ਤੁਹਾਡਾ ਬਿਜ਼ਨਸ ਮਾਡਲ ਕੀ ਆ, ਤੁਹਾਡੇ ਖਰਚੇ ਐਕਚੁਅਲ ਦੇ ਵਿੱਚ ਕੀ ਆ। ਜਦੋਂ ਤੁਸੀਂ ਬ੍ਰੋਕਰ ਕੋਲ ਜਾ ਕੇ ਲੋਡ ਲੈਣਾ ਹੈਗਾ, ਤੁਹਾਨੂੰ ਆਪਣੇ ਆਪ ਨੂੰ ਪੂਰਾ ਐਜੂਕੇਟ ਕਰਨਾ ਪੈਣਾ ਕਿ ਅਸੀਂ ਬ੍ਰੋਕਰ ਕੋਲੋਂ ਰੇਟ ਕੀ ਲੈਣਾ ਹੈਗਾ, ਅਸੀਂ ਬ੍ਰੋਕਰ ਨੂੰ ਕੀ ਕਹਿਣਾ ਹੈਗਾ। ਔਰ ਉਹ ਤਾਂ ਹੀ ਤੁਸੀਂ ਕਹਿ ਸਕਦੇ ਆ ਬ੍ਰੋਕਰ ਨੂੰ, ਨਾ ਕਿ ਤੁਸੀਂ ਆਪਣੇ ਗੁਆਂਢੀ ਨੂੰ ਪੁੱਛ ਅੱਜ ਕਿੰਨਾ ਰੇਟ ਚੱਲਦਾ ਆ।
ਬਲਕਿ ਤੁਸੀਂ ਆਪਣੇ ਖਰਚੇ ਦੇਖੋ, ਆਪਣੀ ਬਿਜ਼ਨਸ ਨੂੰ ਦੇਖੋ, ਤੁਸੀਂ ਕੀ ਕਰ ਰਹੇ ਆ, ਕਿੱਦਾਂ ਕਿਉਂ ਇਸ ਬਿਜ਼ਨਸ 'ਚ ਆਏ ਆ, ਤੇ ਉਹਨੂੰ ਦੇਖ ਕੇ ਤੁਸੀਂ ਜਿਹੜਾ ਲੋਨ ਦਾ ਰੇਟ ਹੈਗਾ ਉਹ ਲੈਣਾ ਹੈਗਾ। ਸੋ ਤੁਹਾਨੂੰ ਹੁਣ ਲੋਕਾਂ ਨੂੰ ਹਰ ਇੱਕ ਨੂੰ ਆਪਣੇ ਆਪ ਨੂੰ ਬਹੁਤ ਐਜੂਕੇਟ ਕਰਨਾ ਪੈਣਾ ਕਿ ਇਸ ਮਾਰਕੀਟ ਦੇ ਵਿੱਚ ਕਿੱਦਾਂ ਤੁਸੀਂ ਵਿਚਰਨਾ ਹੈਗਾ। ਜੀ 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 ਜੀ। ਆਪਣੇ ਅਗਲੇ ਕਾਲਰ ਨੇ ਸੇਵਾ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਜੀ, ਜਿੱਦਾਂ ਆਪਾਂ ਓਨਰ ਆਪਰੇਟਰ ਆ ਜੀ ਤੇ ਸੈਲਫ ਲੋਡ ਚੱਕਦੇ ਆ, ਉਹ ਸੈਲਫ ਲੋਡ ਕਰਕੇ ਜਿਹੜਾ ਡੈਟ ਤੋਂ ਆਪਾਂ ਚੱਕਦੇ ਆ ਤੇ ਗੱਲ ਕਰਕੇ ਬ੍ਰੋਕਰ ਦੇ ਨਾਲ, ਤੇ ਉਹ ਬ੍ਰੋਕਰ ਬਹੁਤ ਹੀ ਡਾਊਨ ਰੇਟ ਦਿੰਦੇ ਆ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਚੱਲ ਜਾਂਦਾ ਉੱਥੇ। ਉਹ ਕੰਪੀਟੀਸ਼ਨ ਕਰਕੇ ਸਾਨੂੰ ਮੈਨੂੰ ਜਿਸ ਤਰ੍ਹਾਂ ਲੱਗਦਾ ਕਿ ਸਾਨੂੰ ਬਹੁਤ ਜ਼ਿਆਦਾ ਘੱਟ ਰੇਟ ਮਿਲੂਗਾ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਜਾਣਾ, ਕਿਉਂਕਿ ਲੋਕਾਂ ਨੇ ਰਨ ਕਰਨੇ ਆ ਟਰੱਕ ਸਟੱਕ ਕਰਕੇ ਘਰੇ ਖਿਲਾਰ ਕੇ ਤਾਂ ਰੱਖਣੇ ਨਹੀਂ ਕਿਸੇ ਨੇ ਵੀ। ਤੇ ਉਹੀ ਗੱਲ ਆ ਵੀ ਜੇ ਚਲਾਣੇ ਆ ਤੇ ਉਹਨਾਂ ਨੇ ਕੰਪੀਟੀਸ਼ਨ ਦੇ ਵਿੱਚ ਲੋਡ ਆਲਰੇਡੀ ਬਹੁਤ ਲੋ ਰੇਟ ਦੇ ਉੱਤੇ ਚੱਕੇ ਜਾ ਰਹੇ ਆ ਇਹੀ ਕੰਪਨੀਆਂ, ਮਤਲਬ ਕਿ ਜਿਹੜੇ ਡੈਟ ਤੋਂ ਲੋਡ ਚੱਕਦੀਆਂ ਆਪਣੇ ਆਪ। ਸੋ ਇਹਦਾ ਕੋਈ ਇਫੈਕਟ ਪਊਗਾ ਜੀ? ਦੇਖੋ ਜੀ, ਮੈਂ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਅਜੇ ਹੁਣੇ ਦੇ ਕੇ ਹਟਿਆ ਕਿ ਇਹਦੇ ਵਿੱਚ ਜੇ ਤੁਹਾਨੂੰ ਐਜੂਕੇਟ ਹੈਗੇ ਆ, ਤੁਹਾਡਾ ਜਿਹੜਾ ਟਰੱਕ ਹੈਗਾ, ਤੁਸੀਂ ਜਿਹੜਾ ਕੰਮ ਕਰਦੇ ਹੈਗੇ ਆ, ਤੁਹਾਨੂੰ ਪਤਾ ਵੀ ਤੁਹਾਡੀ ਕਾਸਟ ਅੱਜ ਦੀ ਜਿਹੜੀ ਆ ਉਹ $2.25 ਦੀ ਆ, ਤੇ ਤੁਸੀਂ ਜੇ $2.15 ਨੂੰ ਲੋਡ ਚੁੱਕ ਕੇ ਜਾ ਰਹੇ ਆ ਤਾਂ ਫਿਰ ਤੁਹਾਨੂੰ ਮਤਲਬ ਕੌਣ ਰੋਕ ਸਕਦਾ, ਮਤਲਬ ਕਿ ਡਾਊਨਫਾਲ ਦੇ ਤੋਂ, ਕੰਪੀਟੀਸ਼ਨ ਤੋਂ ਕੌਣ ਰੋਕ ਸਕਦਾ ਹੈਗਾ? ਜੇ ਤੁਹਾਨੂੰ ਉਹ ਚੀਜ਼ ਦਾ ਪਤਾ ਹੀ ਨਹੀਂਗਾ ਕਿ ਮੇਰੀ ਕਾਸਟ ਜਿਹੜੀ 225 ਹੈਗੀ ਆ ਤੇ ਤੁਸੀਂ 215 ਤੇ ਲੋਡ ਚੱਕੀ ਜਾਂਦੇ ਆ, ਮਤਲਬ ਕਿ ਲੋਕੀ ਕਰੀ ਜਾਂਦੇ ਆ। ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਸੱਚੀ ਹੈਗੀ ਆ। ਉਹ ਤਾਂ ਚੈੱਕ ਕਰਦੇ ਪਏ ਆ, ਤਾਂ ਲੋ ਰੇਟ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਆਪਣੀ ਖੁਦ ਦੀ ਕਾਸਟ ਹੀ ਨਹੀਂ ਪਤਾ ਹੈਗੀ ਕਿ ਸਾਡੀ ਟਰੱਕ ਨੂੰ ਰਨ ਕਰਨ ਦੀ ਕਾਸਟ ਕੀ ਆ। ਠੀਕ ਹੈ ਨਾ? ਇਸੇ ਕਰਕੇ ਅਸੀਂ ਸਾਰਿਆਂ ਦੀ ਹੈਲਪ ਦੇ ਵਾਸਤੇ ਜਿਹੜਾ ਆਹ ਕੈਲਕੂਲੇਟਰ ਬਣਾਇਆ ਹੈਗਾ। ਪਲੀਜ਼ ਇਹਨੂੰ ਜ਼ਰੂਰ ਯੂਜ਼ ਕਰੋ। mytruckingcalculator.com ਤੇ ਜਾ ਕੇ ਸਿੰਪਲ ਜਿਹਾ ਕੈਲਕੂਲੇਟਰ ਹੈ, ਉਹ 'ਚ ਆਪਣੇ ਸਾਰੇ ਖਰਚੇ ਪਾਓ, ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਪਰ ਮਾਈਲ ਕਿੰਨਾ ਬਣਾ ਰਹੇ ਆ, ਪਰ ਮਾਈਲ ਤੁਹਾਡਾ ਖਰਚਾ ਕੀ ਆ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਊਗੀ। ਜਦੋਂ ਤੁਹਾਨੂੰ ਕਲੀਅਰਲੀ ਪਤਾ ਹੋਊਗਾ ਕਿ ਜੇ ਦੇਖੋ ਨਾ, ਜੇ ਕਿਸੇ ਕੋਲ ਚੀਜ਼ ਰਾਜਕਰਨ ਹੈਗੀ ਆ $5 ਦੀ ਚੀਜ਼, ਉਹਦੀ ਕਾਸਟ ਆ ਕਿ ਉਹ 4.5 ਦੀ ਵੇਚੂਗਾ ਤੇ ਕਿੰਨੇ ਦਿਨ ਵੇਚ ਲੂਗਾ? ਠੀਕ ਹੈ ਨਾ? ਅਸੀਂ ਇਹ ਕਹਿੰਦੇ ਆ ਵੀ ਇੰਡਸਟਰੀ ਨੂੰ ਸਮਝੋ ਤੇ ਆਪਣੇ ਖਰਚਿਆਂ ਨੂੰ ਸਮਝੋ। ਠੀਕ ਹੈ? ਤਾਂ ਤੁਸੀਂ ਜਾ ਕੇ ਸਹੀ ਡਿਸੀਜਨ ਬਣਾਓਗੇ। ਜੇ ਉਸ ਤੋਂ ਬਾਅਦ ਵੀ ਤੁਸੀਂ ਗਲਤ ਡਿਸੀਜਨ ਬਣਾਉਣੇ ਆ ਫਿਰ ਤਾਂ ਕੋਈ ਵੀ ਨਹੀਂ ਕੁਝ ਕਰ ਸਕਦਾ, ਜਿੰਨਾ ਮਰਜ਼ੀ ਕੋਈ ਕਰ ਲਵੇ। ਜੀ ਜੀ ਬਿਲਕੁਲ, ਥੈਂਕ ਯੂ ਜੀ ਕਾਲ ਲਈ। ਅਗਲੇ ਕਾਲਰ ਸੋਹੀ ਜੀ। ਸਤਿ ਸ਼੍ਰੀ ਅਕਾਲ ਤਿੰਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਰਮਨਵੀਰ ਜੀ ਸੋਹੀ ਬੋਲਦਾ ਸੀ ਟੈਕਸਸ ਤੋਂ। ਮੇਰਾ ਸਵਾਲ ਇਹ ਸੀਗਾ ਵੀ ਸਾਡੇ ਟੈਕਸਸ ਤੋਂ ਕਈ ਆਪਣੇ ਪੰਜਾਬੀ ਬੰਦੇ ਨਿਊਯਾਰਕ ਦਾ ਲੋਡ ਚੱਕਦੇ ਨੇ ਤੇ ਉੱਥੋਂ ਨਿਊਯਾਰਕ ਤੋਂ ਵਾਪਸੀ ਦੇ ਵੇਲੇ ਦਾ ਲੋਡ ਚੱਕਣ ਵੇਲੇ ਉਹ ਜਿਹੜੀ ਫਰੇਟ ਉਹਨਾਂ ਨੂੰ ਮਿਲਿਆ ਹੁੰਦਾ, ਇੱਕ ਮਤਲਬ ਜਿੱਦਾਂ ਆਪਾਂ ਨਿਊਯਾਰਕ ਤੋਂ ਲੋਡ ਚੱਕਿਆ ਟੈਕਸਸ ਦਾ, ਉਹ ਨਾਲ ਇੱਕ ਹੋਰ ਲੋਡ ਚੱਕ ਲੈਂਦੇ ਆ। ਮਤਲਬ ਜਿਹੜੀ ਆਪਾਂ ਜਿੱਥੋਂ ਸ਼ਿਪਰ ਨੇ ਲੋਡ ਦਿੱਤਾ ਉਹਨਾਂ ਨੇ ਸੀਲ ਲਾਤੀ ਪਲਾਸਟਿਕ ਦੀ, ਉਹ ਕੀ ਕਰਦੇ ਆ ਪਲਾਸਟਿਕ ਦੀ ਸੀਲ ਨੂੰ ਖਿੱਚ ਲੈਂਦੇ ਨੇ ਤੇ 3-4 ਜੇ ਪਾਇਲਟ ਕਿਸੇ ਹੋਰ ਦੇ ਰੱਖ ਲੈਂਦੇ ਨੇ ਰਸਤੇ ਚੋਂ, ਤੇ ਉਹ ਸੀਲ ਨੂੰ ਫੇਰ ਫੈਵੀਕੁਇਕ ਦੇ ਨਾਲ ਲਾ ਕੇ ਵਾਪਸ ਲੈ ਆਉਂਦੇ ਨੇ। ਕੀ ਇਹ ਲੀਗਲ ਆ? ਇਹ ਡਰਾਈਵਰਾਂ ਨੂੰ ਉਹ ਜੇ ਡਰਾਈਵਰ ਕਹਿੰਦਾ ਵੀ ਮੈਂ ਨਹੀਂ ਚੱਕਣਾ ਹਨਾ, ਤਾਂ ਉਹ ਡਰਾਈਵਰਾਂ ਨੂੰ ਮਤਲਬ ਪੁਸ਼ ਕਰਦੇ ਆ ਵੀ ਨਹੀਂ ਤੂੰ ਲੈ ਕੇ ਆ। ਨਹੀਂ ਜੀ, ਲੀਗਲ ਆ ਭਾਜੀ? ਨਹੀਂ ਜੀ, ਬਿਲਕੁਲ ਨਹੀਂ। ਜਿਹੜੀ ਤੁਹਾਡੀ ਸੁਣਿਓ ਜੀ, ਸੁਣਿਓ ਜੀ ਰਮਨ ਜੀ। ਮੈਂ ਕਿਹਾ ਜੀ ਇਹ ਲੀਗਲ ਨਹੀਂ ਹੈ। ਇਹ ਤੁਹਾਡੀ ਸੀਲ ਜਿਹੜਾ ਜਦੋਂ ਸ਼ਿਪਰ ਤੁਹਾਡੀ ਸੀਲ ਲਾਉਂਦਾ ਹੈਗਾ, ਇਹ LTL ਦਾ ਕੰਮ ਹੈਗਾ। ਜਿਹੜਾ ਤੁਸੀਂ ਕਹਿ ਰਹੇ ਲੈਸ ਦੈਨ ਟਰੱਕ ਲੋਡ, ਇਹ LTL ਦਾ ਕੰਮ ਹੈਗਾ ਜਿਹਦੇ ਵਿੱਚ ਕੀ ਤੁਸੀਂ ਮਲਟੀਪਲ ਪਿਕਸ ਕਰ ਸਕਦੇ ਆ। ਉੱਥੇ ਜਿਹੜਾ ਸ਼ਿਪਰ ਹੈਗਾ, ਰਿਸੀਵਰ ਹੈਗਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਇਸ ਟਰੱਕ ਦੇ ਵਿੱਚ ਮਲਟੀਪਲ ਪਿਕਸ ਕਰਕੇ ਲੈ ਕੇ ਜਾ ਰਹੇ ਆ। ਹੋ ਸਕਦਾ ਉਹਦੇ ਵਿੱਚ ਕੋਈ ਇੱਦਾਂ ਦਾ ਪ੍ਰੋਡਕਟ ਹੋਵੇ ਜਿਹੜਾ ਦੂਜੇ ਪ੍ਰੋਡਕਟ ਨਾਲ ਜਾ ਨਹੀਂ ਸਕਦਾ। ਸੋ ਕੱਲ੍ਹ ਨੂੰ ਇੱਦਾਂ ਦੀ ਇਸ਼ੂ ਦੇ ਵਿੱਚ ਆਣ ਕੇ ਬੜੀਆਂ ਵੱਡੀਆਂ ਮੁਸੀਬਤਾਂ ਖੜੀਆਂ ਹੋ ਸਕਦੀਆਂ, ਬੜੀਆਂ ਵੱਡੀਆਂ ਲਾਸੂਟ ਖੜੇ ਹੋ ਸਕਦੇ ਆ। ਸੋ ਜਿਹੜਾ ਡਰਾਈਵਰ ਹੈਗਾ ਆ, ਡਰਾਈਵਰ ਡੈਫੀਨੇਟਲੀ ਸੀਲ ਜੇ ਉਹ ਤੋੜ ਕੇ ਵਿੱਚ ਰੱਖਦੇ ਹੈਗੇ ਆ ਤਾਂ ਡਰਾਈਵਰ ਉਹਨੂੰ ਡਿਨਾਈ ਕਰ ਸਕਦਾ ਹੈਗਾ ਕਿਉਂਕਿ ਉਹ ਅਗੇਂਸਟ ਦਾ ਲਾਅ ਹੈਗਾ ਆ, ਅਗੇਂਸਟ ਦਾ ਸ਼ਿਪਰ ਪਾਲਿਸੀ ਹੈਗਾ, ਰਿਸੀਵਰ ਪਾਲਿਸੀ ਦੇ ਅਗੇਂਸਟ ਹੈਗਾ। ਸੋ ਤੁਸੀਂ ਜਿਹੜਾ ਕੰਮ ਕਰਦੇ ਹੈਗੇ ਆ, ਤੁਸੀਂ ਜਿਹੜੀ ਕਨਫਰਮੇਸ਼ਨ ਸਾਈਨ ਕੀਤੀ ਆ, ਜਿਹੜਾ ਬ੍ਰੋਕਰ ਦਾ ਕੰਟਰੈਕਟ ਸਾਈਨ ਕੀਤਾ ਆ, ਉਹਨਾਂ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਕਿ ਤੁਸੀਂ ਐਜ਼ ਪਰ ਬ੍ਰੋਕਰ ਕੰਡੀਸ਼ਨ, ਐਜ਼ ਪਰ ਕੈਰੀਅਰ ਆਪਣੀ ਸ਼ਿਪਰ ਕੰਡੀਸ਼ਨ ਤੁਸੀਂ ਚੱਲਣਾ ਹੈਗਾ।
ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੱਕ ਚੀਪ ਜਿਹੜੀ ਤਰੀਕਾ ਹੈਗਾ ਟੂ ਮੇਕ ਲਿਟਲ ਬਿਟ ਮੋਰ ਮਨੀ। ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ, ਪਰ ਇਹ ਲੀਗਲ ਨਹੀਂ ਹੈਗਾ ਕਿਉਂਕਿ ਜਦੋਂ ਤੁਹਾਨੂੰ ਕੋਈ ਲੋਡ ਦੇ ਰਿਹਾ ਹੈਗਾ, ਚਾਹੇ ਉਹ 10 ਪੈਲਟ ਰੱਖੇ, ਜੋ ਤੁਹਾਨੂੰ ਉਹ ਫੁੱਲ ਰੇਟ ਦੇ ਰਿਹਾ ਹੈਗਾ ਔਰ ਤੁਸੀਂ ਉਹ ਰੇਟ ਤੇ ਐਗਰੀ ਕਰਦੇ ਆ ਤੇ ਤੁਹਾਨੂੰ ਉਹ 10 ਪੈਲਟਾਂ ਦੇ ਨਾਲ ਹੀ ਆਉਣਾ ਪੈਂਦਾ। ਇਹ ਕੋਈ ਮਤਲਬ ਕਿ ਇਹ ਜਿਹੜੀ ਬਿਜ਼ਨਸ ਪ੍ਰੈਕਟਿਸ ਹੈਗੀ ਹੈ ਬਹੁਤ ਮਾੜੀ ਹੈਗੀ ਆ, ਪਰ ਇਹ LTL ਦਾ ਕੰਮ ਹੈਗਾ। LTL ਵਾਲੀਆਂ ਜਿਹੜੀਆਂ ਕੰਪਨੀਆਂ ਮਲਟੀਪਲ ਫਿਕਸ ਕਰਦੀਆਂ, ਮਲਟੀਪਲ ਡ੍ਰੌਪ ਕਰਦੀਆਂ, ਉਹ ਇਦਾਂ ਦਾ ਕੰਮ ਕਰਦੀਆਂ ਔਰ ਉਹ ਲੀਗਲਾਈਜ਼ ਹੁੰਦਾ। ਜੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਹੈ, ਅਸੀਂ ਪੋਰਟ ਆਫ ਓਕਲੈਂਡ ਤੇ ਕੰਮ ਕਰਦੇ ਹਾਂ। ਸੋ ਜਿੱਦਾਂ ਆਪਾਂ ਗੱਲ ਕਰਦੇ AB5 ਔਨ ਕਰਕੇ, ਜਿੱਦਾਂ ਲੌਂਗ ਹੌਲ ਆਪਾਂ ਕਰਦੇ, ਉਹਦੇ ਤੇ ਡੈਟ ਹੈਗਾ ਨਾ, ਬਹੁਤ ਈਜ਼ੀ ਕੰਮ ਆ। ਬ੍ਰੋਕਰ ਨੂੰ ਕਿਸੇ ਨੇ ਪੋਸਟ ਕੀਤਾ ਤੇ ਬ੍ਰੋਕਰ ਨੂੰ ਕਾਲ ਕੀਤੀ, ਸਾਨੂੰ ਲੋਡ ਮਿਲ ਗਿਆ ਨਾ। ਸੋ ਪੋਰਟ ਦੇ ਵਿੱਚ ਤੁਹਾਨੂੰ ਪਤਾ ਹੋਣਾ ਵੀ ਇੱਦਾਂ ਇਹ ਹਰੇਕ ਲਈ ਕੰਮ ਹੈ ਨਹੀਂ ਨਾ ਹੀ ਕੋਈ ਲੋਡ ਬੋਰਡ ਆ ਤੇ ਨਾ ਹੀ ਆਪਾਂ ਕਿਸੇ ਨੂੰ ਕਾਲ ਕਰਕੇ ਲੋਡ ਲੈ ਸਕਦੇ ਹਾਂ। ਹੁਣ ਜੇ ਪੋਰਟ ਦੇ ਵਿੱਚ ਲੋਡ ਲੈਣਾ ਵੀ ਤੁਹਾਨੂੰ ਕਿੰਨੀ ਜਗ੍ਹਾ ਤੋਂ ਸਰਟੀਫਾਈਡ ਹੋਣਾ ਪੈਂਦਾ, UII ਕਰਨਾ ਪੈਂਦਾ, ਚੈਸੀ ਵਾਲਿਆਂ ਨੂੰ ਲੀਜ਼ ਤੇ ਦੇਣੇ ਪੈਂਦੇ ਪੈਸੇ ਉਹਨਾਂ ਨੂੰ। ਫਿਰ ਓਕਲੈਂਡ ਪੋਰਟ ਦੇ ਵਿੱਚ ਸਪੋਟਾਂ $700 ਦੀ ਇੱਕ ਪਾਰਕਿੰਗ ਸਪੋਟ ਆ, ਬਿਨਾਂ ਪਾਰਕਿੰਗ ਤੋਂ ਤੁਸੀਂ ਕੰਮ ਵੀ ਨਹੀਂ ਕਰ ਸਕਦੇ ਹੈ ਨਾ। ਸੋ ਹੁਣ ਜਿਹੜਾ ਬੰਦਾ ਤਾਂ ਕਰ ਸਕਦਾ ਉਹ ਤਾਂ ਕਰ ਲੂਗਾ। ਹੁਣ ਹਰੇਕ ਕੋਈ ਪੋਰਟ ਦੇ ਵਿੱਚ ਤਾਂ ਨਹੀਂ ਕਰ ਸਕਦਾ ਨਾ ਇਹ ਵੀ ਡਾਇਰੈਕਟ। ਹੁਣ ਬ੍ਰੋਕਰ ਤੁਹਾਨੂੰ ਇੱਕ ਲੋਡ ਵੀ ਨਹੀਂ ਇਕੱਲਾ ਦਿੰਦਾ, ਸਪੈਸ਼ਲੀ ਲੋਕਲ ਦੇ ਵਿੱਚ ਇੰਨੀ ਤੁਹਾਡੇ ਕੋਲ ਚੋਇਸ ਵੀ ਹੈ ਨਹੀਂ। ਸੋ ਪੋਰਟ ਤੇ ਕੰਮ ਕਿੱਦਾਂ ਚੱਲੂਗਾ? ਪੋਰਟ ਤੇ ਜੀ ਬਿਜ਼ਨਸ ਮਾਡਲ ਚੇਂਜ ਹੋਊਗਾ। ਬਿਜ਼ਨਸ ਮਾਡਲ ਜਿਹੜਾ ਹੈਗਾ, ਜਿੱਦਾਂ ਹੁਣ ਬੇ ਏਰੀਏ ਦੇ ਵਿੱਚ ਜਿਹੜੇ ਮਿੱਟੀ ਵਾਲੇ ਟਰੱਕ ਆ ਜਾਂ ਜਿਹੜੇ ਦੂਜੇ ਡੰਪ ਟਰੱਕ ਹੈਗੇ ਆ, ਉਹਨਾਂ ਦੇ ਵਿੱਚ ਆਵਰਲੀ ਰੇਟ ਤੈਅ ਹੋਇਆ ਸੀਗਾ। ਇਹ ਆਪਾਂ ਲਾਸਟ ਪਿਛਲੇ 2-3 ਸਾਲਾਂ 'ਚ ਆਪਾਂ ਗੱਲਾਂ ਬਾਤਾਂ ਰਾਜਨ ਕੀਤੀਆਂ ਸੀਗੀਆਂ ਕਿ $190 ਦਾ ਜਿਹੜਾ ਕਿ ਕਿੰਨਾ ਪਤਾ ਨਹੀਂ ਉਹ ਰੇਟ 1 ਘੰਟੇ ਦਾ ਟਰੱਕ ਤੇ ਡਰਾਈਵਰ ਦਾ ਦੋਨਾਂ ਦਾ ਇਕੱਠਿਆਂ ਦਾ ਰੇਟ ਜਿਹੜਾ ਸੈੱਟ ਹੋਇਆ ਸੀਗਾ। ਔਰ ਉਸ ਤੋਂ ਬਾਅਦ ਪਤਾ ਨਹੀਂ ਕਿ ਆਪਣੇ ਕੋਈ ਕਹਿੰਦਾ ਸੀਗਾ 140 ਦੇ ਕਰੀ ਜਾਂਦੇ, ਕੋਈ ਕਹਿੰਦਾ ਸੀ 90 ਦੇ ਕਰੀ ਜਾਂਦੇ ਹੈ ਨਾ, ਵੀ ਜਿਹੜੇ ਵਿਚਲੇ ਪੈਸੇ ਹੈਗੇ ਆ ਉਹ ਜਿਹੜੇ ਕੰਪਨੀਆਂ ਉਹ ਲੈ ਰਹੀਆਂ ਹੈਗੀਆਂ। ਸੋ ਐਨੀਵੇ ਇਹ ਜਿਹੜਾ ਪੋਰਟ ਦਾ ਹੈਗਾ ਜੀ, ਬਿਜ਼ਨਸ ਮਾਡਲ ਚੇਂਜ ਹੋਣਾ ਹੈਗਾ। ਬਿਜ਼ਨਸ ਮਾਡਲ ਚੇਂਜ ਹੋਊਗਾ, ਉਹਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਆਵਰਲੀ ਰੇਟ ਜਿਹੜਾ ਉਹ ਅਗਰੀਏਬਲ ਹੋਊਗਾ ਤੇ ਉਹਦੇ ਤੇ ਇਸ ਤਰ੍ਹਾਂ ਕੰਮ ਚੱਲੂਗਾ। ਇਹਦਾ ਬਿਜ਼ਨਸ ਮਾਡਲ ਤੇ ਚੇਂਜ ਹੋਣਾ ਪੈਣਾ। ਸੋ ਬਾਕੀ ਜਿਹੜਾ ਇਸ ਵੇਲੇ ਮਾਡਲ ਹੈਗਾ AB5 ਦੇ ਤਹਿਤ, ਇਹ ਐਕਚੁਅਲੀ ਜਿਹੜੀ ਪ੍ਰੋਬਲਮ ਹੀ ਹੈ ਪੋਰਟ ਤੋਂ ਸ਼ੁਰੂ ਹੋਈ ਸੀ, LA ਪੋਰਟ ਤੋਂ। ਸੋ ਇਸ ਕਰਕੇ ਇਹਦਾ ਜਿਹੜਾ ਮਾਡਲ ਹੈ ਚੇਂਜ ਹੋਣਾ ਹੈ ਬਿਜ਼ਨਸ ਦਾ। ਠੀਕ ਹੈ ਭਾਜੀ, ਇੱਕ ਮੇਰਾ ਕੁਐਸਚਨ ਹੋਰ ਸੀ ਵੀ ਜਿੱਦਾਂ ਹੁਣ ਆਪਾਂ ਪੋਰਟ ਦੇ ਵਿੱਚ ਆਪਾਂ ਕੰਮ ਕਰਦੇ, ਇੱਕ ਬ੍ਰੋਕਰ ਨਾਲ ਕੰਮ ਕਰਦੇ, ਮਤਲਬ ਹਰੇਕ ਨੇ ਆਪਣੀ ਅਥਾਰਟੀ ਲੈ ਲਈ, ਹਰੇਕ ਕੋਈ ਆਪਣਾ ਆਪਣਾ ਕੰਮ ਕਰ ਰਿਹਾ ਹੈ ਨਾ। ਤੇ ਪੋਰਟ ਦੇ ਵਿੱਚ ਆਪਾਂ ਜੇ ਆਪਾਂ ਹੁਣ ਇੱਕ ਦੂਜੇ ਤੋਂ ਓਨਰ ਆਪਰੇਟਰ ਤੋਂ ਅੱਜ ਮੰਨ ਲਓ ਮੇਰੇ ਕੋਲ ਕੰਮ ਹੈ ਨਹੀਂ ਤਾਂ ਮੈਂ ਆਪਣੇ ਫਰੈਂਡ ਤੋਂ ਕੰਮ ਲੈ ਲਿਆ ਤੇ ਉਹ ਕੰਮ ਚੱਲ ਗਿਆ ਹੈ ਨਾ। ਸੋ ਜਦੋਂ ਹੁਣ AB5 ਸੀਗਾ ਨਾ ਇੰਪਲੀਮੈਂਟ ਹੋ ਗਿਆ, ਆਪਾਂ ਕਿਸੇ ਤੋਂ ਲੋਡ ਲੈ ਹੀ ਨਹੀਂ ਸਕਦੇ, ਹਰੇਕ ਕੋਈ ਆਪਣਾ ਹੀ ਕੰਮ ਕਰ ਸਕਦਾ ਹੈ ਨਾ। ਸੋ ਪੋਰਟ ਦੇ ਵਿੱਚ ਤਾਂ ਜੇ ਤੁਹਾਨੂੰ ਅੱਜ ਕੋਈ ਬ੍ਰੋਕਰ ਲੋਡ ਦਿੰਦਾ ਤੇ ਉਹ ਲੋਡ ਅਵੇਲੇਬਲ ਹੋਣ ਨੂੰ ਕਈ ਵਾਰ 2-2 ਵੀਕ ਲੱਗ ਜਾਂਦੇ ਆ, ਫਿਰ ਕੌਨਸਟੈਂਟ ਕੰਮ ਤਾਂ ਰਹਿਣਾ ਹੀ ਨਹੀਂ। ਜਿਹੜਾ ਬੰਦਾ ਇਕੱਲਾ ਵੀ ਕਰ ਰਿਹਾ ਆ ਉਹ ਜੇ ਕਿਤੇ ਹੋਰ ਤੋਂ ਆਪਣਾ ਲੈ ਕੇ ਕੰਮ ਚਲਾ ਹੀ ਨਹੀਂ ਸਕਦਾ ਤਾਂ ਫਿਰ ਉਹ ਕੰਮ ਰੈਗੂਲਰ ਕੰਮ ਕਿੱਦਾਂ ਕਰੂਗਾ? ਜੀ ਨਹੀਂ, ਕੰਮ ਦੇਖੋ, ਕੰਮ ਤਾਂ ਚੱਲਦੇ ਰਹਿਣੇ ਆ, ਸਿਰਫ ਵੇ ਆਫ ਡੂਇੰਗ ਬਿਜ਼ਨਸ ਚੇਂਜ ਹੋ ਜਾਣਾ ਹੈ, ਠੀਕ ਹੈ ਨਾ, ਤਰੀਕਾ ਚੇਂਜ ਹੋ ਜਾਣਾ ਬਿਜ਼ਨਸ ਕਰਨ ਦਾ। ਕੰਮ ਚੱਲਦੇ ਰਹਿਣੇ, ਕੰਮ ਨਹੀਂ ਖੜੇ ਹੋਣੇ, ਕੰਮ ਤਾਂ ਇਦਾਂ ਹੀ ਚੱਲਦੇ ਰਹਿਣੇ। ਪਰ ਇਹਦੇ ਵਿੱਚ ਜਦੋਂ ਹੁਣ ਤੁਸੀਂ ਕਿਸੇ ਕੰਪਨੀ ਦੇ ਨਾਲ ਤੁਹਾਨੂੰ ਐਜ਼ ਅ EMPLOYEE ਉਹਨਾਂ ਨੇ ਕੀਤਾ, ਆਵਰਲੀ ਪੇ ਕਰ ਰਹੇ ਆ, ਠੀਕ ਹੈ ਨਾ, ਆਵਰਲੀ ਪੇ ਕਰਨਾ ਪੈਣਾ। ਸੋ ਇਹਦੇ ਵਿੱਚ ਬਿਜ਼ਨਸ, ਮੈਂ ਅਗੇਨ ਕਹਿ ਰਿਹਾ ਕਿ ਜਦੋਂ ਇਹ ਬਿਜ਼ਨਸ ਮਾਡਲ ਚੇਂਜ ਹੋਣਾ, ਇਹ 'ਚ ਕਈ ਤਰ੍ਹਾਂ ਦੀਆਂ ਉਤਾਰ ਚੜਾਅ ਆਉਣੇ ਆ, ਕਈ ਐਡਜਸਟਮੈਂਟਾਂ ਹੋਣੀਆਂ, ਅਜੇ ਕਈ ਤਰੀਕੇ ਦੇ ਨਾਲ ਇਹਨੂੰ ਉੱਤੇ ਥੱਲੇ ਕੀਤਾ ਜਾਣਾ ਆ, ਤਾਂ ਜਾ ਕੇ ਇਹਦਾ ਫਾਈਨਲ ਫੇਜ਼ ਆਪਾਂ ਨੂੰ ਪਤਾ ਲੱਗਣਾ ਆ। ਪਰ ਡੈਫੀਨੇਟਲੀ ਤੁਹਾਡੀ ਗੱਲ ਵੀ ਸਹੀ ਹੈ, ਕਿਉਂਕਿ ਅਸੀਂ ਸੋ ਯੂਜ਼ ਟੂ ਹੈਗੇ ਹਾਂ ਇਸ ਵੇਲੇ ਕਰੰਟ ਸਿਸਟਮ ਦੇ। ਅਸੀਂ ਆਪਣੇ ਆਪ ਨੂੰ ਚੇਂਜ ਕਰਨਾ, ਕੰਪਨੀਆਂ ਵੀ ਕਹਿ ਲਓ, ਓਨਰ ਆਪਰੇਟਰਸ ਵੀ ਕਹਿ ਲਓ, ਆਪਾਂ ਨੂੰ ਬਹੁਤ ਲੱਗਦਾ ਹੈ ਕਿ ਆਪਾਂ ਇਹ ਚੀਜ਼ਾਂ ਨਹੀਂ ਚੇਂਜ ਹੋ ਸਕਦੀਆਂ। ਆਪਾਂ ਕਦੋਂ ਸੋਚਿਆ ਸੀਗਾ 10 ਸਾਲ ਪਹਿਲਾਂ ਕਿ ਇਲੈਕਟ੍ਰੋਨਿਕ ਲੋਡ ਬੋਰਡ ਬਣ ਜਾਣਗੇ? ਕਦੋਂ ਸੋਚਿਆ ਸੀਗਾ ਕਿ ਇਲੈਕਟ੍ਰੋਨਿਕਲੀ ਜਿਹੜੇ ਫੋਨ ਦੇ ਵਿੱਚ ਸਿੱਧੇ ਲੋਡ ਆਇਆ ਕਰਨਗੇ? ਕਦੋਂ ਇਹ ਚੀਜ਼ਾਂ ਸੋਚੀਆਂ ਸੀਗੀਆਂ? ਉਦੋਂ ਅਸੀਂ ਗੱਲਾਂ ਕਰਦੇ ਹੁੰਦੇ ਸੀ ਵੀ ਮੈਨੂੰ ਯਾਦ ਆ ਕਿ ਅਸੀਂ ਜਦੋਂ ਪਹਿਲਾਂ ਟਰੱਕਿੰਗ ਦਾ ਕੰਮ ਸ਼ੁਰੂ ਕੀਤਾ ਆ, ਉਦੋਂ ਪੇਜਰ ਦੇ ਉੱਤੇ ਲੋਡ ਆਉਂਦਾ ਹੁੰਦਾ ਸੀਗਾ। ਉਦੋਂ ਜਦੋਂ ਸਾਨੂੰ ਪਤਾ ਲੱਗਾ ਯਾਰ ਉੱਥੇ ਟਰੱਕ ਸਟਾਪ ਤੇ ਖੜੇ ਹੋਣਾ ਤੇ ਉੱਥੇ ਸਕਰੀਨ ਦੇ ਉੱਤੇ ਲੋਡ ਆ ਜਾ ਕਰਨਾ, ਤੇ ਉੱਥੋਂ ਇੱਦਾਂ ਕਿੱਦਾਂ ਆ ਜਾਊਗਾ ਯਾਰ ਸਕਰੀਨ ਤੇ ਲੋਡ, ਮਤਲਬ ਇੱਦਾਂ ਕਿੱਦਾਂ ਪਤਾ ਲੱਗ ਜਾਊਗਾ ਕੌਣ ਕਿੱਥੇ? ਮਤਲਬ ਅਸੀਂ ਫਿਰ ਉਹ ਵੀ ਮਾਹੌਲ ਚੋਂ ਲੰਘੇ ਜਿੱਥੇ ਅਸੀਂ ਟਰੱਕ ਸਟਾਪ ਤੇ ਖੜੇ ਹੋ ਕੇ ਸਕਰੀਨਾਂ ਤੋਂ ਲੋਡ ਦਾ ਨੋਟ ਚੱਕਣਾ, ਉੱਥੋਂ ਫੋਨ ਚੱਕਣਾ, ਫਿਰ ਉਹਨੂੰ ਫੋਨ ਕਰਨਾ ਬ੍ਰੋਕਰ ਨੂੰ। ਕਈ ਇਹ ਜਿਹੜਾ ਟਾਈਮ ਦੇ ਨਾਲ ਚੇਂਜ ਹੋ ਰਿਹਾ ਸਾਰਾ ਕੁਝ, ਔਰ ਚੇਂਜ ਹੋ ਜਾਂਦਾ ਹੁੰਦਾ, ਅਸੀਂ ਅਡਾਪਟ ਵੀ ਕਰ ਲੈਂਦੇ ਹਾਂ, ਪਰ ਟਾਈਮ ਲੱਗ ਜਾਂਦਾ। ਜੀ
ਜੀ ਲਖਬੀਰ ਹੋਠੀ ਹੁਣੀ ਲਿਖਦੇ ਨੇ ਜਿਹੜੇ ਫੇਸਬੁੱਕ ਦੇ ਉੱਤੇ ਵੀ, ਕਹਿੰਦੇ ਵੀ ਬਹੁਤੇ ਬ੍ਰੋਕਰਸ ਦੀਆਂ ਖੁਦ ਵੀ ਟਰੱਕਿੰਗ ਕੰਪਨੀਆਂ ਨੇ। ਇਸ ਨੂੰ ਕਿੱਦਾਂ ਸੌਰਟ ਆਊਟ ਕੀਤਾ ਜਾਊਗਾ ਵੀ ਕਿਹੜਾ ਲੋਡ ਚੱਕਣਾ ਆ, ਕਿਹੜਾ ਜਿਹੜਾ ਉਹ ਨਹੀਂ ਚੱਕਣਾ ਹੈ? ਕਾਫੀ ਕਨਫਿਊਜ਼ਨ ਇਸ ਤੇ ਕਰਕੇ ਹੋਣ ਵਾਲੀ ਹੈ। ਦੇਖੋ ਜੀ, ਮੈਂ ਅੱਗੇ ਸਿੰਪਲ ਜੀ ਗੱਲ ਕੀਤੀ ਹੈ ਕਿ ਇਹ ਜਿਹੜੀ ਟਰੱਕਿੰਗ ਕੰਪਨੀ ਆ, ਬ੍ਰੋਕਰੇਜ ਆ, ਇਹ ਉਹਨਾਂ ਦੀ ਬਰਡਨ ਆਫ ਪ੍ਰੂਫ ਆ। ਇਹ ਉਹਨਾਂ ਦਾ ਹੈਗਾ ਟਰੱਕ ਜਿਹੜਾ ਆਪਣਾ ਲੋਡ ਚੱਕ ਰਿਹਾ ਹੈਗਾ, ਉਹਨੂੰ ਉਹ ਕਿੱਦਾਂ ਕਲਾਸੀਫਾਈ ਕਰਦੇ ਆ, ਠੀਕ ਹੈ ਨਾ, ਉਹਨੂੰ ਕਿਹੜੀ ਉਹਨੂੰ ਐਜ਼ ਅ ਓਨਰ ਆਪਰੇਟਰ ਕਰਦੇ ਆ, ਐਜ਼ ਅ EMPLOYE ਕਰਦੇ। ਇਹ ਕੈਰੀਅਰ ਦੀ ਪ੍ਰੋਬਲਮ ਹੈਗੀ ਆ। ਕੈਰੀਅਰ ਨੇ ਸੋਚਣਾ ਹੈਗਾ, ਇਹ ਓਨਰ ਆਪਰੇਟਰ ਕੀ ਸੋਚੂਗਾ, ਕੀ ਪਤਾ ਉਹ ਹਾਂ ਉਹਨੂੰ ਲੈ ਰਿਹਾ, ਉਹ ਕਹਿ ਰਹੇ ਜੀ ਸਾਡੀ ਬ੍ਰੋਕਰੇਜ ਹੈ, ਠੀਕ ਹੈ ਨਾ, ਸਾਡੀ ਬ੍ਰੋਕਰੇਜ ਹੈ ਜੀ, ਹਾਂ ਉਹ ਆਪਣਾ ਲੋਡ ਚੱਕ ਰਿਹਾ ਬ੍ਰੋਕਰੇਜ ਤੋਂ, ਠੀਕ ਹੈ ਨਾ। ਹੁਣ ਕੈਰੀਅਰ ਨੂੰ ਜਿਹੜਾ ਓਨਰ ਆਪਰੇਟਰ, ਉਹ ਥੋੜ੍ਹੀ ਪਤਾ ਵੀ ਬ੍ਰੋਕਰੇਜ ਸਹੀ ਆ, ਗਲਤ ਆ, ਕੀ ਨਹੀਂ ਗਾ, ਠੀਕ ਹੈ ਨਾ। ਜੇ ਹੁਣ ਉੱਥੇ ਕੈਰੀਅਰ ਦੀ ਇਹ ਰਿਸਪੌਂਸਿਬਿਲਿਟੀ ਬਣ ਜਾਂਦੀ ਆ, ਕੱਲ੍ਹ ਨੂੰ ਜਦੋਂ ਆਡਿਟ ਹੋਣਾ, ਕੈਰੀਅਰ ਦਾ ਹੋਣਾ ਆ। ਪ੍ਰੋਬਲਮ ਜਿਹੜੀ ਆ ਉਹ ਕੈਰੀਅਰ ਨੂੰ ਆਉਣੀ ਆ ਵੀ ਤੁਸੀਂ ਕਿੱਦਾਂ ਇਹਨੂੰ ਓਨਰ ਆਪਰੇਟਰ ਜਿਹੜਾ ਆ ਬਣਾਇਆ, ਜਾਂ ਤੁਸੀਂ ਕਿੱਦਾਂ ਕੀਤਾ, ਤੁਸੀਂ ਲੋਡ ਇੱਧਰੋਂ ਇੱਧਰ ਕੀਤੇ, ਕੀ ਕੀਤਾ, ਉਹ ਸਾਰੀ ਇਸ਼ੂ ਜਿਹੜਾ ਉਹ ਕੈਰੀਅਰ ਦਾ ਆ। ਜੀ ਜੀ। ਆਪਣੇ ਅਗਲੇ ਕਾਲਰ ਨੇ ਗੁਰਨਾਮ ਸਿੰਘ ਜੀ। ਹਾਂਜੀ, ਆਪ ਜੀ ਨੂੰ ਤੇ ਸੁਣਨ ਵਾਲਿਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਗੇ ਵੀਰ ਨੇ ਇੱਕ ਮੁੱਦਾ ਉਠਾਇਆ, ਵਿੱਚ ਇਹ ਗੱਲਬਾਤ ਕੀਤੀ ਵੀ ਲੋਕ ਕੀ ਕਰਦੇ ਆ ਜਦੋਂ ਕੈਰੀਅਰ ਜਾਂ ਕੁਛ ਵੀ ਆ, ਇਹ ਸੀਲ ਤੋੜ ਦਿੰਦੇ ਆ ਤੇ ਗਲੂ ਨਾਲ ਜੋੜ ਦਿੰਦੇ ਆ ਜੀ। ਇਹਨਾਂ ਨੂੰ ਇੱਕ ਵਧੀਆ ਫਾਰਮੂਲਾ ਔਰ ਵੱਡੀਆਂ ਸਾਰੀਆਂ ਕੰਪਨੀਆਂ ਹੀ ਯੂਜ਼ ਕਰ ਰਹੀਆਂ ਵਾ। ਇਹਨਾਂ ਨੂੰ ਚਾਹੀਦਾ ਵੀ ਕੁੰਡੇ ਇਸ ਤਰ੍ਹਾਂ ਲੈ ਕੇ ਰੱਖਣੇ ਚਾਹੀਦੇ, ਮਗਰ ਜਿਹਨੂੰ ਸੀਲ ਲਾਉਂਦੇ ਆ ਉਹ ਨਟ ਦੂਜੇ ਪਾਏ ਹੁੰਦੇ ਆ। ਜੇ ਤੁਸੀਂ ਵਧੀਆ ਕੰਪਨੀ ਜਾਂਦੇ ਆ ਤਾਂ ਉਹ ਤੁਹਾਡੇ ਲੋਡ ਰਿਜੈਕਟ ਕਰ ਦਿੰਦੇ ਆ, ਲੋਡ ਨਹੀਂ ਦਿੰਦੇ। ਤੇ ਬਹੁਤ ਕੰਪਨੀਆਂ ਇੱਦਾਂ ਹੀ ਆ ਭਾਜੀ, ਜਿੱਦਾਂ ਕੈਲੀਫੋਰਨੀਆ 'ਚ ਮੰਨ ਲਓ ਹੱਬ ਕਿਹਨੇ ਬਣਾਈ ਆ ਵੀ ਲੋਡ ਚੱਕ ਲਿਆ, ਆ ਵੀ ਚੁੱਕ ਲਿਆ, 4-4 ਲੋਡ 5-5 ਲੋਡ ਪਾ ਕੇ ਤੋਰਦੇ ਆ। ਇਸ ਓਕੇ ਉਹਨਾਂ ਦੀ ਆਪਣੀ ਮਰਜ਼ੀ ਆ, ਜਦੋਂ ਪ੍ਰੋਬਲਮ 'ਚ ਆਉਣਗੇ ਆਪਣੇ ਆਪ ਲੱਗ ਜੂਗਾ। ਪਰ ਇਹ ਕੰਮ ਹੈ ਤੇ ਗਲਤ ਆ, ਵੇਖਦੇ ਬੜੇ ਚਿਰ ਤੋਂ ਆ ਰਹੇ ਆ। ਪਰ ਇਹ ਪੁਆਇੰਟ ਕਿਤੇ ਕਿਤੇ ਆਉਂਦਾ ਤੇ ਕਰਦਾ, ਜਿੱਥੇ ਤੱਕ ਜ਼ੋਰ ਲੱਗਦਾ ਕਰਦਾ ਹਰ ਕੋਈ ਚਾਹੁੰਦਾ ਵਾ ਵੀ ਮੈਂ ਇੱਦਾਂ ਕਰਾਂ ਵੀ ਇੱਕ ਲੋਡ ਆ ਉਹਦੇ ਵਿੱਚ ਦੂਜਾ ਪਾਲਾ। ਕਈ ਵਾਰੀ ਕੀ ਹੁੰਦਾ, 1 ਜਾਂ 2 ਪੈਲਟ ਹੁੰਦੇ ਆ, ਕਰਦੇ ਹਰ ਕੋਈ ਆ, ਪਰ ਕੜਕੀ ਆਉਂਦਾ ਜਦੋਂ ਆਉਂਦਾ ਨਾ। ਇੱਕ ਗੱਲ ਹੈ, ਆਉਂਦਾ ਮਾੜਾ ਬੰਦਾ ਜਾਂ ਤਗੜਾ ਬੰਦਾ ਨਹੀਂ ਆਉਂਦਾ ਜੀ। ਹਾਂਜੀ, ਜਿਹੜੀਆਂ LA ਦੇ ਵਿੱਚ ਬਹੁਤ ਕੰਪਨੀਆਂ, ਮੈਂ ਵੀ ਜਾਣਦਾ ਹੈਗਾ, LA ਦੇ ਵਿੱਚ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ LTL ਦਾ ਕੰਮ ਕਰਦੀਆਂ ਹੈਗੀਆਂ। ਸੋ LTL ਦਾ ਕੰਮ ਜਿਹੜਾ ਨਾ, ਤੁਸੀਂ ਉਸ ਬਿਜ਼ਨਸ ਮਾਡਲ ਨੂੰ ਸਮਝੋ। ਜਿਹੜਾ LTL ਦਾ ਕੰਮ ਉਹ ਹੈ ਹੀ ਇਹ ਆ ਕਿ 4-4 5-5 ਪੈਲਟ ਜਿਹੜੇ ਆ ਉਹ ਇਕੱਠੇ ਕਰਕੇ ਰੱਖਣੇ, ਐਜ਼ ਲੌਂਗ ਐਜ਼ ਤੁਹਾਡੇ ਤੇ ਰਿਸੀਵਰ ਨੂੰ ਪਤਾ ਤੁਸੀਂ ਤੇ ਉਹ LTL ਮੰਨਿਆ ਜਾਂਦਾ। ਪਰ ਜੇ ਤੁਹਾਡੇ ਸ਼ਿਪਰ ਔਰ ਰਿਸੀਵਰ ਨੂੰ ਨਹੀਂ ਪਤਾ ਕਿ ਤੁਸੀਂ ਏਦਾਂ ਲੋਡ ਲਿਆਣ ਕੇ ਉਹਨਾਂ ਨੂੰ ਦੇ, ਏਦਾਂ ਉਹਨਾਂ ਦਾ ਲੋਡ ਟ੍ਰਾਂਸਫਰ ਕਰ ਰਹੇ ਆ, ਉੱਥੇ ਤੁਹਾਨੂੰ ਖੜੇ ਹੋ ਸਕਦੇ ਆ। ਸੋ ਮੇਰੇ ਖਿਆਲ ਨਹੀਂ ਵੀ ਸਾਰੇ ਆਪਰੇਸ਼ਨ ਹੀ ਗਲਤ ਹੋਣਗੇ, ਹਾਂ ਵਿੱਚ ਕਈ ਆਪਰੇਸ਼ਨ ਗਲਤ ਹੋ ਸਕਦੇ ਆ, ਪਰ ਡੈਫੀਨੇਟਲੀ ਜਿਹੜਾ ਇਹ ਹੈਗਾ ਕਿ ਕੰਮ ਜਿਹੜਾ ਹੈਗਾ ਉਹਦੇ ਵਿੱਚ ਇਹ LTL ਇਹਨੂੰ ਕਿਹਾ ਜਾਂਦਾ ਆ। ਉਹ LTL ਬਹੁਤ ਕੰਪਨੀਆਂ ਕਰਦੀਆਂ, ਮੇਰੇ ਫਰੈਂਡਸ ਵਿੱਚ ਹੈਗਾ, ਅਸੀਂ ਹੈਗਾ। ਔਰ LTL ਦਾ ਮਤਲਬ ਹੈਗਾ ਕਿ ਤੁਸੀਂ ਮਲਟੀਪਲ ਪਿਕਸ, ਮਲਟੀਪਲ ਡ੍ਰੌਪਸ ਕਰਦੇ ਹੈਗੇ ਆ, ਔਰ ਕਈ ਵਾਰੀ ਮਲਟੀਪਲ ਕਰਦੇ ਆ, ਡ੍ਰੌਪ ਕਰਦੇ ਆ, ਕਈ ਵਾਰੀ ਇੱਕ ਪਿਕ ਕਰਦੇ ਆ ਤੇ ਮਲਟੀਪਲ ਡ੍ਰੌਪਸ ਕਰਦੇ ਆ। ਸੋ ਉਹ ਸਾਰਾ LTL ਉਹਦੇ ਅੰਡਰ ਆਉਂਦਾ ਆ। ਠੀਕ ਹੈ ਜੀ। ਸੋਹੀ ਜੀ, ਗੱਲ ਉਹਨਾਂ ਦੀ ਸ਼ਾਇਦ ਵਿੱਚ ਰਹਿ ਗਈ ਸੀ ਜੀ। ਸੋਹੀ ਜੀ। ਹਾਂਜੀ ਹਾਂਜੀ, ਰਮਨਵੀਰ ਜੀ, ਸੋਹੀ ਬੋਲਦਾ ਦੁਬਾਰਾ ਤੋਂ। ਮੈਂ ਸੌਰੀ ਕਾਲ ਕੀਤੀ ਆ, ਕੁਐਸਚਨ ਵਿੱਚ ਰਹਿ ਗਿਆ ਸੀ। ਮਤਲਬ ਜਿਹੜਾ LT ਲੋਡ ਆ ਉਹ ਤਾਂ ਇੱਕ ਡਿਫਰੈਂਟ ਚੀਜ਼ ਆ, ਹੈ ਨਾ ਜੀ। ਉਹ ਬੰਦਿਆਂ ਨੂੰ, ਡਰਾਈਵਰਾਂ ਨੂੰ ਇਹ ਕਹਿੰਦੇ ਆ ਜਦੋਂ ਲੋਡ ਲੱਦ ਲੈਂਦੇ ਨੇ ਵੀ ਤੁਸੀਂ ਫੋਟੋ ਖਿੱਚ ਕੇ ਭੇਜੋ, ਤੇ ਉਹ ਜਦੋਂ ਫੋਟੋ ਖਿੱਚ ਕੇ ਭੇਜਦੇ ਨੇ ਕਈ ਵਾਰੀ ਸੀਲ ਲਾ ਦਿੰਦੇ ਨੇ ਸ਼ਿਪਰ, ਤੇ ਉਹ ਕਹਿੰਦੇ ਸੀਲ ਨੂੰ ਤੋੜ ਦਿਓ। ਡਰਾਈਵਰਾਂ ਨੂੰ ਉਹ ਪੁਸ਼ ਕਰਦੇ ਆ। ਜੇ ਉਹ ਆਪ ਕਰਨ ਗੱਲ ਵੱਖਰੀ ਆ। ਮੇਰਾ ਸਵਾਲ ਇਹ ਸੀਗਾ ਵੀ ਉਹਨਾਂ ਦੀ ਕੰਪਲੇਂਟ ਕਰਨੀ ਆ ਮੈਂ, ਵੀ ਉਹ ਪਰੇਸ਼ਾਨ ਕਰਦੇ ਆਪ, ਉਹ ਕਰਨ। ਜੇ ਜਦੋਂ ਉਹਨਾਂ ਨੇ ਪੈਸੇ ਲੈ ਲਏ ਪੂਰੇ ਲੋਡ ਦੇ, ਉੱਥੋਂ ਲੋਡ ਚੱਕਿਆ, ਉਹਨਾਂ ਨੂੰ ਪਸੰਦ ਆਇਆ, $4000 ਦੇਤਾ, ਤੇ ਉਹ ਕਹਿੰਦੇ ਵੀ ਓਕੇ ਵੀ 4 ਨਹੀਂ, ਆਪਾਂ ਇਹਦੇ 'ਚ ਪਾਇਲਟ ਹੋਰ ਰੱਖ ਲਈਏ। ਉਹ ਆਪ ਕਰਦੇ ਆ, ਕਰਨ, ਇਲੀਗਲ ਕੰਮ ਆ। ਪਰ ਜਦੋਂ ਡਰਾਈਵਰ ਨੂੰ ਪੁਸ਼ ਕਰਦੇ ਆ ਵੀ ਨਹੀਂ ਤੂੰ ਵੀ ਕਰ, ਇਹ ਮੈਂ ਉਹਦੀ ਗੱਲ ਕਰਦਾ ਵੀ ਉਹਨਾਂ ਦੀ ਕਿੱਥੇ ਕੰਪਲੇਂਟ ਕੀਤੀ ਜਾ ਸਕਦੀ ਆ। ਕੰਪਲੇਂਟ ਕਰਨੀ ਆ ਜੀ, ਪ੍ਰੂਫ ਨੇ। ਹਾਂਜੀ, ਨੈਸ਼ਨਲ ਕੰਜ਼ਿਊਮਰ ਹੈਗਾ ਉੱਤੇ, ਮੈਂ ਤਾਂ ਇੱਥੇ ਹੁਣੇ ਲਿੰਕ ਪਾ ਦੇਣਾ ਫੇਸਬੁੱਕ ਦੇ ਉੱਤੇ ਜੀ।
ਹਾਂਜੀ ਹਾਂਜੀ ਲਿੰਕ ਦੇਖ ਲਓ ਭਾਜੀ, ਆਪਣੇ ਰਮਨ ਭਾਜੀ ਲਿੰਕ ਪਾ ਦਿੰਦੇ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਦੇ ਥੱਲੇ ਨਾ ਕਮੈਂਟਸ ਦੇ ਵਿੱਚ। ਨੈਸ਼ਨਲ ਕੰਜ਼ਿਊਮਰ ਕਰਕੇ ਇੱਕ ਆਰਗੇਨਾਈਜੇਸ਼ਨ ਉਹਨਾਂ ਦੇ ਕੋਲ ਹੈ ਨਹੀਂ, ਉੱਥੇ ਲਿੰਕ ਪਾ ਦਿੰਦੇ, ਫਿਰ ਤੁਸੀਂ ਚੈੱਕ ਕਰ ਲਿਓ ਬਾਅਦ ਚ। ਠੀਕ ਹੈ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਫॉर ਜੀ। ਮੈਂ ਲਿੰਕ ਪਾ ਕਾਫੀ ਭੰਬਲ ਭੂਸਾ ਆ ਰਮਨ ਜੀ, ਤੇ ਇਹ ਬਹੁਤ ਗਲਤ ਕੰਮ। ਗੱਲ ਉਹੀ ਹੈ ਨਾ, ਫਿਰ ਡਰਾਈਵਰ ਵਿਚਾਰੇ ਕਈ ਵਾਰੀ ਸਿੱਧਾ ਬੰਦਾ ਕਹਿੰਦੇ ਫਸ ਜਾਂਦਾ ਹੈ। ਜੀ ਦੇਖੋ ਸਾਡੀਆਂ ਨਾ ਤਾਂ ਅਸੀਂ ਬਿਲਕੁਲ, ਮੈਂ ਸਾਫ਼ ਗੱਲ ਇਹ ਕਹਿਣਾ, ਨਾ ਤਾਂ ਸਾਡੀਆਂ ਕੰਪਨੀਆਂ ਠੀਕ ਹੈ, ਨਾ ਸਾਡੇ ਡਰਾਈਵਰ ਠੀਕ ਹੈ, ਨਾ ਸਾਡੇ ਸਾਰੇ ਡਰਾਈਵਰ ਗਲਤ ਆ, ਨਾ ਸਾਡੇ ਸਾਰੇ ਡਰਾਈਵਰ ਠੀਕ ਹੈ, ਨਾ ਸਾਡੀਆਂ ਸਾਰੀਆਂ ਕੰਪਨੀਆਂ ਠੀਕ ਹੈ, ਨਾ ਸਾਡੀਆਂ ਸਾਰੀਆਂ ਕੰਪਨੀਆਂ ਗਲਤ ਆ, ਠੀਕ ਹੈ ਨਾ। ਪਰ ਹਾਂ ਇੰਨੀ ਗੱਲ ਜ਼ਰੂਰ ਆ ਕਿ ਜਿਹੜੇ ਸਹੀ ਕੰਮ ਕਰਦੇ ਆ, ਚਾਹੇ ਉਹ ਕੰਪਨੀ ਆ ਚਾਹੇ ਉਹ ਡਰਾਈਵਰ ਆ, ਜਿਹੜੇ ਸਹੀ ਕੰਮ ਕਰਦੇ ਉਹਨਾਂ ਨੂੰ ਕਈ ਵਾਰੀ ਜਿਹੜੇ ਗਲਤ ਕੰਮ ਕਰਦੇ ਉਹਨਾਂ ਕਰਕੇ ਬਹੁਤ ਨੁਕਸਾਨ ਝੱਲਣਾ ਪੈਂਦਾ। ਔਰ ਇਸ ਚੀਜ਼ ਦੇ ਉੱਤੇ ਕਈ ਵਾਰੀ ਦੁੱਖ ਹੁੰਦਾ ਕਿ ਸਾਰਾ ਕੁਝ ਜਾਣਦੇ ਹੋਏ, ਸਾਰਾ ਕੁਝ ਸਮਝਦੇ ਹੋਏ ਇਸ ਕੰਟਰੀ 'ਚ ਬੈਠੇ ਆ, ਇਸ ਕੰਟਰੀ 'ਚ ਬੈਠਣ ਦੇ ਬਾਵਜੂਦ ਵੀ ਆਣ ਕੇ ਜਿਹੜੀ ਦੁਨੀਆ ਹੈਗੀ ਆ ਉਹ ਗਲਤ ਕੰਮ ਕਰਨ ਨੂੰ ਨਹੀਂ ਖੜਦੀ। ਜੀ ਅਮਰਜੀਤ ਬੈਂਸ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਨਲੀ ਹੈ ਨਾ ਇਹ AB5 ਕਾਨੂੰਨ ਇੰਟਰੋਡਿਊਸ ਤਾਂ ਕੀਤਾ ਸੀ ਵੀ ਊਬਰ ਤੇ ਲਿਫਟ ਤੇ ਉਹਨਾਂ ਤੇ ਕੰਟਰੋਲ ਕਰਨ ਨੂੰ ਇਹਨਾਂ ਨੇ ਪਤਾ ਨਹੀਂ ਇਹਨਾਂ ਨੇ ਕਾਹਦੇ ਟਰੱਕਿੰਗ ਇੰਡਸਟਰੀ ਨੂੰ ਵਿੱਚ ਲਿਆਂਦਾ ਨਾ। ਆਪਾਂ ਨੂੰ ਜਿੱਦਾਂ ਪਤਾ ਵੀ ਊਬਰ ਤੇ ਲਿਫਟ ਨੇ ਇੰਡਸਟਰੀ ਟੈਕਸੀ ਬਿਜ਼ਨਸ ਦੇ ਬਹੁਤ ਨੁਕਸਾਨ ਕੀਤਾ। ਜਿਹੜੇ ਉਹਨਾਂ ਦੇ ਬਟਾਲੀਅਨ ਸੀਗੇ, ਜਿੱਦਾਂ ਉਹਨਾਂ ਦੇ ਪਰਮਿਟ ਆ, ਉਹਨਾਂ ਦਾ ਵੈਲਿਊ ਵੀ ਬਹੁਤ ਘੱਟ ਗਿਆ। ਜਿੱਦਾਂ ਸਿਟੀ ਪਰਮਿਟ ਬਟਾਲੀਅਨ ਕਹਿੰਦੇ ਆ, ਜਿਹੜੇ ਟੈਕਸੀ ਪਰਮਿਟ ਹੁੰਦੇ ਆ ਵੀ ਇਸ਼ੂ ਕਰਦੇ ਸਰਟਨ ਅਮਾਊਂਟ, ਉਹ ਤੁਸੀਂ ਵੇਚ ਵੀ ਸਕਦੇ ਆ ਨਾ। ਉਹਨਾਂ ਦੀ ਕੀਮਤ ਬਹੁਤ ਘੱਟੀ ਹੈ ਨਾ। ਨਾਲੇ ਜਿਹੜੇ ਊਬਰ ਤੇ ਲਿਫਟ ਸੀਗੇ ਉਹਨਾਂ ਨੇ ਜ਼ਿਆਦਾ ਫਾਈਟ ਬੈਕ ਕੀਤਾ, ਪਤਾ ਕਿੰਨੇ $1 ਮਿਲੀਅਨ ਉਹਨਾਂ ਨੇ ਇਕੱਠੇ ਕਰਕੇ ਇਹਨਾਂ ਨੇ ਜਿੱਦਾਂ ਲਾ ਸੂਟ ਫਾਈਲ ਕੀਤਾ ਮੇਰਾ ਖਿਆਲ ਨਾ। ਫਿਰ ਟਰੱਕਿੰਗ ਇੰਡਸਟਰੀ ਦਾ ਆਪਾਂ ਦਾ ਕੋਈ ਹੋਰ ਇੰਡਸਟਰੀ ਨੂੰ ਬੜਾ ਕੋਈ ਨੁਕਸਾਨ ਕਰਦੇ ਨਹੀਂ, ਜਿੱਦਾਂ ਆਪਾਂ ਆਪਣਾ ਆਪਦਾ ਕੰਮ ਆ, ਜਿੱਦਾਂ ਟਰੱਕਿੰਗ ਇੰਡਸਟਰੀ ਕਰੀ ਜਾਂਦੇ ਹਾਂ। ਐਂਡ ਮੇਨਲੀ ਜਿੱਦਾਂ ਇਹਨਾਂ ਨੇ ਇਹ ਤਾਂ ਵੀ ਇੰਟਰੋਡਿਊਸ ਤਾਂ ਕੀਤਾ ਨਾ ਕਾਨੂੰਨ ਵੀ ਜ਼ਿਆਦਾ ਟੈਕਸ ਜਨਰੇਟ ਕਰਨ ਨੂੰ, ਵੀ ਲੋਕ ਆਪਦੀਆਂ ਕੋਆਪਰੇਸ਼ਨ ਬਣਾਉਣ, LLC ਬਣਾਉਣ, ਸੈਕਟਰੀ ਸਟੇਟ ਨੂੰ ਪੈਸਾ ਆਵੇ ਨਾ। ਤੇ ਹੋਰ ਵੀ ਸਾਨੂੰ ਫੀਆਂ ਭਰਨੀਆਂ ਪੈਂਦੀਆਂ। ਆਈ ਥਿੰਕ ਇਹਨਾਂ ਸਾਰਿਆਂ ਨੂੰ ਇੱਕ ਵਿੱਚ ਗਰੁੱਪ ਵਿੱਚ ਲੰਪ ਸਮ ਨਹੀਂ ਕਰਨਾ ਚਾਹੀਦਾ ਜੀ। ਜੇ ਤੁਸੀਂ ਸਾਨੂੰ ਚੰਗੀ ਨਹੀਂ ਲੱਗਦੀ ਲਿਫਟ ਤੇ ਊਬਰ, ਫਿਰ ਉਹਨਾਂ ਦਾ ਕਾਨੂੰਨ ਬਣਨਾ ਚਾਹੀਦਾ ਜੀ। ਨਦਰ ਥਿੰਗ ਨਾ ਜਿੱਦਾਂ ਇਹਨਾਂ ਦਾ ਜਿੱਦਾਂ ਆਹ ਜਿਹੜਾ ਕਾਨੂੰਨ ਬਣਿਆ, ਆਈ ਥਿੰਕ ਹੋਰ ਬਿਜ਼ਨਸ ਆਪਰਚੁਨਿਟੀ ਬਣ ਸਕਦੀ ਹੈ। ਜਾਂ ਤੁਹਾਡੇ ਰੇਡੀਓ ਸਟੇਸ਼ਨ ਤੇ ਵੀ ਮਸ਼ਹੂਰੀ ਹੁੰਦੀ ਹੈ ਕੰਪਨੀਆਂ ਜਿਹੜੀ, ਉਹ ਜਿੱਦਾਂ ਤੁਹਾਡੇ ਲਈ LLC ਵੀ ਬਣਾਉਂਦੇ ਆ, ਕੋਆਪਰੇਸ਼ਨ ਵੀ ਤੁਹਾਡੇ ਲਈ ਵੇਟ ਕੰਫਰਮੇਸ਼ਨ ਭਰ ਕੇ ਤੁਹਾਡੀ ਲੋਡ ਹੀ ਬੁੱਕ ਕਰਦੇ, ਪੈਸੇ ਵੀ ਤੁਹਾਡੇ ਨਾਂ ਤੇ ਆਉਂਦੇ ਆ ਨਾ। ਇੱਦਾਂ ਦੀਆਂ ਆਈ ਥਿੰਕ ਬਿਜ਼ਨਸ ਬਣ ਜਾਣੀਆਂ, ਜਿੱਦਾਂ ਬੁੱਕ ਕੀਪਿੰਗ ਬਣਦੀਆਂ। ਸੋ ਲੂਪ ਹੋਲ ਤਾਂ ਹੈਗਾ, ਆਪਾਂ ਇਹ ਮਾੜਾ ਲੂਪ ਹੋਲ ਨਹੀਂ, ਜਿੱਦਾਂ ਸਾਰੇ ਕਰ ਸਕਦੇ ਆ, ਇਹ ਕਿਹੜਾ ਕੋਈ ਲੀਗਲ ਕੰਮ ਆ ਨਾ। ਸੋ ਇੱਦਾਂ ਦੇ ਬਿਜ਼ਨਸ ਬਣ ਕੇ ਲੋਕਾਂ ਨੇ ਸਾਰਿਆਂ ਨੇ ਆਲਮੋਸਟ ਓਨਰ ਆਪਰੇਟਰ ਬਣ ਜਾਣਾ, ਆਪਦੇ ਅਥਾਰਟੀ ਲੈ ਲੈਣੀ ਆ ਉਹਨਾਂ ਨੇ, MC ਨੰਬਰ DOT ਨਾ ਉਹਨਾਂ ਦੇ ਨਾਂ ਤੇ ਲੋਡ ਬੁੱਕ ਹੋਇਆ ਕਰਨੇ ਆ। ਨਾਲੇ ਬਿਜ਼ਨਸ ਦੂਜਾ ਹੋਰ ਕੋਈ ਜਾਣਾ ਉਹਨਾਂ ਦਾ ਬੁੱਕ ਕੀਪਿੰਗ ਕਰ ਸਕਦਾ ਜਿੱਦਾਂ। ਸੋ ਆਈ ਥਿੰਕ ਬੜਾ ਵਧੀਆ ਨਹੀਂ ਕਾਨੂੰਨ ਟਰੱਕਿੰਗ ਇੰਡਸਟਰੀ ਨੇ, ਜਿੱਦਾਂ ਜਾਰੀ ਸਰਦਾਰਦੀ ਜਾਂ ਪੇਪਰ ਵਰਕ ਵਧਣਾ, ਜਿਹੜੇ ਲੋਕ ਬਾਹਲੇ ਜਿੱਦਾਂ ਇੱਦਾਂ ਚਾਹੁੰਦੇ ਨਹੀਂ ਇੱਦਾਂ ਦਾ ਕੰਮ। ਪਰ ਜਿਹੜਾ ਕੋਈ ਪੜ੍ਹਾ ਲਿਖਿਆ ਉਹ ਤਾਂ ਇਹਨੂੰ ਬਾਈਪਾਸ ਕਰ ਸਕਦਾ। ਇਹ ਜਿਹੜੀਆਂ ਸ਼ਰਤਾਂ ਉਹ ਵੀ ਮੀਟ ਕਰ ਸਕਦਾ। ਇਹ ਬੜੀਆਂ ਔਖੀਆਂ ਨਹੀਂ ਸ਼ਰਤਾਂ ਜਿੱਦਾਂ ਜਿਹੜੀਆਂ ਮੀਟ ਕਰਨ ਨੂੰ। ਜੀ ਸੋ ਥੈਂਕ ਯੂ ਅਮਰਜੀਤ, ਧੰਨਵਾਦ। ਮੈਨੂੰ ਲੱਗਦਾ ਰਮਨ ਜੀ ਇਹ ਜਿਹੜਾ ਲਾਅ ਆਇਆ ਸੀ ਉਹ ਲਰੀਨਾ ਗੋਨਜ਼ਾਲਸ ਜੋ ਅਸੈਂਬਲੀ ਵੂਮਨ ਆ, ਇਹ ਐਕਚੁਅਲੀ ਲੌਂਗ ਬੀਚ ਤੇ ਜਿਹੜੇ ਪੋਰਟ ਤੇ ਟਰੱਕਰਸ ਆ ਉਹਨਾਂ ਤੋਂ ਹੀ ਸ਼ੁਰੂ ਹੋਇਆ ਸੀ, ਕਿਉਂਕਿ ਉਹ ਘੰਟਿਆਂ ਵੱਧੀ ਖੜੇ ਰਹਿੰਦੇ ਸੀ ਤਾਂ ਉਹ ਕਹਿੰਦੇ ਸੀ ਵੀ ਸਾਨੂੰ ਜਿਹੜੀ ਨੈਟ ਇਨਕਮ ਆ ਉਹ ਕੁਝ ਵੀ ਨਹੀਂ ਬਣਦੀ, ਨੈਗੇਟਿਵ ਜਿਹੀ ਆਈ ਸੀਗੀ ਇੱਕ ਵਾਰੀ। ਜੀ ਬਿਲਕੁਲ ਇਹੋ ਹੀ ਗੱਲ ਹੈ ਕਿ ਇਹ ਜਿਹੜਾ ਡਾਇਨਾਮਿਕਸ ਦਾ ਕੇਸ ਸੀਗਾ ਉਹਨਾਂ ਦਾ, ਤੇ ਇੱਕ ਜਿਹੜਾ ਆਪਣਾ ਹੈਗਾ ਆ ਪੋਰਟ ਦੇ ਵਰਕਰ ਆ ਇਹਨਾਂ ਕਰਕੇ ਕੇਸ ਜਿਹੜਾ ਆ ਡਾਇਨਾਮਿਕਸ ਦਾ ਕੇਸ ਚੱਲ ਰਿਹਾ ਸੀ, ਜਿਹਦੇ ਵਿੱਚ ਜੱਜ ਨੇ ਡਿਸੀਜਨ ਦੇਣ ਲੱਗਿਆ ABC ਟੈਸਟ ਯੂਜ਼ ਕਰ ਲਿਆ। ਠੀਕ ਹੈ, ਸੋ ਜਿਹੜੀ ਇਹਦੀ ਬੇਸਿਸ ਹੈਗੀ ਆ, ਜਦੋਂ ਇਹਨੂੰ ABC ਟੈਸਟ ਯੂਜ਼ ਕੀਤਾ ਉਹਦੇ ਚ ਡਾਇਨਾਮਿਕਸ ਦਾ ਜਿਹੜਾ ਸੀਗੇ ਵਰਕਰ ਉਹ ਜਿੱਤ ਗਏ। ਤੇ ਜਦੋਂ ਉਹ ਜਿੱਤ ਗਏ ਤੇ ਮੁੜ ਕੇ ਇਸ ਚੀਜ਼ ਨੂੰ ਇਹਨਾਂ ਨੇ ਕੋਡੀਫਾਈ ਕਰਕੇ ਲਾਅ ਬਣਾਤਾ। ਸੋ ਸਿੰਪਲ ਸਿਚੁਏਸ਼ਨ ਹੈਗੀ, ਸਿੰਪਲ ਚੀਜ਼ ਹੈਗੀ ਆ, ਇਹ ਤਾਂ ਹੋਇਆ ਹੈਗਾ। ਸੋ ਜਿਹੜੇ ਪੋਰਟ ਵਾਲੇ ਹੈਗੇ ਉਹ ਡੈਫੀਨੇਟਲੀ ਇਹਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਤੇ ਅਸਰ ਪੈਣਾ ਹੈਗਾ। ਉਹਨਾਂ ਦਾ ਬਿਜ਼ਨਸ ਮਾਡਲ ਚੇਂਜ ਹੋ ਜਾਣਾ, ਜਿੱਦਾਂ ਕਿ ਮਿੱਟੀ ਵਾਲੇ ਟਰੱਕਾਂ ਦਾ ਬਿਜ਼ਨਸ ਮਾਡਲ ਪਿਛਲੀ ਵਾਰੀ ਚੇਂਜ ਹੋਇਆ ਸੀਗਾ। ਸੋ ਇਹ ਕਾਫੀ ਜਿਹੜਾ ਅਸਰ ਪਊਗਾ, ਪਰ ਡੈਫੀਨੇਟਲੀ ਅਲਟੀਮੇਟਲੀ
ਜੀ ਜੀ ਬਿਲਕੁਲ ਸਨੀ ਗਰੇਵਾਲ ਕਹਿੰਦੇ ਆ ਵੀ ਆਪਾਂ ਐਂਡ ਤੇ ਰੌਲਾ ਪਾ ਰਹੇ ਆ 2018-19 ਚ ਨਹੀਂ ਪਾਇਆ। ਸੋ ਇਹ ਪ੍ਰੋਬਲਮ ਤਾਂ ਹੈਗੀ ਆ। ਪਰ ਤੁਸੀਂ ਦੇਖੋ ਰੇਡੀਓ ਤੁਹਾਡਾ ਆਪਣਾ ਆ, ਆਪਾਂ ਤਾਂ ਕੋਈ ਵੀ ਇਸ਼ੂ ਹੁੰਦਾ ਆਪਣੀ ਕਮਿਊਨਿਟੀ ਨੂੰ ਜਿੱਥੇ ਫਾਇਦਾ ਹੁੰਦਾ ਆਪਾਂ ਉਦੋਂ ਤੋਂ ਹੀ ਰੌਲਾ ਪਾਉਣਾ ਸ਼ੁਰੂ ਕਰਦੇ ਹੈਗੇ ਆ। ELD ਦਾ ਵੀ ਲੈ ਕੇ ਹੁਣ ਚਾਹੇ ਕੋਈ 2-2 ਲਾਈ ਜਾਵੇ, ਗੱਲ ਇਹ ਆ ਵੀ ਜਦੋਂ ਉਹਨਾਂ ਨੇ ਇੰਸਪੈਕਸ਼ਨ ਕਰਨੀ ਸ਼ੁਰੂ ਕਰਤੀ ਪਿਛਲੇ 2 ਸਾਲਾਂ 'ਚ ਸਪਲਾਈ ਚੇਨ ਦਾ ਬਹੁਤ ਰੌਲਾ ਸੀ, ਕਿਸੇ ਨੇ ਕੇਅਰ ਨਹੀਂ ਕੀਤੀ। ਆਪਾਂ ਵੀ ਦੇਖਿਆ ਵੀ 2 ਸਾਲਾਂ ਦੇ ਵਿੱਚ ਕਰੋਨਾ ਵਾਇਰਸ ਚਾਹੇ ਤੁਸੀਂ 80 ਦੀ ਸਪੀਡ ਤੇ ਚੱਲ ਜਾਓ ਤੁਹਾਨੂੰ ਪੁਲਿਸ ਵਾਲਾ ਨਹੀਂ ਲੱਭਦਾ ਹੁੰਦਾ ਸੀ। ਹੁਣ ਤੁਸੀਂ ਦੇਖਿਓ ਹਾਈਵੇ ਤੇ ਜਾ ਕੇ ਕਿੰਨੇ ਪੁਲਿਸ ਵਾਲੇ ਹੁੰਦੇ ਆ। ਸੋ ਇਹ ਆ ਵੀ ਗੱਲ ਤਾਂ ਸਹੀ ਆ ਵੀ ਜਦੋਂ ਵੀ ਕੋਈ ਹੁੰਦਾ, ਇੱਕ ਤਾਂ ਇਹ ਵੀ ਹੁਣ ਤੁਹਾਡੇ ਕੋਲ ਆਪਣਾ ਮੀਡੀਅਮ ਹੈਗਾ, ਆਪਣਾ ਮਾਧਿਅਮ ਆ, ਹਨਾ, ਤੇ ਜਦੋਂ ਕੋਈ ਇਸ਼ੂ ਆਉਂਦਾ ਆਪਾਂ ਉਸੇ ਵੇਲੇ ਤੁਹਾਨੂੰ ਦੱਸਦੇ ਹਾਂ ਤੇ ਸਾਰਿਆਂ ਨੂੰ ਐਕਟ ਕਰਨਾ ਚਾਹੀਦਾ। ਤੇ ਪਰ ਬਹੁਤ ਸਾਰੇ ਸਰੋਤੇ ਸਾਡੇ ਇਹੀ ਸੋਚਦੇ ਆ ਵੀ ਰੇਡੀਓ ਵਾਲੇ ਇਸ਼ੂ ਲੈ ਕੇ ਆਣ, ਇਹੀ ਫਾਈਟ ਕਰਨ। ਇਦਾਂ ਨਹੀਂ ਹੋ ਸਕਦਾ ਹੈਗਾ। ਇੱਦਾਂ ਹੀ ਹੈ ਜੀ, ਆਪਣੇ ਕੋਲ ਆਪਣਾ ਮਾਧਿਅਮ ਵੀ ਹੈਗਾ, ਆਪਣੀ ਐਸੋਸੀਏਸ਼ਨ ਵੀ ਹੈਗੀ ਆ, ਆਪਣੀ ਮੈਗਜ਼ੀਨ ਵੀ ਹੈਗੀ, ਆਪਣਾ ਸਾਰਾ ਕੁਝ ਹੈਗਾ, ਪਰ ਨੌਲੇਜ ਵੀ ਆ ਜੀ ਜੀ। ਕੁਲਵੰਤ ਜੀ। ਹਾਂਜੀ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਇਹ ਨਾ ਫਰੀਦ ਹੁੰਦੀ ਆ ਟਾਇਰ ਐਂਡ ਟਰੱਕ ਕੰਪਨੀ ਆ ਆਪਣੇ ਇੱਥੇ ਕੋਈ ਰਿਪੇਅਰ ਸ਼ਾਪ, ਤੇ ਉਹਨਾਂ ਨੇ ਆਪਣੇ ਨਾ ਪਾਇਆ WhatsApp ਤੇ ਵੀ $2400 ਦਾ ਕੰਮ ਕਰਾਇਆ ਬੰਦੇ ਨੇ, ਤੇ ਉਹ ਸਾਨੂੰ ਪੈਸੇ ਨਹੀਂ ਦਿੰਦਾ, ਫੇਕ ਚੈੱਕ ਦੇ ਗਿਆ ਹੈਗਾ। ਤੇ ਉਹਦੇ ਬਾਅਦ ਦੇ ਵਿੱਚ ਉਹ ਕਹਿੰਦਾ ਸਾਨੂੰ ਧਮਕੀਆਂ ਦਿੰਦਾ ਹੈਗਾ, ਲਾਰੈਂਸ ਬਸਨੋਈ ਦੀਆਂ ਫੋਟੋ ਭੇਜਦਾ, ਗੰਨਾ ਲੈ ਫੋਟੋ ਭੇਜਦਾ ਵੀ ਤੁਹਾਨੂੰ ਸਿੱਧੂ ਮੂਸੇ ਵਾਂਗੂ ਮਾਰ ਦੇਵਾਂਗੇ ਵਾਂਗੂ। ਤੇ ਮੈਂ ਟਰੱਕ ਤੇ ਨਹੀਂ ਚਲਾਉਂਦਾ, ਮੈਂ ਕੈਂਸਰੀ ਦਿੰਦਾ, ਬਿਜ਼ਨਸ ਕਰਦਾ ਆਪਣਾ। ਉਹਦੇ ਵਿੱਚ ਉਹ ਕਹਿੰਦਾ ਵੀ 10,000 ਦੇ, ਕਿਸੇ ਦੇ 8,000 ਦਾ, ਕਿਸੇ ਦਾ 7,000 ਦਾ ਉਹਨੇ ਕੰਮ ਕਰਾ ਕੇ ਫੇਕ ਚੈੱਕ ਦੇ ਗਿਆ, ਕਿਸੇ ਨੂੰ ਪੈਸੇ ਨਹੀਂ ਦਿੰਦਾ ਹੈਗਾ। ਤੇ ਉਹ ਰਾਤੀ ਮੇਰੀ ਮੁੰਡੇ ਨਾਲ ਗੱਲ ਹੋਈ, ਸ਼ਾਮੀ ਮੁੰਡਾ ਤਾਂ ਮੈਨੂੰ ਅਣਜਾਣ ਹੀ ਲੱਗਦਾ, ਕਹਿੰਦਾ ਮੇਰੇ ਮਾਮੇ ਨਾਲ ਗੱਲ ਕਰਿਓ। ਤੇ ਮੈਂ ਕਿਹਾ ਇੱਦਾਂ ਕਿੱਦਾਂ ਹੋ ਸਕਦੀ ਆ ਵੀ ਉਹ ਬੰਦਾ ਫੇਕ ਚੈੱਕ ਦੇ ਕੇ ਉਹਦੀ ਵਿੱਚ ਕੈਮਰੇ ਦੇ ਫੋਟੋ ਵੀ ਆਈ ਆ। ਫਿਰ ਉਹ ਕਹਿੰਦੇ ਉਹਦਾ ਕ੍ਰਿਮੀਨਲ ਰੈਕਟ ਬਹੁਤ ਜ਼ਿਆਦਾ, ਉਹਦਾ ਮੁੰਡਾ ਵੀ ਕਾਲਿਆਂ ਵਾਂਗੂ ਇਹ ਬਣਾ ਕੇ ਆਪਣਾ ਕਹਿੰਦਾ ਹੈਗਾ 14 ਸਾਲ ਦਾ ਕਰਦਾ ਐਕਟਿੰਗ ਹੈਗਾ। ਤੇ ਉਹ ਰਮਨ ਜੀ ਮੈਂ ਭਾਜੀ ਨੂੰ ਪੁੱਛਣਾ ਚਾਹੁੰਦਾ ਸੀ ਵੀ ਤੁਸੀਂ ਉਹਦੀ ਬੰਦੇ ਦੀ ਹੈਲਪ ਕਰ ਸਕਦੇ ਆ, ਇਹਨਾਂ ਦੀ ਜਿਹੜੇ ਆ ਬਹੁਤ ਜ਼ਿਆਦਾ ਪੈਸੇ ਫਰਾਡ ਕੀਤਾ ਉਹ ਬੰਦੇ ਨੇ। ਤੇ ਭਾਈ ਜਿਹੜਾ ਥ੍ਰੈਟ ਕਰਦਾ ਯਾਰ, ਤੁਸੀਂ ਅਮਰੀਕਾ 'ਚ ਰਹਿੰਦੇ, ਸਿੱਧਾ ਥ੍ਰੈਟ ਪੁਲਿਸ ਕੋਲ ਰਿਪੋਰਟ ਕਰੋ ਵੀ ਆਹ ਗਨ ਨਾਲ ਸਾਨੂੰ ਥ੍ਰੈਟ ਕਰਦਾ। ਇਹ ਤਾਂ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਕਿ ਨਹੀਂ। ਦੂਜਾ ਸਮਾਲ ਕਲੇਮ ਕੋਰਟ 'ਚ ਉਹਦਾ ਫਾਈਲ ਕਰੋ ਕਿ ਕੇਸ ਹੈ ਨਾ, ਠੀਕ ਹੈ। ਸਮਾਲ ਕਲੇਮ ਕੋਰਟ 'ਚ ਵੀ ਫਾਈਲ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਸਿਟੀ ਅਟਾਰਨੀ ਕੋਲ ਜਾਓ, ਆਪਣੇ ਜਿਹੜੇ ਸ਼ਹਿਰ 'ਚ ਰਹਿੰਦੇ ਆ ਜੀ, ਡਿਸਟ੍ਰਿਕਟ ਅਟਾਰਨੀ ਕੋਲ ਜਾਓ। ਸੋ ਏਦਾਂ ਆ ਵੀ ਇਹ ਮਸਲੇ ਦਾ ਹੱਲ ਫੇਸਬੁੱਕ ਤੇ ਫੋਟੋ ਪਾ ਕੇ ਤੇ ਉਹ ਪਾ ਕੇ ਨਹੀਂ ਹੋਣਾ, ਤੁਹਾਨੂੰ ਕਾਨੂੰਨੀ ਜਿਹੜਾ ਰਾਹ ਆ ਉਹ ਅਖਤਿਆਰ ਕਰਨਾ ਪੈਣਾ। ਬੰਦਾ ਕਈ ਵਾਰੀ ਸੋਚਦਾ ਵੀ ਚੱਲ ਯਾਰ ਜੇ ਉਦਾਂ ਹੀ ਗੱਲ ਬਣ ਜੇ ਤਾਂ ਚੰਗਾ ਆ, ਕੀ ਖੱਜਲ ਖੁਆਰੀਆਂ 'ਚ ਪੈਣਾ, ਪਰ ਕਈ ਵਾਰੀ ਨਾ ਉਂਗਲੀ ਟੇਢੀ ਕਰਨੀ ਪੈਂਦੀ ਆ। ਇਹੋ ਜਿਹੇ ਬੰਦੇ ਜੇ ਉਹਨੇ ਇੱਕ ਨੂੰ ਰਗੜਿਆ, ਦੋਵਾਂ ਨੂੰ ਰਗੜਿਆ, ਤੇ ਭਾਈ ਇਕੱਠੇ ਹੋ ਕੇ ਜਾਓ ਉੱਥੇ, ਜਿਹੜੇ ਸ਼ਹਿਰ 'ਚ ਉਹ ਕਰਦਾ ਆ। ਇਹੋ ਜਿਹੇ ਬੰਦੇ ਨੂੰ ਤੁਸੀਂ ਬਾਹਰ ਕਿਉਂ ਰਹਿਣ ਦਿੱਤਾ ਆ? ਤੁਸੀਂ ਜਾਣ ਕੇ ਢਿੱਲ ਮੱਠ ਜਿਹੜੀ ਉਹ ਕਰ ਰਹੇ ਆ। ਸੋ ਇਕੱਠੇ ਹੋ ਕੇ ਜਿਹੜੀ ਵੀ ਸਿਟੀ ਦੇ ਵਿੱਚ ਇਦਾਂ ਦਾ ਹੋਇਆ ਆ, ਉਹ ਬੰਦੇ ਦੇ ਉੱਤੇ ਕਰਾਓ ਕਾਰਵਾਈ, ਜਿਹੜੀ ਉਹ ਕਰਾਓ, ਤਾਂ ਜੋ ਕਿਸੇ ਹੋਰ ਨੂੰ ਵਿਚਾਰੇ ਨੂੰ ਠੱਗੇ ਨਾ ਹੋ ਜੀ। ਨਾਲੇ ਅੱਜ ਕੱਲ ਆਮ ਸਟੋਰਾਂ 'ਚ ਦੇਖਿਆ ਵੀ ਜੇ ਕਿਸੇ ਦਾ ਚੈੱਕ ਬਾਉਂਸ ਹੋਇਆ ਹੋਵੇ, ਉਹ ਨਹੀਂ ਮੈਂ ਮੂਹਰੇ ਕਾਊਂਟਰ ਤੇ ਲਾਇਆ ਹੁੰਦਾ, ਵੱਡਾ ਕਰਕੇ ਫੋਟੋ ਸਟੇਟ ਲਾ ਦੋ, ਆਪ ਹੀ ਹਰ ਇੱਕ ਨੂੰ ਪਤਾ ਲੱਗੂਗਾ ਵੀ ਆਹ ਕਿਹੜਾ ਬੰਦਾ ਸੀ ਜਿਹੜਾ ਵੀ ਉੱਥੇ ਜਾਂਦਾ, ਠੀਕ ਹੈ। ਉਹ ਵੀ ਗੱਲ ਤੁਸੀਂ ਆਪਣੇ ਜਿਹੜਾ ਸਿਟੀ ਅਟਾਰਨੀ ਹੈਗਾ ਆ ਆਪਣਾ, ਉਹਨਾਂ ਦੇ ਆਫਿਸ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਕੋਲ ਜੀ ਹੈਗਾ, ਉਹ ਉਹਨੂੰ ਦਿਓ ਤਾਂ ਕਿ ਆਪੇ ਉਹ ਟੇਕ ਕੇਅਰ ਕਰ ਦਿੰਦੇ ਆ। ਫਰਾਡ ਦਾ ਕੇਸ ਬਣਦਾ ਬਹੁਤ ਬੁਰੀ ਤਰ੍ਹਾਂ ਹੁੰਦਾ ਉਹ ਕੰਮ, ਉਹਦੀ ਪ੍ਰੋਸੀਕਿਊਸ਼ਨ ਕਰਨੀ ਕਹਿੰਦੇ ਉਹ ਵੀ ਬਹੁਤ ਜ਼ਿਆਦਾ ਮਾੜੀ ਗੱਲ ਹੈਗੀ ਆ। ਤੇ ਜੇ ਤੁਹਾਡੇ ਕੋਲ ਪ੍ਰੂਫ ਹੈਗੇ ਆ ਤੇ ਉਹ ਕ੍ਰਿਮੀਨਲ ਕੇਸ ਵੀ ਬਣ ਜਾਂਦਾ ਹੈ। ਨਾਲੇ ਜਿਹੜਾ ਥ੍ਰੈਟ ਦਾ ਉਹ ਤਾਂ ਸਿੱਧਾ ਹੀ ਆ, ਜੇ ਤੁਹਾਨੂੰ ਗਨ ਦੀਆਂ ਫੋਟੋਆਂ ਭੇਜਦਾ ਸਿੱਧਾ ਤੁਸੀਂ ਜਾ ਕੇ FBI ਕੋਲ ਤਾਂ ਪੁਲਿਸ ਦੇ ਕੋਲ ਕੰਪਲੇਨ ਕਰੋਗੇ, ਦੇਖੋ ਜੀ ਸਾਨੂੰ ਤਾਂ ਹੁਣ ਮਾਰਨ ਨੂੰ ਫਿਰਦਾ ਤੇ ਇਹਨਾਂ ਨੇ ਆਹ ਬੰਦਾ ਮਾਰਿਆ, ਕਹਿੰਦਾ ਮੈਂ ਜੇ ਉਹਨੇ ਮਲਟੀਪਲ ਸਟੇਟ 'ਚ ਕੀਤਾ ਹੈ ਤੇ ਅਕ੍ਰੋਸ ਸਟੇਟ ਲਾਈਨਸ ਹੋ ਗਿਆ, ਫਿਰ ਉਹ ਫੈਡਰਲ ਕੇਸ ਵੀ ਬਣ ਜਾਣਾ। ਸਟੇਟ ਵੀ ਬਣਾਓ, ਫੈਡਰਲ ਵੀ ਬਣਾਓ, ਬੰਦੇ ਨੂੰ ਰਗੜੋ ਫੜ ਕੇ ਚੱਜ ਨਾਲ, ਜਰਾ ਉਹਨੂੰ ਦਿਖਾਓ ਜਰਾ ਇਹ ਹਵਾਲਾਤ ਦੇ ਜਿਹੜੇ ਕੀ ਹੁੰਦੇ ਆ। ਐਵੇਂ ਜਣੇ ਖਣੇ ਨੂੰ ਜਿਹੜਾ ਉਹ ਠੱਗਣ ਤੇ ਲੱਗਾ ਆ, ਭਲੇ ਮਾਨਸੀ ਦਾ ਕਈ ਵਾਰੀ ਜ਼ਮਾਨਾ ਨਹੀਂ ਹੁੰਦਾ ਜੀ। ਪਬਲਿਕ ਪਲੇਟਫਾਰਮ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਪਾ ਕੇ, ਇਦਾਂ ਦੀਆਂ ਜਿਹੜੀਆਂ ਡੈਫਰਮੇਸ਼ਨ ਕਰਨਾ, ਕਿਸੇ ਨੂੰ ਨੀਵਾਂ ਦਿਖਾਉਣਾ, ਜਾਂ ਉਹਨੇ ਕਿਸੇ ਨੇ ਵੀ ਆ, ਮੈਂ ਕਿਸੇ ਦਾ ਹੀ ਸਾਈਡ ਨਹੀਂ ਲੈਂਦਾ, ਪਰ ਜਿਹਨੇ ਵੀ ਕਿਸੇ ਨੇ ਇਦਾਂ ਦਾ ਕੋਈ ਫਿਊਚਰ ਦੇ ਵਿੱਚ ਵੀ ਕੋਈ ਇਦਾਂ ਦੀ ਤੁਹਾਡਾ ਮਸਲਾ ਹੈਗਾ, ਲੀਗਲ ਰਾਹ ਅਪਣਾਓ ਨਾ। ਤੁਸੀਂ ਜਿਹੜੇ ਪਬਲਿਕ ਪਲੇਟਫਾਰਮ ਹੈਗੇ ਉਹਨਾਂ ਤੇ ਜਾ ਕੇ ਕਿਸੇ ਦੀ ਇੱਜ਼ਤ ਦਾ ਘਾਣ ਆਪਣੀ ਦਾ ਕਰਵਾਓ।
ਨਾ ਕਿਸੇ ਨੂੰ ਕੋਈ ਗਾਣਾ ਕੱਢੋ, ਨਾ ਕਿਸੇ ਨੂੰ ਕਢਵਾਓ ਕਿਸੇ ਕੋਲੋਂ। ਸੋ ਪਲੀਜ਼ ਇਹ ਜਿਹੜੇ ਪਬਲਿਕ ਪਲੇਟਫਾਰਮ ਹੈਗੇ ਆ ਨਾ, ਇਹਨਾਂ ਨੂੰ ਅਦਾਲਤਾਂ ਨਾ ਬਣਾਓ। ਇਹ ਅਦਾਲਤਾਂ ਨਹੀਂ ਗੀਆਂ। ਇੱਥੇ ਤੁਹਾਡੀ ਗੱਲ ਸੁਣ ਕੇ ਅਗਲਾ ਤਾਲੀ ਮਾਰ ਕੇ ਹੱਸਦਾ, ਕਹਿੰਦਾ ਲੈ ਆ ਦੇਖ ਆਹ ਹੋ ਰਿਹਾ ਹੈ ਨਾ। ਸੋ ਇਹਦੇ 'ਚ ਕੋਈ ਤੁਹਾਨੂੰ ਕੋਈ ਇੱਥੇ ਕਿਸੇ ਨੇ ਤੁਹਾਨੂੰ ਇਨਸਾਫ ਨਹੀਂ ਦੇਣਾ, ਔਰ ਨਾ ਹੀ ਕਿਸੇ ਨੇ ਤੁਹਾਡਾ ਕੋਈ ਮਸਲਾ ਇੱਥੇ ਹੱਲ ਕਰਨਾ। ਇਹ ਲੀਗਲ ਤਰੀਕੇ ਨਾਲ ਜਿਹੜਾ ਆ, ਲੀਗਲ ਤਰੀਕੇ ਤੇ ਚੱਲੋ। ਹਾਂ, ਇਹ ਆ ਵੀ ਜਿੱਦਾਂ ਆਫ ਏਅਰ ਕਹਿ ਰਹੇ ਸੀਗੇ ਵੀ ਕੀ ਗੱਲ ਕੈਲੀਫੋਰਨੀਆ ਦੇ ਕਾਨੂੰਨ ਇੰਨੇ ਹੌਲੇ ਨਹੀਂ ਆ ਜੀ। ਜੇ ਕੰਪਲੇਂਟ ਨਹੀਂ ਕਿਸੇ ਨੇ ਕੀਤੀ ਹੋਈ ਤਾਂ ਜੇ ਕਾਨੂੰਨ ਦੇ ਉਹ ਹੱਥੇ ਨਹੀਂ ਚੜਿਆ ਤਾਂ ਫਿਰ ਉਹ ਕਾਨੂੰਨ ਉਹ 'ਤੇ ਕੀ ਕਰ ਲੂਗਾ, ਜੇ ਉਹਨੂੰ ਪਤਾ ਹੀ ਨਹੀਂ ਆ ਵੀ ਕੋਈ ਦੋਸ਼ੀ ਆ ਤਾਂ ਕੌਣ ਕੀ ਆ। ਸੋ ਇਹ ਹਰ ਇੱਕ ਰੂਪ ਦੇ ਵਿੱਚ ਆ। ਜੇ ਤੁਹਾਨੂੰ ਲੱਗਦਾ ਵੀ ਮਸਲਾ ਉੱਦਾਂ ਸੁਲਝ ਸਕਦਾ, ਜੇ ਨਹੀਂ ਸੁਲਝ ਸਕਦਾ ਤੇ ਭਾਈ ਫਿਰ ਕਾਹਤੋਂ ਪ੍ਰੋਬਲਮ ਸਹੇੜਦੇ ਆ, ਕਾਹਤੋਂ ਆਪਣੀ ਬਦਨਾਮੀ ਇੱਦਾਂ ਜਿਹੜੀ ਉਹ ਕਰਨੀ ਆ, ਦਿਖਾਉਣਾ ਆ, ਦੱਸਣਾ ਆ। ਤੁਸੀਂ ਕਾਨੂੰਨੀ ਰੂਪ ਜਿਹੜਾ ਅਖਤਿਆਰ ਕਰੋ। ਹਾਂ, ਲੋਕਾਂ ਦੀ ਸਲਾਹ ਲੈ ਸਕਦੇ ਆ ਵੀ ਹਾਂ ਕਿੱਦਾਂ ਕਰ ਲਈਏ, ਕਿੰਨਾ ਕਰਨਾ ਚਾਹੀਦਾ ਆ, ਵੀ ਕਿਹਦੇ ਥਰੂ ਜਿਹੜਾ ਕੀਤਾ ਜਾਵੇ, ਪਰ ਕਾਨੂੰਨੀ ਰੂਪ ਜਿਹੜਾ ਜ਼ਰੂਰ ਅਖਤਿਆਰ ਕਰੋ। ਜੀ ਸੋ ਬਿਲਕੁਲ ਇਸੇ ਤਰ੍ਹਾਂ ਬਲਜਿੰਦਰ ਸਿੰਘ ਵੀ ਕਹਿੰਦੇ ਆ ਵੀ ਆਪਣੇ ਹੱਕ ਪੜਿਆ ਕਰੋ। ਅਮਰੀਕਾ 'ਚ ਰਹਿੰਦੇ ਆ ਤੇ 1-2 ਮਹੀਨੇ। ਸੋ ਜਿਹੜਾ AV5 ਆ ਨਾ ਰਮਨ ਜੀ ਤੇ ਰਾਜਕਨਵੀਰ ਸਿੰਘ ਜੀ, ਇਹ ਸੇਮ ਹੀ ਆ, ਵਰਕਰਾਂ ਦੇ ਹੱਕਾਂ ਲਈ ਸੀ। ਆਪਾਂ ਇੱਕ ਦੂਜੇ ਵੱਲ ਦੇਖ ਕੇ ਟਰੱਕ ਖਰੀਦ ਲੈਂਦੇ ਆ ਵੀ ਸਾਨੂੰ ਰੂਲ ਪਤਾ ਹੀ ਨਹੀਂ ਹੁੰਦਾ। ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਆਪਾਂ ਕਿੱਥੋਂ ਕਿਹੜਾ ਨੰਬਰ ਲੈਣਾ ਆ। ਸੋ ਪਲੀਜ਼ ਉਹਦੀ ਪੂਰੀ ਪਹਿਲਾਂ ਨਾ 2-4 ਮਹੀਨੇ ਐਜੂਕੇਸ਼ਨ ਲਿਆ ਕਰੋ, ਕਿੱਥੇ ਕੀ ਇੰਸ਼ੋਰੈਂਸ ਹੋਣੀ ਆ, ਕਿੱਥੇ DOT, ਸਾਰਾ ਕੁਝ, ਤਾਂ ਫਿਰ ਤੁਹਾਨੂੰ ਨੌਲੇਜ ਹੋਊਗਾ, ਨਾ ਕਿ ਆਪਾਂ ਇੱਕ ਦੂਜੇ ਵੱਲ ਦੇਖ ਕੇ ਕਰ ਲਈਏ। ਜੀ ਬਿਲਕੁਲ ਰਾਜਕਰਨ, ਲਿੰਕ ਆਪਣਾ ਸ਼ੇਅਰ ਕੀਤਾ ਆ ਫੇਸਬੁੱਕ ਦੇ ਉੱਤੇ। ਇਹਦੇ ਵਿੱਚ ਜਿਹੜੇ ਸਾਡੇ ਪੰਜਾਬੀ ਟਰੱਕਰਸ ਹੈਗੇ ਆ, ਜਦੋਂ ਇਹ ਸੜਕ ਤੇ ਚੱਲਦੇ ਹੈਗੇ ਆ, ਤੇ ਇਹਦੇ ਵਿੱਚ ਅਸੀਂ ਨਾਪਟਾ ਨੇ, ਪੰਜਾਬੀ ਟਰੱਕਿੰਗ ਮੈਗਜ਼ੀਨ ਨੇ ਤੇ ਸਿੱਖ ਕੋਲੀਸ਼ਨ ਨੇ ਰਲ ਕੇ ਇਹ ਜਿਹੜੀਆਂ ਚੀਜ਼ਾਂ ਇਕੱਠੀਆਂ ਕਰਕੇ ਇਹਨੂੰ ਪੰਜਾਬੀ ਤੇ ਇੰਗਲਿਸ਼ ਵਿੱਚ ਦੋਨਾਂ ਨੇ ਟ੍ਰਾਂਸਲੇਟ ਕਰਕੇ ਪਾਇਆ ਆ। ਸਾਡੀ ਸਾਈਟ ਤੇ ਵੀ ਆ, ਮੈਂ ਹੁਣ ਲਿੰਕ ਵੀ ਪਾਤਾ ਆ। ਤੁਸੀਂ ਇੱਥੇ ਜਾ ਕੇ ਆਪਣੇ ਜਿਹੜੇ ਹੱਕ ਪੜ੍ਹ ਸਕਦੇ ਹੈਗੇ ਆ ਕਿ ਜਦੋਂ ਤੁਸੀਂ ਰਸਤੇ ਦੇ ਵਿੱਚ ਜਾਂਦੇ ਆ, ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਤੁਹਾਨੂੰ ਕੀ ਕੀ ਪੁੱਛ ਸਕਦੇ ਆ, ਹੇਟ ਕ੍ਰਾਈਮ ਕਿੱਦਾਂ ਦੇਖਣਾ ਆ, ਹੇਅਰ ਡਰੱਗ ਟੈਸਟਿੰਗ, ਹੈਡ ਵੀਅਰ, ਆਪਣੀ ਜਿਹੜੀ ਪਗੜੀ ਆ ਉਹਦੇ ਬਾਰੇ 'ਚ ਕੀ ਗੱਲ ਕਰਨੀ ਆ, ਪੁਲਿਸ ਸਟਾਪ ਕਰਦੀ ਆ ਤੁਹਾਨੂੰ, ਉੱਥੇ ਤੁਸੀਂ ਕਿੱਦਾਂ ਗੱਲ ਕਰਨੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਇਹਦੇ ਉੱਤੇ ਐਕਸਪਲੇਨ ਕੀਤੀਆਂ। ਸੋ ਪਲੀਜ਼ ਜਿਹੜੇ ਹੱਕਾਂ ਦੀ ਗੱਲ ਹੈਗੀ ਆ, ਉਹ ਜ਼ਰੂਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੇ ਕਲਿੱਕ ਕਰਕੇ ਪੜ੍ਹ ਲਿਆ ਕਰੋ ਕਿ ਤੁਹਾਡੇ ਹੱਕ ਕੀ ਆ। ਜੀ ਜੀ, ਬਲਕਿ ਪ੍ਰਿੰਟ ਕਰਕੇ ਵਿੱਚ ਰੱਖ ਲਓ ਟਰੱਕ ਦੇ। ਕਈ ਵਾਰੀ ਨਹੀਂ ਵੀ ਹੁੰਦਾ, ਅਗਲੇ ਨੂੰ ਫੜਾਤਾ ਪੁਲਿਸ ਵਾਲੇ ਨੂੰ ਵੀ ਪਈ ਆ ਪੜ੍ਹ ਲੈ ਇੱਥੇ। ਜੀ ਜੀ, ਤੇ ਸੋ ਸਮਾਂ ਸਮਾਪਤ ਹੈ ਜੀ ਹੁਣ, ਤੇ ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਬਹੁਤ ਸ਼ੁਕਰੀਆ ਰਮਨ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਾਡਾ ਸਮਾਂ ਸਮਾਪਤ ਆ। ਬਿਲਕੁਲ ਦੁਨੀਆ ਦੇ ਵਿੱਚ ਅੱਜ ਬਹੁਤ ਕੁਝ ਵਾਪਰਿਆ ਹੈਗਾ। ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰ ਗਿਆ, ਰਾਜਕਨਵੀਰ ਸਿੰਘ ਜੀ। ਕਰਨਾ ਹੀ ਪੈਣਾ ਸੀ। USA ਦੀ ਇਕਨੋਮੀ ਨੂੰ ਵੀ ਕਾਫੀ ਝਟਕਾ ਲੱਗਾ। ਪਹਿਲੀ ਵਾਰੀ ਅਨਪਲਾਇਮੈਂਟ 'ਚ ਵਾਧਾ ਹੋਇਆ ਹੈਗਾ। 32,517 ਲੋਕ ਲੇ ਆਫ ਹੋਏ ਆ ਜੂਨ ਦੇ ਵਿੱਚ, 57% ਜੰਪ ਆ ਪਿਛਲੇ ਮਹੀਨੇ ਨਾਲ। ਸੋ ਇਹ ਸਾਰੇ ਕੁਝ ਬਾਰੇ ਆਪਾਂ ਸ਼ਾਮ ਨੂੰ ਜਿਹੜੀ ਸਾਡੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੋਣਾ ਉਹਦੇ ਵਿੱਚ ਡਿਸਕਸ ਕਰਾਂਗੇ, ਤੇ ਨਾਲ ਦੀ ਨਾਲ ਆਪਾਂ ਬੱਚਿਆਂ ਦਾ ਜੋ ਕੈਂਪ ਲੱਗ ਰਿਹਾ ਤੇ ਆਰਟ ਐਗਜ਼ੀਬਿਸ਼ਨ ਲੱਗ ਰਿਹਾ ਉਹ ਡਿਟੇਲ ਦੱਸ ਦਿਓ ਜੀ। 11 ਤਰੀਕ ਤੋਂ ਜਿਹੜਾ ਇਹ ਆਰਟ ਕੈਂਪ ਸ਼ੁਰੂ ਹੋਊਗਾ। ਸਵੇਰੇ 10:30 ਵਜੇ ਜਿਹੜੀਆਂ ਕਲਾਸਾਂ ਆ ਉਹ ਸ਼ੁਰੂ ਹੋਣਗੀਆਂ ਜੀ। ਸੋ ਸਮੇਂ ਸਿਰ ਪਹੁੰਚ ਜਾਓ, ਤੇ ਜਿਹੜੇ ਬੱਚੇ ਅਜੇ ਤੱਕ ਰਜਿਸਟਰ ਨਹੀਂ ਕਰਵਾਏ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਚਾਹੇ ਸੋਮਵਾਰ ਨੂੰ ਸਵੇਰੇ ਆ ਕੇ ਕਰਾ ਲਿਓ, ਪਰ ਬੈਟਰ ਹੋਊਗਾ ਵੀ ਤੁਸੀਂ ਐਤਵਾਰ ਨੂੰ ਦੁਪਹਿਰੋਂ ਬਾਅਦ 2 ਵਜੇ ਤੋਂ ਬਾਅਦ 'ਚ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਦੇ ਵਿੱਚ ਆ ਕੇ ਉੱਥੇ ਰਜਿਸਟਰ ਕਰਵਾ ਸਕਦੇ ਆ। ਐਡਰੈਸ 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ ਦੇ ਉੱਤੇ ਆ ਕੇ ਤੁਸੀਂ ਉੱਥੇ ਰਜਿਸਟਰ ਕਰਵਾ ਸਕਦੇ ਆ। ਤੁਹਾਡੀ ਜਿਹੜੇ ਬੱਚੇ ਆ, ਜੇ ਕੋਈ 6 ਦਾ 7 ਦਾ, ਉਹ ਤਾਂ ਚਲੋ ਆਪਾਂ 8 ਤੋਂ 18 ਕਹਿ ਰਹੇ ਹਾਂ, ਪਰ ਜੇ ਬੱਚਿਆਂ ਨੂੰ ਸ਼ੌਂਕ ਹੈਗਾ ਆ, ਉਹ ਕਰਨਾ ਚਾਹੁੰਦੇ ਆ, ਤਾਂ ਆਪਾਂ ਉਹਨਾਂ ਨੂੰ ਇਸ ਦੇ ਵਿੱਚ ਜ਼ਰੂਰ ਐਡਜਸਟ ਕਰ ਸਕਦੇ ਹਾਂ। ਸੋ ਛੋਟੇ ਬੱਚਿਆਂ ਦਾ ਜਿਹੜਾ ਆ ਉਹ ਸਵੇਰ ਨੂੰ ਹੋਊਗਾ, ਤੇ ਜਿਹੜੇ ਆ ਵੱਡੇ ਬੱਚਿਆਂ ਦਾ ਥੋੜ੍ਹਾ ਆ ਉਹ ਸ਼ਾਮ ਨੂੰ ਦੁਪਹਿਰੋਂ ਬਾਅਦ ਜਿਹੜਾ ਆ ਉਹ ਉਹਨਾਂ ਦਾ ਲੱਗਿਆ ਕਰੇਗੀ ਕਲਾਸ। ਸੋ ਜ਼ਰੂਰ ਤੁਸੀਂ ਆ ਕੇ ਤੇ ਰਜਿਸਟਰ ਜਿਹੜਾ ਉਹ ਕਰਵਾ ਸਕਦੇ ਆ। 11 ਤਰੀਕ ਤੋਂ ਇਹ ਕੈਂਪ ਸ਼ੁਰੂ ਹੋਵੇਗਾ। 15 ਤਰੀਕ ਤੱਕ ਰੈਗੂਲਰ ਦੋਨੋਂ ਟਾਈਮ ਸਵੇਰੇ ਸ਼ਾਮ ਜਿਹੜੀਆਂ ਉਹ ਕਲਾਸਾਂ ਹੋਣਗੀਆਂ, ਤੇ ਫਿਰ 16 ਤਰੀਕ ਨੂੰ ਸਾਰੇ ਬੱਚਿਆਂ ਨੂੰ ਇਕੱਠਿਆਂ ਮਿਲਾ ਕੇ ਇੱਕ ਗ੍ਰੈਜੂਏਸ਼ਨ ਸੈਰੇਮਨੀ ਟਾਈਪ ਜਿਹੜੀ ਉਹ ਕੀਤੀ ਜਾਊਗੀ। ਤੇ ਬਾਕੀ 11 ਤਰੀਕ ਤੋਂ 17 ਤਰੀਕ ਤੱਕ ਐਗਜ਼ੀਬਿਸ਼ਨ ਜਿਹੜੀ ਆ ਪਰਮ ਸਿੰਘ ਆ ਉਹਨਾਂ ਦੀ ਆਰਟ ਦੀ, ਉਹ ਵੀ ਨਾਲ ਚੱਲਦੀ ਰਹੇਗੀ ਪੰਜਾਬੀ ਕਲਚਰਲ ਸੈਂਟਰ ਦੇ ਵਿੱਚ, ਜੋ ਕਿ ਪੰਜਾਬੀ ਰੇਡੀਓ USA ਫਰੈਜ਼ਨੋ ਸਟੂਡੀਓ ਕੰਪਲੈਕਸ 'ਚ ਸਥਿਤ ਆ, 2125 ਨਾਰਥ ਬਾਰਟਨ ਐਵਨਿਊ ਦੇ ਉੱਤੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।